ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸੰਡੇ ਨੂੰ ਅਸੀਂ ਬੁੱਕ ਆਫ ਦਾ ਵੀਕ ਦੇ ਹਵਾਲੇ ਨਾਲ ਆਉਂਦੇ ਹਾਂ ਔਰ ਅਸੀਂ ਬੁੱਕ ਆਫ ਦਾ ਵੀਕ ਦੇ ਉੱਪਰ ਜਿਹੜਾ ਰਿਵਿਊ ਹੈ ਸਾਡੇ ਸੀਨੀਅਰ ਰਿਸਰਚਰਸ ਦਾ, ਸਾਡੇ ਸਕੋਲਰਸ ਦਾ, ਉਹ ਆਪਣੇ ਦੋਸਤਾਂ ਨਾਲ ਅਸੀਂ ਸ਼ੇਅਰ ਕਰਨੇ। ਸੋ ਅੱਜ ਅਸੀਂ ਟਾਈਮ ਦੇ ਮੁਤਾਬਕ ਆ ਗਏ ਹਾਂ ਔਰ ਪਲੀਜ਼ ਜਿਹੜੇ ਦੋਸਤ ਵੇਖ ਰਹੇ ਨੇ ਉਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਵੀ ਜਿਹੜੇ ਸਾਰੇ ਸਾਡੇ ਦੋਸਤ ਨੇ ਉਹ ਆ ਜਾਣ ਔਰ ਅਸੀਂ ਇਹਨੂੰ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਜਿਹੜਾ ਉਹ ਸ਼ੁਰੂ ਕਰ ਸਕੀਏ। ਬੁੱਕ ਆਫ ਦਾ ਵੀਕ ਜਿਹੜਾ ਰੀਡਿੰਗ ਰੂਮ ਸਾਡਾ ਲਾਇਲਪੁਰ ਯੰਗ ਹਿਸਟੋਰੀਅਨਸ ਦਾ ਹੈ, ਉਹਦੇ ਹਵਾਲੇ ਨਾਲ ਮੈਂ ਕੋਈ ਇੱਕ ਦੋ ਗੱਲ ਸਾਂਝੀ ਕਰਨਾ ਜਿੰਨੀ ਦੇਰ ਤੱਕ ਸਾਰੇ ਦੋਸਤ ਆਉਂਦੇ ਨੇ। ਉਹ ਇਹ ਕਿ ਅਸੀਂ ਕਿਤਾਬਾਂ ਦੇ ਹਵਾਲੇ ਨਾਲ ਇਹ ਪ੍ਰੋਗਰਾਮ ਜਦੋਂ ਸ਼ੁਰੂ ਕੀਤਾ ਸੀ, ਸਾਡੇ ਨਾਲ ਸਾਡੇ ਸਾਰੇ ਦੋਸਤਾਂ ਦੀ ਇੱਕ ਰਾਏ ਸੀ ਇਹ ਕਿ ਅਸੀਂ ਇਸ ਤਰੀਕੇ ਨਾਲ ਬਹੁਤ ਸਾਰੀਆਂ ਐਸੀਆਂ ਕਿਤਾਬਾਂ ਜਿਹੜੀਆਂ ਸਾਡੇ ਦੋਨਾਂ ਸਾਈਡਾਂ ਤੇ ਮੌਜੂਦ ਨੇ ਲੇਕਿਨ ਦੋਨਾਂ ਸਾਈਡਾਂ ਦੇ ਲੋਕਾਂ ਨੂੰ ਘੱਟ ਪਤਾ ਨਹੀਂ ਪੜ੍ਹੀਆਂ ਗਈਆਂ, ਜਾਂ ਜਿਹੜੇ ਸਾਡੇ ਖਾਸ ਕਰ ਜਿਹੜੇ ਯੰਗ ਹਿਸਟੋਰੀਅਨਸ ਨੇ, ਜਿਹੜੇ ਨਵੇਂ ਕੰਮ ਕਰਨ ਵਾਲੇ ਜਿਹੜੇ ਸਟੂਡੈਂਟ ਨੇ, ਉਹਨਾਂ ਤੱਕ ਉਹ ਕਿਤਾਬਾਂ ਨਹੀਂ ਪਹੁੰਚੀਆਂ ਜਾਂ ਉਹਨਾਂ ਨੂੰ ਪਤਾ ਨਹੀਂ ਹੈ। ਸੋ ਅਸੀਂ ਇੱਕ ਆਰ ਕਰੀਏ ਕਿ ਜਿਹਦੇ ਨਾਲ ਸਾਨੂੰ ਲੱਗੇ ਕਿ ਜਿਹੜੀਆਂ ਕਿਤਾਬਾਂ ਨੇ ਮੁਖਤਲਿਫ ਜਿਹੜੀਆਂ ਸਾਡੇ ਸਕੋਲਰਸ ਦੀਆਂ ਨੇ ਉਹਨੂੰ ਪੜ੍ਹਿਆ ਜਾਏ, ਉਹਨਾਂ ਨੂੰ ਵੇਖਿਆ ਜਾਏ। ਸੋ ਅਸੀਂ ਇਸ ਹਵਾਲੇ ਨਾਲ ਇਹ ਆਪਣਾ ਕੰਮ ਸ਼ੁਰੂ ਕੀਤਾ ਸੀ। ਉਹਦੇ ਵਿੱਚ ਅਸੀਂ ਪਾਰਟੀਕੂਲਰਲੀ ਗੁਰਮੁਖੀ ਛਪੀਆਂ ਕਿਤਾਬਾਂ ਔਰ ਸ਼ਾਹਮੁਖੀ ਛਪੀਆਂ ਕਿਤਾਬਾਂ ਔਰ ਉਹਦੇ ਨਾਲ ਜਿਹੜਾ ਹੈ ਉਹ ਇੰਗਲਿਸ਼ ਵਿੱਚ। ਸੋ ਅਸੀਂ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਸਾਡੇ ਤਾਰੀਖ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਲੈਂਦੇ ਹਾਂ ਔਰ ਪੂਰਾ ਹਫਤਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਦੋਸਤਾਂ ਨੂੰ ਪੜ੍ਹਨ। ਅਸੀਂ ਆਪਣੇ ਇਵੈਂਟ ਵਿੱਚ ਵੀ ਸ਼ੇਅਰ ਕਰਦੇ ਰਹਿੰਦੇ ਹਾਂ ਔਰ ਜਿਹੜਾ ਹੈ ਉਹ ਦੋਸਤਾਂ ਨੂੰ ਪੜ੍ਹਦੇ ਵੀ ਨੇ ਔਰ ਆਖਰ ਤੇ ਫਿਰ ਜਦੋਂ ਐਤਵਾਰ ਵਾਲੇ ਦਿਨ ਅਸੀਂ ਉਹਨਾਂ ਨੂੰ 12 ਵਜੇ ਕਹਿੰਦੇ ਹਾਂ ਕਿ ਉਹ ਪ੍ਰੋਗਰਾਮ ਦੇ ਵਿੱਚ ਆਵਣ ਤੇ ਆ ਕੇ ਆਪਣਾ ਇਨਪੁਟ ਦੇਣ, ਜੋ ਉਹਨਾਂ ਪੜ੍ਹਿਆ, ਜੋ ਉਹਨਾਂ ਦੇ ਤਾਸਰਾਤ ਨੇ, ਔਰ ਕੋਈ ਸਵਾਲ ਵੀ ਹੋਵੇ ਤਾਂ ਵੀ ਕਰ ਸਕਦੇ ਨੇ ਕਿਉਂਕਿ ਸਕੋਲਰ ਸਾਡੇ ਨਾਲ ਮੌਜੂਦ ਹੁੰਦੇ ਨੇ ਔਰ ਲੱਕੀਲੀ ਸਾਡੇ ਨਾਲ ਆਥਰ ਵੀ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ ਤੇ ਫਿਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹਾਂ। ਔਰ ਅਸੀਂ ਇਹਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਰਦੇ ਹਾਂ ਔਰ ਇਹਦੇ ਨਾਲ ਜਿਹੜਾ ਹੈ ਲਾਰਜਰ ਜਿਹੜੀ ਆਡੀਅנס ਹੈ ਉਹ ਵੀ ਇਹਨੂੰ ਵੇਖ ਲੈਂਦੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਔਰ ਪੰਜਾਬੀ ਔਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਜੂਦ ਨੇ ਉਹ ਅਜੇ ਵੀ ਆਪਣੀ ਇਹੀ ਬੋਲੀ 70% ਲੋਕ ਸਮਝਦੇ ਨੇ ਔਰ ਇਹਦੇ 'ਚ ਹੀ ਉਹਨਾਂ ਦੇ ਕੋਲ ਅਗਰ ਗੱਲ ਜਾਏ ਤੇ ਜ਼ਿਆਦਾ ਮਜ਼ੇਦਾਰ ਹੁੰਦੀ ਹੈ। ਅੱਜ ਸਾਰੇ ਦੋਸਤਾਂ ਨੂੰ ਜਿਸ ਤਰ੍ਹਾਂ ਵੇਖਿਆ ਹੋਏਗਾ ਇਵੈਂਟ ਦੇ ਵਿੱਚ, ਅੱਜ ਸਾਡੇ ਕੋਲ ਇੱਕ ਬਹੁਤ ਅਹਿਮ ਕਿਤਾਬ ਜਿਹੜੀ ਪ੍ਰੋਫੈਸਰ ਅਲੀ ਉਸਮਾਨ ਕਾਸਮੀ ਹੋਰਾਂ ਨੇ ਐਡਿਟ ਕੀਤੀ, ਇਹ ਕਿਤਾਬ ਮੁਸਲਿਮਸ ਅਗੇਂਸਟ ਮੁਸਲਿਮ ਲੀਗ, ਅੱਜ ਉਹ ਸਾਡੀ ਬੁੱਕ ਆਫ ਦਾ ਵੀਕ ਡਿਕਲੇਅਰ ਹੋਈ ਪਿਛਲੇ ਹਫਤੇ ਔਰ ਅੱਜ ਉਹਦੇ ਤੇ ਰਿਵਿਊ ਹੈ। ਅੱਜ ਸਾਡੇ ਨਾਲ ਜਿਹੜੇ ਮਹਿਮਾਨ ਨੇ ਮੈਂ ਸਾਰਿਆਂ ਦਾ ਤਾਰਫ ਕਰਵਾਉਂਦਾ ਜਾਵਾਂ। ਸਾਡੇ ਨਾਲ ਈਸਟ ਪੰਜਾਬ ਤੋਂ, ਇੰਡੀਅਨ ਪੰਜਾਬ ਤੋਂ ਸਾਡੇ ਨਾਲ ਪ੍ਰੋਫੈਸਰ ਡਾਕਟਰ ਅਮਨਦੀਪ ਬਲ ਜੀ ਨੇ, ਚੇਅਰਪਰਸਨ ਨੇ ਹਿਸਟਰੀ ਡਿਪਾਰਟਮੈਂਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਸਾਡੇ ਨਾਲ ਅਮਰ ਰਿਆਜ਼ ਸਾਹਿਬ ਨੇ, ਇੰਡੀਪੈਂਡੈਂਟ ਰਿਸਰਚਰ ਨੇ, ਪੰਜਾਬ ਦੇ ਉੱਪਰ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਪੰਜਾਬ ਪੰਚ ਔਰ ਵਿਚਾਰ.com ਦੇ ਨਾਮ ਤੋਂ ਇਹਨਾਂ ਦੀ ਵੈਬਸਾਈਟਸ ਬਹੁਤ ਅੱਛੇ ਤਰੀਕੇ ਨਾਲ ਚਲਾ ਰਹੇ ਨੇ। ਔਰ ਸਾਡੇ ਅੱਜ ਦੇ ਜਿਹੜੇ ਗੈਸਟ ਨੇ ਜਿਹੜੇ ਸਾਡੇ ਨਾਲ, ਉਹ ਪ੍ਰੋਫੈਸਰ ਅਲੀ ਉਸਮਾਨ ਕਾਸਮੀ ਜੀ ਵੀ ਸਾਡੇ ਨਾਲ ਮੌਜੂਦ ਨੇ। ਇਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਰਲਣ ਦਾ। ਤੇ ਅੱਜ ਦਾ ਅਸੀਂ ਪ੍ਰੋਗਰਾਮ ਦਾ ਜਿਹੜਾ ਹੈ ਉਹਨੂੰ ਸ਼ੁਰੂ ਕਰਨੇ ਆ ਔਰ ਮੈਂ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਪ੍ਰੋਫੈਸਰ ਡਾਕਟਰ ਅਮਨਦੀਪ ਬਲ ਜੀ ਨੂੰ ਕਿ ਉਹ ਆ ਕੇ ਕਿਤਾਬ ਦੇ ਹਵਾਲੇ ਨਾਲ ਆਪਣੀ ਜਿਹੜੀ ਗੱਲਬਾਤ ਹੈ ਉਹ ਸਾਡੇ ਨਾਲ ਸਾਂਝੀ ਕਰਨ। ਜੀ ਆਇਆਂ ਨੂੰ ਡਾਕਟਰ ਸਾਹਿਬਾ। ਹਾਂਜੀ, ਥੈਂਕ ਯੂ ਤੌਹੀਦ, ਮੈਨੂੰ ਦੁਬਾਰਾ ਤੋਂ ਤੁਸੀਂ ਇੱਥੇ ਬੁਲਾਇਆ ਕਿਤਾਬ ਦਾ ਰਿਵਿਊ ਕਰਨ ਲਈ। ਪਹਿਲਾਂ ਵੀ ਮੈਂ ਆਈ ਸੀਗੀ, ਥੋੜੀ ਜਿਹੀ ਤਾਂ ਸ਼ੁਰੂ 'ਚ ਮੈਨੂੰ ਲੱਗਿਆ ਕਿ ਮੈਂ ਥੋੜੀ ਰਿਲੈਕਟੈਂਟ ਵੀ ਸੀਗੀ ਕਿ ਇੰਨੀ ਜਲਦੀ ਭੇਜੀ ਤੇ ਬੜੀ ਵੱਡੀ ਕਿਤਾਬ ਹੈ, ਥੋੜੀ ਜਿਹੀ ਮੈਂ ਰਿਲੈਕਟੈਂਟ ਵੀ ਸੀਗੀ, ਪਰ ਮੈਨੂੰ ਕਿਉਂਕਿ ਇੰਟਰਸਟ ਹੈਗਾ ਕੁਝ ਸਬਜੈਕਟ ਦਾ, ਚਾਹੇ ਮੈਂ ਸਬਜੈਕਟ ਦੇ ਕੋਈ ਐਕਸਪਰਟ ਤਾਂ ਨਹੀਂ ਆ, ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਵੀ ਮੈਂ ਕੁਝ ਨਾ ਕੁਝ ਜਸਟੀਫਿਕੇਸ਼ਨ ਜਿਹੜੀ ਆ ਕਿਤਾਬ ਦੇ ਹਵਾਲੇ ਤੇ ਜ਼ਰੂਰ ਕਰ ਸਕਾਂ। ਸੋ ਜਿਹੜੀ ਅੱਜ ਦੀ ਕਿਤਾਬ ਜਿਹੜੀ ਅਸੀਂ ਰਿਵਿਊ ਕਰਨ ਜਾ ਰਹੇ ਹਾਂ, ਜਿਹਦਾ ਮੈਨੂੰ ਇਹ ਇੱਕ ਕਹਿ ਸਕਦੀ ਹਾਂ ਡਿਊਟੀ ਸੌਂਪੀ ਗਈ ਹੈ, ਇਹ ਕਿਤਾਬ ਜਿਹੜੀ ਹੈ ਇਟਸ ਮੁਸਲਿਮ ਅਗੇਂਸਟ ਮੁਸਲਿਮ ਲੀਗ, ਕ੍ਰਿਟੀਕ ਆਫ ਦੀ ਆਈਡੀਆ ਆਫ ਪਾਕਿਸਤਾਨ। ਇਹ ਬੜੀ ਸੈਂਸਿਟਿਵ ਇਸ਼ੂ ਵੀ ਹੈ ਤੇ ਇੰਪੋਰਟੈਂਟ ਇਸ਼ੂ ਵੀ ਹੈ।
सो ये जिहड़ी किताब है ये एडिटेड वॉल्यूम है बाय अल उस्मान काजमी ते मीगन ईटन रॉब बारे सो दे द्वारा। तो मैं इन्हां बारे ते ना कुछ कहंदे होए क्योंकि ये मेरे ख्याल आप अज कासमी साहब साडे नाल ने, वो खुद उन्हां बारे ज्यादा दस सकदे आ जिहड़े दूजे एडिटर ने। तो मैं इस गल तो शुरू करांगी कि एक स्टैंडर्ड जिहड़ा नैरेटिव आ इंडियन साइड ते भी आ व्हाट वी कॉल द नैशनलिस्ट नैरेटिव, ते इदां ही एक पाकिस्तान दा अपना नैरेटिव आ जिहड़ा कि बहुता इस साइड ते पढ़िया नहीं जांदा। पर पिछले कुछ दिनां सालां दे विच असीं कह सकदे हां कि कुछ ऑल्टरनेट नैरेटिव्स जिहड़े ने ऑन मुस्लिम लीग ते आइडिया ऑफ पाकिस्तान ते भी आए ने, बहुत सारियां किताबां भी आईयां ने। सो असीं कह सकदे हां कि ये जिहड़ी किताब आ दिस book is a welcome addition to those narratives which say that they are an alternate narrative to the understanding of the formation of the idea of Pakistan, Muslim League and Jinnah। और ये की कर रहे ने, ये कहंदे ने कि असी इनू देखण दी कोशिश कर रहे हां थ्रू इट्स क्रिटिक्स। सो ये जिहड़ी किताब है एक जिहड़ा नवां तरीका जिहड़ा आ इस कॉम्पलैक्स सब्जैक्ट नू कि किस तरीके नाल जिहड़ी मुस्लिम लीग आ ते इंडिया दी पार्टीशन होई डिस्पाइट अपोजिशन बाय large number of individuals, institutions, organizations, both Muslims and non-Muslim। So ये जिहड़ा ਆਪਾਂ ਅਟੈਕ ਦੀ ਗੱਲ ਕਰਦੇ ਆ ਦੋਨੋਂ ਸਾਈਡ ਤੇ ਹੁੰਦਾ ਹੈ। ਹਿੰਦੁਸਤਾਨ ਵੀ ਦੇ ਸਾਈਡ ਤੇ ਮੁਸਲਿਮ ਲੀਗ ਨੂੰ ਬਲੇਮ ਕੀਤਾ ਜਾਂਦਾ ਆ, ਜਿਹੜੀ ਜਿਨ੍ਹਾਂ ਨੂੰ ਬਲੇਮ ਕੀਤਾ ਜਾਂਦਾ ਆ, ਔਰ ਜਿਹੜੇ ਹੈਗੇ ਆ ਪਾਕਿਸਤਾਨ ਦੀ ਸਾਈਡ ਤੇ ਸਾਨੂੰ ਪਤਾ ਹੀ ਆ ਕਿ ਜਿਹੜੇ ਆ ਉਹ ਉਹਨਾਂ ਦੇ ਹੀਰੋ ਨੇ, ਜਿਹੜੇ ਜਿਨ੍ਹਾਂ ਨੇ ਇਹ ਪਾਕਿਸਤਾਨ ਨੂੰ ਕ੍ਰੀਏਟ ਕਰਨ ਦੇ ਵਿੱਚ ਦਾ ਸਾਰਾ ਆਈਡੀਆ ਸੀ ਤੇ ਕ੍ਰੀਏਟ ਕੀਤਾ। ਸੋ ਇਹ ਜਿਹੜੇ ਸਟੈਂਡਰਡ ਨੈਰੇਟਿਵਸ ਨੇ, ਇਹਨਾਂ ਤੋਂ ਇਲਾਵਾ ਜਿਹੜੇ ਹੋਰ ਜਿਹੜਾ ਨੈਰੇਟਿਵ ਆ ਉਹ ਵੀ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਪਿੱਛੇ ਜੇ ਆਏ ਨੇ, ਔਰ ਇਹ ਐਡੀਟਰਸ ਜਿਹੜੇ ਨੇ ਇਸ ਅਜ਼ੰਪਸ਼ਨ ਤੋਂ ਚੱਲਦੇ ਆ ਕਿ ਅਸੀਂ ਉਹ ਨੈਰੇਟਿਵਸ ਨੂੰ ਦੇਖੀਏ ਜਿਹੜੇ ਇਹਨਾਂ ਸਟੈਂਡਰਡ ਨੈਰੇਟਿਵਸ ਤੋਂ ਪਰਾਂ ਨੇ। ਸੋ ਐਡੀਟਰਸ ਨੂੰ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਆ। ਉਹਨਾਂ ਨੇ ਬਹੁਤ ਸਾਰੇ ਅਬਾਊਟ 14 ਆਰਟੀਕਲਸ ਜਿਹੜੇ ਵੱਖਰੇ ਵੱਖਰੇ ਸਕॉलर्स ਤੋਂ ਔਰ ਵੱਖਰੇ ਵੱਖਰੇ ਸਬਜੈਕਟਸ ਦੇ ਉੱਤੇ ਉਹਨਾਂ ਨੇ ਇਕੱਠੇ ਕੀਤੇ ਨੇ, ਤੇ ਕੋਈ 35 ਪੇਜ ਦਾ ਇੰਟਰੋਡਕਸ਼ਨ ਵੀ ਦਿੱਤੀ ਹੈ, ਤੇ ਨਾਲ ਦੋਨੋਂ ਐਡੀਟਰਸ ਨੇ ਇੱਕ ਐਸੇ ਵੀ ਇਹਦੇ ਵਿੱਚ ਐਡ ਕੀਤਾ ਆ ਜਾਂ ਕੰਟਰੀਬਿਊਟ ਕੀਤਾ ਹੈ। ਇਹ ਜਿਹੜਾ ਕੁਐਸਚਨ ਹਮੇਸ਼ਾ ਹੀ ਹੌਂਟ ਕਰਦਾ ਹੈ ਦੋਨੋਂ ਸਾਈਡ ਤੇ, ਪਾਕਿਸਤਾਨ ਦੀ ਸਾਈਡ ਤੇ ਵੀ ਹਿੰਦੁਸਤਾਨ ਦੀ ਸਾਈਡ ਤੇ ਵੀ, ਕਿ ਇਹ ਕਿਸ ਤਰ੍ਹਾਂ ਹੋਇਆ ਕਿ ਮੁਸਲਿਮ ਲੀਗ डिस्पाइट ऑपोजिशन बाय ਜਿਹੜੇ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਹਨੂੰ ਅਪੋਜ਼ ਕਰ ਰਹੀਆਂ ਸੀਗਾ ਟੂ ਆਈਡੀਆ ਆਫ ਪਾਕਿਸਤਾਨ ਨੂੰ, ਤੇ ਕਾਂਗਰਸ ਦਾ ਕਲੇਮ ਵੀ ਸੀਗਾ ਕਿ ਸਾਡੇ ਨਾਲ ਮਿਲੀਅਨਸ ਆਫ ਮੁਸਲਿਮਸ ਹੈਗੇ ਨੇ, ਤੇ ਫਿਰ ਵੀ ਮੁਸਲਿਮ ਲੀਗ ਜਿਹੜੀ ਆ ਆਪਣੇ ਲਈ 1946 ਦੀ ਇਲੈਕਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਸਪੋਰਟ ਜਿਹੜੀ ਆ ਵਿਨ ਕਰ ਸਕੀ। ਸੋ ਇਹ ਜਿਹੜੇ ਐਡੀਟਰਸ ਦਾ ਆਰਗੂਮੈਂਟ ਇੱਦਾਂ ਆ ਕਿ ਆਪਾਂ ਇਸ ਗੱਲ ਨੂੰ ਡਿਸਮਿਸ ਨਾ ਕਰੀਏ ਕਿ ਇਹ ਜਿਹੜਾ ਆਈਡੀਆ ਸੀਗਾ ਇਹ ਲੈਕ ਕਰਦਾ ਸੀ ਇਕਨੋਮਿਕ ਔਰ ਪੋਲੀਟੀਕਲ ਕੰਸਰਨਸ ਨੂੰ, ਜਾਂ ਅਸੀਂ ਇਹਨੂੰ ਬ੍ਰਿਟਿਸ਼ ਪਾਲਿਸੀ ਆਫ ਡਿਵਾਈਡ ਐਂਡ ਰੂਲ ਦੇ ਉੱਤੇ ਹੀ ਛੱਡ ਦਈਏ ਕਿ ਉਹਨਾਂ ਦੀ ਜਿਹੜੀ ਵਜ੍ਹਾ ਆ ਉਹਦੇ ਕਰਕੇ ਹੀ ਜਿਹੜਾ ਆ ਇਹ ਡਿਵੀਜ਼ਨ ਹੋਈ ਜਾਂ ਪਾਕਿਸਤਾਨ ਦਾ ਆਈਡੀਆ ਸਕਸੈਸਫੁਲ ਹੋਇਆ। ਤੇ ਉਹਨਾਂ ਦੇ ਮੁਤਾਬਕ ਇਹਨੂੰ ਸਾਨੂੰ ਇੱਕ ਹੋਰ ਵੱਖਰੇ ਤਰੀਕੇ ਨਾਲ ਦੇਖਣਾ ਚਾਹੀਦਾ ਹੈ, ਵਿਚ ਦੇ ਕਾਲ ਆਲਟਰਨੇਟਿਵ ਲੈਂਸ, that is the intellectual poverty of the critics of the idea of Pakistan, Muslim League and Jinnah। तो ਇਹਨਾਂ ਦਾ ਕਹਿਣਾ ਆ ਕਿ ਜਿਹੜੀਆਂ ਫੋਰਸਿਸ ਅਪੋਜ਼ ਕਰ ਰਹੀਆਂ ਸੀਗੀਆਂ ਆਈਡੀਆ ਆਫ ਪਾਕਿਸਤਾਨ, ਮੁਸਲਿਮ ਲੀਗ ਤੇ ਜਿਨ੍ਹਾਂ ਨੂੰ, ਉਹਨਾਂ ਜਿਹੜੀਆਂ ਵੀ ਫੋਰਸਿਸ ਨੇ ਉਹ ਇੰਟੈਲੈਕਚੁਅਲ ਉਹਨਾਂ ਦੀ ਆਪਣੀ ਉਹਨਾਂ ਦੇ ਵਿੱਚ ਇੱਕ ਕਮੀ ਸੀਗੀ, ਜਾਂ ਇੱਕ ਹੋਰ ਇਹ ਨਾਲ ਗੱਲ ਕਰਦੇ ਨੇ ਜਿਹਦੇ ਤੇ ਮੈਂ ਬਾਅਦ ਥੋੜੀ ਦੇਰ ਬਾਅਦ ਆਉਣੀ ਆ,
ਸੋ ਕਿਤੇ ਨਾ ਕਿਤੇ ਜਿਹੜਾ ਇਹ ਲੱਗਦਾ ਹੈ ਕਿ ਆਇਸ਼ਾ ਜਲਾਲ ਦਾ ਜਿਹੜਾ ਆਈਡੀਆ ਆ ਕਿ ਪਾਕਿਸਤਾਨ ਦੀ ਫਾਰਮੇਸ਼ਨ ਜਿਹੜੀ ਆ ਉਹ ਕੋਈ ਗ੍ਰੈਂਡ ਆਈਡੀਓਲੋਜੀਕਲ ਪ੍ਰੋਜੈਕਟ ਦਾ ਹਿੱਸਾ ਜਾਂ ਉਹ ਨਹੀਂ ਸੀ, ਬਟ ਵਾਜ਼ ਇਨ ਫੈਕਟ ਅ ਰਿਜ਼ਲਟ ਆਫ ਅ ਗੇਮ ਪਲੇਡ ਬਾਈ ਜਿਨਾ, ਜਿਹਦੇ ਨਾਲ ਜਿਹੜੇ ਪਾਕਿਸਤਾਨ ਦੀ ਫਾਰਮੇਸ਼ਨ ਹੋਈ ਤੇ ਇਹਨੇ ਕੋਈ ਪਾਕਿਸਤਾਨ ਦੇ ਬਹੁਤੇ ਮੁਸਲਮਾਨਾਂ ਦਾ ਕਹਿ ਸਕਦੇ ਹਾਂ ਕਿ ਕੋਈ ਇੰਟਰਸਟ ਵੀ ਸਰਵ ਨਹੀਂ ਕੀਤਾ। ਪਰ ਇੱਥੇ ਉਹ ਥੋੜੇ ਜਿਹੇ ਉਹਦੇ ਨਾਲੋਂ ਡਿਫਰੈਂਟ ਵੀ ਨੇ ਤੇ ਅੱਗੇ ਵੀ ਤੁਰਦੇ ਨੇ। ਉਹ ਇਹ ਕਹਿੰਦੇ ਨੇ ਕਿ ਇਹ ਮਤਲਬ ਐਡੀਟਰਸ ਇਹ ਕਹਿੰਦੇ ਨੇ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਅਸੀਂ ਹਾਈ ਪੋਲਿਟਿਕਸ ਦੇ ਰੋਲ ਨੂੰ ਵੀ ਮੰਨ ਕੇ ਚੱਲਦੇ ਹਾਂ, ਜਿੰਨਾ ਇੱਕ ਸਕਿਲਫੁਲ ਨੈਗੋਸ਼ੀਏਟਰ ਸੀ ਇਹਨੂੰ ਵੀ ਮੰਨ ਕੇ ਚੱਲਦੇ ਹਾਂ, ਤੇ ਇਹਨੂੰ ਵੀ ਮੰਨ ਕੇ ਚੱਲਦੇ ਹਾਂ ਕਿ ਆਈਡੀਆ ਆਫ ਪਾਕਿਸਤਾਨ ਲੈਕਡ ਆਈਡੀਓਲੋਜੀਕਲ ਕੰਟੈਂਟ ਐਂਡ ਆਲਸੋ ਹਿਸਟਰੀ। ਪਰ ਇਹਨਾਂ ਦਾ ਕਹਿਣਾ ਇਹ ਹੈ ਕਿ ਜਿੰਨੇ ਵੀ ਉਹ ਕ੍ਰਿਟਿਕ ਨੇ, ਚਾਹੇ ਉਹ ਰਿਲੀਜੀਅਸ ਲੀਡਰ ਸੀਗੇ, ਚਾਹੇ ਉਹ ਪੋਲੀਟੀਕਲ ਲੀਡਰ ਸੀ, ਚਾਹੇ ਉਹ ਗਰੁੱਪਸ ਸੀਗੇ, ਰਿਲੀਜੀਅਸ ਗਰੁੱਪ ਸੀ ਜਾਂ ਪੋਲੀਟੀਕਲ ਗਰੁੱਪ ਸੀਗੇ, ਉਹਨਾਂ ਸਭ ਦੀ ਇੱਕ ਆਪਣੀ ਅੰਡਰਸਟੈਂਡਿੰਗ ਆ ਇਸਲਾਮ ਬਾਰੇ, ਆਈਡੀਆ ਆਫ ਪਾਕਿਸਤਾਨ ਬਾਰੇ, ਨੈਸ਼ਨਲਿਜ਼ਮ ਬਾਰੇ ਤੇ ਕਮਿਊਨਲਿਜ਼ਮ ਬਾਰੇ। ਤੇ they were opposed to the Muslim League and to Jinnah and his idea of Pakistan. So ਉਹ ਮੁਸਲਿਮ ਲੀਗ ਨੂੰ ਅਪੋਜ਼ ਨੇ, ਜਿਨ੍ਹਾਂ ਨੂੰ ਅਪੋਜ਼ ਨੇ, ਪਰ ਜਿਨ੍ਹਾਂ ਦੇ ਆਈਡੀਆ ਆਫ ਪਾਕਿਸਤਾਨ ਨੂੰ ਅਪੋਜ਼ ਨੇ, ਪਰ ਉਹਨਾਂ ਦਾ ਇੱਕ ਆਪਣਾ ਆਈਡੀਆ ਆਫ ਇਸਲਾਮ ਆ ਤੇ ਮੁਸਲਿਮ ਕੌਮ ਦਾ ਇੱਕ ਆਪਣਾ ਆਈਡੀਆ ਹੈ। ਸੋ ਦੇ ਬੇਸਿਕਲੀ ਯੂ ਕੈਨ ਸੇ ਕਿ ਇਸ ਗੱਲ ਤੇ ਆਉਂਦੇ ਨੇ ਕਿ ਦੇ ਡੂ ਨਾਟ ਰਿਜੈਕਟ, ਆਊਟਰਾਈਟਲੀ ਰਿਜੈਕਟ ਨਹੀਂ ਕਰਦੇ ਆਈਡੀਆ ਆਫ ਪਾਕਿਸਤਾਨ, ਪਰ ਇਹ ਜਿਹੜੀ ਅਜ਼ੰਪਸ਼ਨ ਆ ਥੋੜੀ ਜੀ ਕੁਐਸਚਨੇਬਲ ਆ। ਮੈਂ ਇਹਦੇ ਤੇ ਫਿਰ ਅੱਗੇ ਬਾਅਦ ਚ ਫਿਰ ਆਉਂਗੀ। ਸੋ ਇਨ ਫੈਕਟ ਉਹਨਾਂ ਦਾ ਕਹਿਣਾ ਆ ਕਿ ਅਸੀਂ ਉਹ ਵੌਇਸਿਸ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਮੁਸ਼ੀਰ ਅਲ ਹਸਨ ਨੇ ਨਹੀਂ ਕੀਤਾ, ਔਰ ਉਹ ਜਿਨ੍ਹਾਂ ਨੂੰ ਲਿਬਰਲ ਨੈਸ਼ਨਲਿਸਟ ਜਾਂ ਪ੍ਰੋ ਕਾਂਗਰਸ ਕੈਂਪ ਕਹਿੰਦੇ ਨੇ, ਜਿਹੜੇ ਸਪੋਰਟ ਕਰਦੇ ਸੀਗੇ ਕੰਪੋਜ਼ਿਟ ਕਲਚਰ ਨੂੰ, ਤੇ ਜਿਹੜੇ whereby ਜਿਹੜੇ Muslims were considered as contributing unit of Indian nation without a distinct national basis of their own. So ਇਹ ਉਹਨਾਂ ਲੋਕਾਂ ਨੂੰ ਛੱਡ ਕੇ ਸੋ ਇਹ ਚੈਲੰਜ ਕਰਦੇ ਨੇ ਹਸਨ ਦੇ ਕਲੇਮ ਨੂੰ ਕਿ ਅਹਿਰਾਰਜ਼, ਖਾਕਸਾਰਜ਼, ਖੁਦਾਈ ਖਿਦਮਤਕਾਰਜ਼, ਮੋਮਿਨ ਕਾਨਫਰੰਸ, ਸ਼ੀਆ ਜਮਾਤ, ਇਹ ਸਾਰੇ ਜਿਹੜੇ ਸਟਰੋਂਗ ਨੈਸ਼ਨਲਿਸਟ ਐਂਡ ਉਹਨਾਂ ਦਾ ਕਹਿਣਾ ਹੈ, ਈਵਨ ਸ਼ਮਸੁਲ ਇਸਲਾਮ ਦੀ ਕਿਤਾਬ ਹੁਣੇ ਪਿੱਛੇ ਜੇ ਆਈ ਹੈ 2015 ਦੇ ਵਿੱਚ, ਮੁਸਲਿਮਸ ਅਗੇਂਸਟ ਪਾਰਟੀਸ਼ਨ ਰੀਵਿਜ਼ਿਟਿੰਗ ਦੀ ਲੈਗੇਸੀ ਆਫ ਅੱਲਾ ਬਖਸ਼ ਐਂਡ ਅਦਰ ਪੈਟਰੀਓਟਿਕ ਮੁਸਲਿਮ। ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਦੋਨੋਂ ਹਸਨ ਵੀ ਤੇ ਸ਼ਮਸੁਲ ਇਸਲਾਮ ਵੀ ਇਹ ਜਿਹੜੇ ਲੋਕਾਂ ਨੂੰ ਇਸ ਟ੍ਰੈਡੀਸ਼ਨ ਦੇ ਵਿੱਚ ਰੱਖ ਕੇ ਕਹਿੰਦੇ ਨੇ ਕਿ ਇਹ ਸਟਰੋਂਗ ਨੈਸ਼ਨਲਿਸਟ ਨੇ ਤੇ ਸੈਕੂਲਰ ਟ੍ਰੈਡੀਸ਼ਨ ਹੈਗੀ ਆ ਉਹਨਾਂ ਦੀ, ਪਰ ਇਹਨਾਂ ਦੇ ਮੁਤਾਬਕ ਇਹ ਜਿਹੜੇ ਨੈਸ਼ਨਲਿਸਟ ਮੁਸਲਿਮਸ ਜਿਵੇਂ ਹਸਨ ਜਿਨ੍ਹਾਂ ਨੂੰ ਨੈਸ਼ਨਲਿਸਟ ਮੁਸਲਿਮ ਕਹਿੰਦਾ ਹੈ, ਇਸਲਾਮ ਜਿਨ੍ਹਾਂ ਨੂੰ ਪੈਟਰੀਓਟਿਕ ਮੁਸਲਿਮਸ ਕਹਿੰਦਾ ਹੈ, ਇਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਛੱਡ ਕੇ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਅਪੋਨੈਂਟ ਸੀਗੇ ਇਸ ਆਈਡੀਆ ਦੇ, ਉਹਨਾਂ ਬਾਰੇ ਉਹਨਾਂ ਦੀ ਗੱਲ ਕਰਾਂਗੇ। ਪਰ ਇਹਦੇ ਚ ਕੁਝ ਜਿਹੜੇ ਐਸੇਜ਼ ਨੇ ਜਾਂ ਕੁਝ ਜਿਹੜੇ ਲੋਕ ਨੇ ਜਿਨ੍ਹਾਂ ਦੀ ਦੋਨੋਂ ਗੱਲ ਕਰ ਰਹੇ ਨੇ, ਜਿਨ੍ਹਾਂ ਦੀ ਹੁਸੈਨ ਵੀ ਗੱਲ ਕਰਦੇ ਨੇ, ਹਸਨ ਵੀ ਗੱਲ ਕਰਦੇ ਨੇ, ਜਿਨ੍ਹਾਂ ਦੀ ਇਸਲਾਮ ਵੀ ਗੱਲ ਕਰਦੇ ਨੇ, ਜਿਵੇਂ ਖਾਸ ਕਰਕੇ ਉਹ ਆਪਣੇ ਕੋਲ ਦੋਨੋਂ ਉਹਨਾਂ ਨੂੰ ਆਪਣੇ ਹਿੱਸੇ ਚ ਜਾਂ ਕਿਹਨੂੰ ਕਹਿ ਸਕਦੇ ਆ ਖਾਤੇ ਚ ਪਾਉਂਦੇ ਨੇ। ਅਹਿਰਾਰਜ਼ ਨੇ, ਖਾਸ ਕਰਕੇ ਖਾਕਸਾਰਜ਼ ਨੇ, ਖੁਦਾਈ ਖਿਦਮਤਕਾਰਜ਼ ਨੇ, ਜਮਾਤ ਦੇ ਜਿਹੜੇ ਲੋਕ ਨੇ, ਸੋ ਇਹ ਇਹਨਾਂ ਨੂੰ ਆਪਣੇ ਖਾਤੇ ਚ ਪਾਉਂਦੇ ਆ, ਸੋ ਤੇ ਉਹ ਉਹਨਾਂ ਨੂੰ ਆਪਣੇ ਖਾਤੇ ਚ ਪਾਉਂਦੇ ਆ। ਸੋ ਇਹਦੇ ਉੱਤੇ ਵੀ ਗੱਲ ਹੋ ਸਕਦੀ ਹੈ ਵੀ ਕਿਹਨਾਂ ਨੂੰ ਪਾਉਣਾ ਚਾਹੀਦਾ ਤੇ ਕੌਣ ਕਿਹਨੂੰ ਪਾਵੇ। ਇਹ ਥੋੜਾ ਜਿਹਾ ਮੁਸ਼ਕਿਲ ਸਵਾਲ ਹੈ ਕਿਉਂਕਿ ਜਿਹੜੀਆਂ ਆਈਡੈਂਟੀਟੀਜ਼ ਨੇ ਇਹ ਇੰਨੀਆਂ ਸਿੰਪਲ ਨਹੀਂ ਹੁੰਦੀਆਂ, ਬਹੁਤ ਸਾਰੀਆਂ ਫਲੂਇਡ ਵੀ ਹੁੰਦੀਆਂ ਤੇ ਲੇਅਰਡ ਵੀ ਹੁੰਦੀਆਂ ਆ। ਇਹ ਜਿਹੜਾ ਹੁਣ ਮੈਂ ਇਸ ਤੇ ਅੱਗੇ ਆਉਂਦੀ ਹਾਂ ਕਿ ਇਹ ਵੋਲਿਊਮ ਅੱਗੇ ਆਫਰ ਕੀ ਕਰਦਾ ਆ। ਇਹ ਆਰਗੂਮੈਂਟ ਇਹਨਾਂ ਦਾ ਇਹ ਸੀਗਾ ਕਿ ਜਿਹੜੇ
ਕ੍ਰਿਟਿਕਸ ਨੇ ਇਹ ਮੁਸਲਿਮ ਲੀਗ ਨੂੰ, ਜਿਨ੍ਹਾਂ ਨੂੰ ਤੇ ਉਹਦੀ ਵੈਰਾਈਟੀ ਆਫ ਪਾਕਿਸਤਾਨ ਨੂੰ ਤੇ ਰਿਜੈਕਟ ਕਰਦੇ ਨੇ। ਪਰ ਜਿਹੜਾ ਆਈਡੀਆ ਆਫ ਮੁਸਲਿਮ ਕੌਮ ਆ which developed from 19th century onward, ਇੱਕ all India abstract legal entity to minority nationality and finally to a qawm in the sense of this nation state, ਇਹ ਇਹਨੂੰ ਇਸ ਤਰੀਕੇ ਨਾਲ ਦੇਖਦੇ ਨੇ ਤੇ ਅੱਗੇ ਲੈ ਕੇ ਚੱਲਦੇ ਨੇ। ਇਹਦੇ ਚ ਕੋਈ 14 ਆਰਟੀਕਲਸ ਨੇ ਜਿਹੜੇ ਕਿ 2 ਦਿਓਬੰਦੀਆਂ ਨਾਲ, ਫਿਰ ਜਿਵੇਂ ਉਹਨਾਂ ਚੋਂ ਮੌਲਾਨਾ ਹੁਸੈਨ ਅਹਿਮਦ ਮਦਾਨੀ ਦਾ ਤੇ ਜਮਾਤ ਦੀ ਗੱਲ ਕਰਦੇ ਨੇ, ਸੂਫੀ ਦਿਓਬੰਦੀ ਅਸ਼ਰਫ ਅਲੀ ਥਨਾਵੀ ਦੀ ਗੱਲ ਕਰਦੇ ਨੇ who supported also Muslim League and idea of Pakistan। ਫਿਰ ਅਨਾਇਤੁल्ला ਖਾਨ ਮਸ਼ਰਿਕੀ ਜਿਹੜਾ ਫਾਊਂਡਰ ਆਫ ਖਾਕਸਾਰ ਮੂਵਮੈਂਟ ਹੈ ਉਹਦੀ ਗੱਲ ਕਰਦੇ ਨੇ, ਅੱਲਾ ਬਖਸ਼ ਸੁਮਰੋ ਦੀ ਗੱਲ ਕਰਦੇ ਨੇ, ਜਿਹੜਾ ਸਿੰਧੀ ਪੋਲੀਟੀਸ਼ੀਅਨ ਹੈ ਸਿਕੰਦਰ ਹਯਾਤ, ਯੂਨੀਅਨਿਸਟ ਪਾਰਟੀ ਤੇ ਇੱਕ ਆਰਟੀਕਲ ਹੈ, ਚੌਧਰੀ ਰਹਿਮਤ ਅਲੀ ਤੇ ਖੁਦਾਈ ਖਿਦਮਤਕਾਰ ਤੇ ਕੁਝ ਕਾਂਗਰਸਾਈਟ ਜਿਵੇਂ ਇਫਤਖਾਰੁਦੀਨ ਆ ਤੇ ਕੁਝ ਕਮਿਊਨਿਸਟ ਐਕਟਿਵਿਸਟ ਦੀ ਗੱਲ ਕਰਦੇ ਨੇ। ਟੂ ਬੀ ਓਨੈਸਟ ਮੈਂ ਸਾਰੇ ਆਰਟੀਕਲਸ ਤਾਂ ਨਹੀਂ ਦੇਖ ਸਕੀ ਕਿਉਂਕਿ ਪਰ ਮੈਂ ਜ਼ਰੂਰ ਦੇਖੂੰਗੀ ਜ਼ਰੂਰ ਬਾਅਦ ਦੇ ਵਿੱਚ। ਸੋ ਇਸ ਲਈ ਮੈਂ ਥੋੜਾ ਜਿਹਾ ਪੰਜਾਬ ਉੱਤੇ ਹੀ ਜ਼ਿਆਦਾ ਕੰਸੈਂਟਰੇਟ ਕਰੂੰਗੀ ਤੇ ਪੰਜਾਬ ਦੇ ਵਿੱਚ ਤੇ ਇੱਕ ਸਿੰਧ ਦਾ ਜਿਹੜਾ ਅੱਲਾ ਬਖਸ਼ ਸੁਮਰੋ ਹੋਰਾਂ ਦੀ ਮੈਂ ਗੱਲ ਕਰੂੰਗੀ ਜਿਹੜੇ ਆਰਟੀਕਲਸ ਨੇ। ਸੋ ਇਹਨਾਂ ਜਿਹੜੇ ਆਰਟੀਕਲਸ ਨੂੰ ਮੈਂ ਜਦੋਂ ਦੇਖ ਰਹੀ ਸੀਗੀ ਕਿ ਜਿਹੜਾ ਸਿਕੰਦਰ ਹਯਾਤ ਤੇ ਜਿਨ੍ਹਾਂ ਦਾ ਪੈਕਟ ਆ ਇਹਦੇ ਉੱਤੇ ਇੱਕ ਆਰਟੀਕਲ ਹੈ ਨਵਲ ਉਸਮਾਨ ਦਾ, ਉਹ ਡਿਸਕਸ ਕਰਦੇ ਆ ਕਿ ਜਿਹੜਾ ਸਿਕੰਦਰ ਹਯਾਤ ਖਾਨ ਜਿਹੜਾ ਆ ਉਹਨੇ ਇਹ ਪੈਕਟ ਕਿਉਂ ਸਾਈਨ ਕੀਤਾ। ਸੋ she starts by ਜਿਹਨੂੰ ਅਸੀਂ ਕਹਿੰਦੇ ਚੈਲੰਜਿੰਗ ਦੀ ਪ੍ਰੀ ਕਨਸੀਵਡ ਜਿਹੜੀਆਂ ਅਜ਼ੰਪਸ਼ਨਸ ਨੇ ਜਿਹੜੇ ਪਹਿਲੇ ਕੰਮਾਂ ਦੇ ਵਿੱਚ ਕਿ ਪੋਜੀਸ਼ਨ ਉਹਦੇ ਨਾਲ ਕੋਈ ਜਿਨ੍ਹਾਂ ਨੂੰ ਉਹ ਪੈਕਟ ਦੇ ਨਾਲ ਕੋਈ ਬਹੁਤਾ ਸ਼ੁਰੂ ਚ ਫਾਇਦਾ ਨਹੀਂ ਹੋਇਆ ਤੇ ਇਹ ਆਮ ਕਰਕੇ ਅਜ਼ੰਪਸ਼ਨ ਆ ਤੇ ਇਹ ਕਹਿੰਦੇ ਇੱਥੋਂ ਹੀ ਇੱਕ ਜਿਹੜਾ ਇਟ ਫੋਲੋਜ਼ ਦੀ ਪ੍ਰੋਸੈਸ ਆਫ ਡੀਕੋਲੋਨਾਈਜੇਸ਼ਨ ਵਾਸ ਮੋਰ ਅਨਸੈਟਲਿੰਗ ਫॉर ਦੀ ਲੈਂਡਡ elite ਦੈਨ ਇਟ ਇਜ਼ ਜਨਰਲੀ ਐਕਸੈਪਟਡ। ਤੇ ਤੀਸਰਾ ਇਹ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਫੈਡਰਲ ਸਕੀਮ ਹੈ ਸੀਗੀਆਂ ਸਿਕੰਦਰ ਨੇ ਬਹੁਤ ਸਾਰੀਆਂ ਟਾਈਮ ਟੂ ਟਾਈਮ ਫਲੋਟ ਕੀਤੀਆਂ, ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ। ਇਹਨਾਂ ਦੇ ਮੁਤਾਬਕ ਜਿਹੜੀ ਹਿਸਟੋਰੀਓਗ੍ਰਾਫੀ ਦੇ ਇਹਦੇ ਮੁਤਾਬਕ ਜਿਹੜੀ ਹਿਸਟੋਰੀਓਗ੍ਰਾਫੀ ਆ there is a consensus that pact did not create problems till the death of Sikandar and got upper hand as he could reorganize Punjab League and could not advance in villages। ਸੋ ਇਹਦੇ ਵਿੱਚ ਉਹਦੇ ਮੁਤਾਬਕ ਪ੍ਰਿੰਸੀਪਲ ਲੂਜ਼ਰ ਜਿਹੜੇ ਨੇ ਅਰਬਨ ਮੁਸਲਿਮ ਲੀਡਰਸ ਲੀਗ ਲੀਡਰਸ ਹੀ ਰਹੇ, ਜਿਨ੍ਹਾਂ ਨੇ ਵੀ ਜਿਹੜੇ ਨਵੇਂ ਲੀਡਰਾਂ ਨੂੰ ਸਪੋਰਟ ਕੀਤਾ ਪੁਰਾਣਿਆਂ ਦੀ ਜਗ੍ਹਾ ਤੇ। ਇਸੇ ਤਰੀਕੇ ਨਾਲ ਜਿਹੜੇ ਕਲੌਜ਼ਸ ਸੀਗੇ ਪੈਕਟ ਦੇ ਉਹਦੇ ਮੁਤਾਬਕ ਬੜੇ ਜਿਹੜੇ ਇਸ ਤਰੀਕੇ ਨਾਲ ਫਰੇਮ ਕੀਤੇ ਹੋਏ ਸੀ ਜਿਹੜੀ ਲੀਗ ਦੇ ਐਡਵਾਂਟੇਜ ਤੇ ਰਹੇ। ਉਹਦੇ ਵਿੱਚੋਂ ਇੱਕ ਖਾਸ ਕਰਕੇ ਜਿਹੜਾ ਕਿ ਜਿੰਨੇ ਵੀ ਮੈਂਬਰ ਨੇ ਉਹ ਯੂਨੀਅਨਿਸਟ ਪਾਰਟੀ ਦੇ ਮੈਂਬਰਸ ਹੋਣਗੇ, ਉਹ ਮੁਸਲਿਮ ਲੀਗ ਦੇ ਮੈਂਬਰ ਵੀ ਹੋਣਗੇ। ਇਸੇ ਤਰ੍ਹਾਂ ਇਹਦੇ ਨਾਲ ਕੀ ਹੋਇਆ ਕਿ ਸੈਪਰੇਟ ਆਇਡੈਂਟੀਟੀ ਜਿਹੜੀ ਹੈ ਮਿਲ ਗਈ ਮੁਸਲਿਮ ਯੂਨੀਅਨਿਸਟ ਨੂੰ, ਤੇ ਜਿਸ ਵਜ੍ਹਾ ਨੇ ਉਹਨਾਂ ਦੇ ਲਈ ਪ੍ਰੋਬਲਮ ਵੀ ਕ੍ਰੀਏਟ ਕੀਤੀ ਜਿਹੜੇ ਨਾਨ ਮੁਸਲਿਮ ਜਿਹੜੇ ਯੂਨੀਅਨਿਸਟ ਸੀਗੇ। ਹੌਲੀ ਹੌਲੀ ਇਹਦੇ ਮੁਤਾਬਕ ਗ੍ਰੈਜੂਅਲੀ ਜਿਹੜਾ ਆ ਸਿਕੰਦਰ ਦੀ ਪੋਜੀਸ਼ਨ ਵਿਜ਼ ਜਿੰਨਾ ਵੀਕਨ ਹੁੰਦੀ ਗਈ ਔਰ ਜਿਹੜਾ ਸਿਕੰਦਰ ਨੇ ਇਹ ਪੈਕਟ ਇਹਦੇ ਮੁਤਾਬਕ ਸਾਈਨ ਕੀਤਾ ਸੀਗਾ ਟੂ ਡਿਫਿਊਜ਼ ਅ ਸਿਚੁਏਸ਼ਨ ਕਿ ਜਿੱਥੇ ਕਾਂਗਰਸ ਦੇ ਉੱਤੇ ਸੈਂਟਰ ਦੇ ਵਿੱਚ ਆ ਜਾਂਦੀ ਆ ਤੇ ਪੰਜਾਬ ਦੇ ਵਿੱਚ ਮੀਡੀਏਟ ਕਰੇਗੀ, ਤੇ ਇਸ ਨੂੰ ਖਤਮ ਕਰਨ ਲਈ ਉਹਨੇ ਇਹ ਜਿਹੜਾ ਪੈਕਟ ਸਾਈਨ ਕੀਤਾ ਸੀ। ਪਰ ਅਲਟੀਮੇਟਲੀ ਜਿਹੜਾ ਆ ਜਿਨ੍ਹਾਂ ਨੇ ਸਿਕੰਦਰ ਨੂੰ ਮੈਨੂਵਰ ਕਰ ਰਿਹਾ ਤੇ ਯੂਨੀਅਨਿਸਟ ਜਿਹੜੇ ਨੇ ਉਹਦਾ ਵੀ ਜਿਹੜਾ ਫਾਇਦਾ ਆ ਉਹ ਮੁਸਲਿਮ ਲੀਗ ਨੂੰ ਤੇ ਜਿਨ੍ਹਾਂ ਨੂੰ ਹੋਇਆ। ਸੋ ਬਹੁਤ ਸਾਰੇ ਆਰਗੂਮੈਂਟਸ ਜਿਹੜੇ ਨੇ ਉਹ ਪਹਿਲਾਂ ਵੀ ਇਹਦੇ ਵਿੱਚੋਂ ਲਏ ਹੋਏ ਨੇ, ਕੋਈ ਆਇਨ ਟੈਲਬਟ ਵੀ ਕਹਿੰਦੇ, ਗਿਲ ਮਾਰਟਨ ਤੇ ਹੋਰਨਾਂ ਦੇ ਵੀ ਇਹ ਆਰਗੂਮੈਂਟਸ ਹੈਗੇ ਨੇ। ਸੋ ਜਿਹੜਾ ਰਾਈਟਰ ਹੈ ਉਹਨੇ ਪੰਜਾਬ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਉਹਨੇ ਇਨਐਪਟ ਹੈਂਡਲਿੰਗ ਆਫ ਕਮਿਊਨਲ ਸਿਚੁਏਸ਼ਨ ਜਿਹੜੀ ਆ ਸਿਕੰਦਰ ਦੀ ਉਹਨੂੰ ਵੀ ਇੱਕ ਵਜ੍ਹਾ ਬਣਾਇਆ।
ਕਿਉਂਕਿ ਜਿਵੇਂ ਸ਼ਹੀਦਗੰਜ ਦਾ ਇਸ਼ੂ ਸੀ, ਖਾਕਸਾਰ ਇੰਸੀਡੈਂਟ ਜਿਹੜਾ 1940 ਵਾਲਾ ਸੀ, ਤੇ ਇਦਾਂ ਹੀ ਮੈਂਬਰਸ਼ਿਪ ਆਫ ਵਾਰ ਬੋਰਡ ਕਮਿਊਨਿਟੀਜ਼ ਦੀ ਉਹ ਗੱਲ ਕਰਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਪ੍ਰੋਸੈਸ ਆਫ ਡੀਕੋਲੋਨਾਈਜੇਸ਼ਨ ਆ ਉਹਨੂੰ ਇਗਨੋਰ ਨਹੀਂ ਕਰ ਸਕਦੇ। ਬੜਾ ਵੱਡਾ ਇੰਪੋਰਟੈਂਟ ਫੈਕਟਰ ਸੀਗਾ ਜਿਹਦੇ ਕਰਕੇ ਯੂਨਾਨਿਸਟ ਜਿਹੜੇ ਪੰਜਾਬ 'ਚ ਉਹ ਸਪੋਰਟ ਲੂਜ਼ ਕਰੀ ਗਏ, ਤੇ ਕਿਉਂਕਿ ਉਹ देयर वाज ਡਰਥ ਆਫ ਫੰਡਸ, ਉਹਨਾਂ ਦੀ ਜਿਹੜੀ ਕਣਕ ਵੀ ਜਿਹੜੀ ਆ ਕਨਫਿਸਕੇਟ ਹੋ ਰਹੀ ਸੀਗੀ, ਪੋਜੀਸ਼ਨ ਆਫ ਯੂਨਾਨਿਸਟ ਵੀਕਨ ਹੋਈ ਗਈ, ਤੇ ਇਹ ਹੋਣਾ ਹੀ ਸੀਗਾ। ਸੋ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਹੁੰਦਾ ਹੈ ਕਿ ਕੋਈ ਕਿਉਂਕਿ ਜਿਹੜੀ ਯੂਨਾਨਿਸਟ ਪਾਰਟੀ ਹੈ ਉਹ ਬ੍ਰਿਟਿਸ਼ ਦੀ ਸਪੋਰਟ ਦੇ ਉੱਤੇ ਸਰਵਾਈਵ ਕਰ ਰਹੀ ਸੀਗੀ, ਸੋ ਜੋ ਲੋਕਾਂ ਨੂੰ ਪਤਾ ਲੱਗਣਾ ਸੀ ਕਿ ਇਹ ਜਾ ਰਹੇ ਆ, ਲੋਕਾਂ ਨੇ ਆਪਣੀਆਂ ਜਿਹੜੀਆਂ ਆਪਣੇ ਸਾਈਡਸ ਬਦਲਣੀਆਂ ਹੀ ਬਦਲਣੀਆਂ ਸੀਗੀਆਂ, ਤੇ ਇਹ ਦੋਨਾਂ ਸਾਈਡ ਤੇ ਹੋਇਆ, ਕੋਈ ਖਾਸ ਵੱਡੀ ਗੱਲ ਨਹੀਂ ਹੈ। ਯੂਨਾਨਿਸਟਾਂ ਤੋਂ ਮੁਸਲਿਮ ਲੀਗ ਨੂੰ ਹੀ ਜਾਣਾ ਸੀ, ਹੋਰ ਉਹਨਾਂ ਕੋਲ ਲੋਕਾਂ ਕੋਲ ਜੇ ਅਸੀਂ ਦੇਖੀਏ ਤੇ ਆਲਟਰਨੇਟਿਵ ਵੀ ਕੋਈ ਨਹੀਂ ਸੀਗਾ। ਜਾਂ ਇਹ ਕਹਿ ਸਕਦੇ ਹਾਂ ਇਹਨਾਂ ਦੇ ਮੁਤਾਬਕ ਕਿ ਜਿਹੜੇ ਦੂਸਰੇ ਗਰੁੱਪਸ ਨੇ ਪੰਜਾਬ 'ਚ ਉਹ ਆਲਟਰਨੇਟਿਵ ਕ੍ਰੀਏਟ ਨਹੀਂ ਕਰ ਸਕਦੇ, ਤੇ ਇਹ ਈਸਟ ਪੰਜਾਬ ਦੇ ਵਿੱਚ ਵੀ ਹੋਇਆ। ਜਿਹੜੇ ਨੇ ਉਹ ਸਾਰੇ ਕਾਂਗਰਸ ਦੇ ਨਾਲ ਚਲੇ ਗਏ। ਦੂਸਰੀ ਜਿਹੜੀ ਗੱਲ ਆ ਇਹਦੇ ਵਿੱਚ ਖਾਕਸਾਰ ਦੀ, ਮੈਂ ਹੁਣ ਕਿਉਂਕਿ ਮੈਨੂੰ ਲੱਗਦਾ ਹੈ ਕਿ ਟਾਈਮ ਬਹੁਤਾ ਨਹੀਂ ਹੈਗਾ, ਮੈਂ ਜ਼ਿਆਦਾ ਨਹੀਂ ਗੱਲ ਕਰੂੰਗੀ ਕਿ ਦੂਸਰੀ ਜਿਹੜੀ ਮੂਵਮੈਂਟ ਹੈ ਉਹ ਖਾਕਸਾਰ ਦੀ ਮੂਵਮੈਂਟ ਦੇ ਉੱਤੇ ਇੱਕ ਆਰਟੀਕਲ ਹੈਗਾ ਕਿ ਕਿਸ ਤਰੀਕੇ ਨਾਲ ਉਹ ਬੇਸ਼ੱਕ ਅਪੋਜ਼ ਕਰਦੇ ਰਹੇ, ਐਜੀਟੇਟਡ, ਐਂਡ ਇੱਦਾਂ ਹੀ ਇੱਕ ਮੈਂ ਸਿੰਧ ਦੀ ਗੱਲ ਕਰਨਾ ਚਾਹੁੰਦੀ ਸੀਗੀ, ਪਰ ਮੈਂ ਹੁਣ ਦੇਖ ਰਹੀ ਹਾਂ ਕਿ ਟਾਈਮ ਬੜਾ ਲਿਮਿਟਿਡ ਆ। ਸੋ ਸਿੰਧ ਦੀ ਗੱਲ ਮੈਂ ਥੋੜੀ ਜੀ ਜ਼ਰੂਰ ਕਰੂੰਗੀ ਕਿ ਜਿਹੜਾ ਅੱਲਾ ਬਖਸ਼ ਸੁਮਰੋ ਹੈ, ਇਹਦੀ ਗੱਲ ਦੋਨੋਂ ਕਰਦੇ ਨੇ, ਸ਼ਮਸੁਲ ਇਸਲਾਮ ਵੀ ਕਰਦੇ ਨੇ, ਕਿਉਂਕਿ ਉਹਨੂੰ ਉਹਦੇ ਉੱਤੇ ਇੱਕ ਉਹਨਾਂ ਨੇ ਬਾਇਓਗ੍ਰਾਫਿਕਲ ਨੋਟ ਵੀ ਲਿਖਿਆ ਆ ਅਲੋਂਗ ਵਿਦ ਅਦਰਸ, ਤੇ ਇਹ ਵਾਲੀ ਕਿਤਾਬ ਦੇ ਵਿੱਚ ਵੀ ਇਹਨੂੰ ਇਹਦੇ ਆਰਟੀਕਲਸ ਦੇ ਵਿੱਚ ਇਸ ਲਈ ਪਾਇਆ ਗਿਆ, ਇਹ ਇਹਨਾਂ ਦੇ ਮੁਤਾਬਕ ਇਹਦਾ ਜਿਹੜਾ ਆਈਡੀਆ ਹੈਗਾ ਆ of Pakistan ਜਾਂ idea of rejecting ਜਿਹੜੀ ਜਿਨਾ ਐਂਡ ਮੁਸਲਿਮ ਲੀਗ ਆ, ਉਹ ਸੇਮ ਨਹੀਂ ਹੈ ਜਿਹੜਾ ਕਿ ਨੈਸ਼ਨਲਿਸਟ ਜਾਂ ਜਿਨ੍ਹਾਂ ਨੂੰ ਇਸਲਾਮ ਪੈਟਰੀਓਟਿਕ ਮੁਸਲਿਮਸ ਕਹਿੰਦਾ ਉਹਦਾ, ਪਰ ਦੋਨੋਂ ਇਹਨੂੰ ਆਪਣੇ ਜਿਹਨੂੰ ਕਹਿ ਸਕਦੇ ਹਾਂ ਕਿ ਹਿੱਸੇ ਦੇ ਵਿੱਚ ਪਾਉਂਦੇ ਨੇ। ਸੋ ਇਹ ਬੜਾ ਇੰਪੋਰਟੈਂਟ ਸਿੰਧੀ ਪੋਲੀਟੀਸ਼ੀਅਨ ਸੀਗਾ 30s ਐਂਡ 40s ਦੇ ਵਿੱਚ। 43 ਦੇ ਵਿੱਚ ਸੁਮਰੋ ਨੇ ਕਦੀ ਵੀ ਲੀਗ ਦੀ ਕੇਅਰ ਨਹੀਂ ਕੀਤੀ, ਕਿਉਂਕਿ ਉਹਦੇ ਲਈ ਇੱਕ ਵੱਡਾ ਆਲ ਇੰਡੀਆ ਲੈਵਲ ਤੇ ਉਹਦੀ ਆਲਰੇਡੀ ਜਿਹੜੀ ਰੈਕੋਗਨੀਸ਼ਨ ਸੀਗੀ, ਉਹਨੂੰ ਬਹੁਤੀ ਜ਼ਰੂਰਤ ਨਹੀਂ ਸੀ। ਪਰ ਸਿੰਧ ਦੀ ਪੋਲਿਟਿਕਸ ਦੇ ਵਿੱਚ ਹੌਲੀ ਹੌਲੀ ਹੀ ਸਟਾਰਟਡ ਲੂਜ਼ਿੰਗ, ਐਂਡ ਇਹਦੇ ਵਿੱਚ ਉਹ ਬਾਰ-ਬਾਰ ਹਿੰਦੂ ਮੁਸਲਿਮ ਸੋਲੀਡੈਰਿਟੀ ਦੀ ਵੀ ਗੱਲ ਕਰਦਾ ਆ। ਫਿਰ ਉਹਨੇ ਇੱਕ ਜਿਹੜੀ ਆਜ਼ਾਦ ਮੁਸਲਿਮ ਕਾਨਫਰੰਸ ਆ ਉਹਦੇ ਵਿੱਚ ਵਾਸ ਅਪੋਜ਼ਡ ਟੂ ਬੋਥ ਮੁਸਲਿਮ ਲੀਗ ਐਂਡ ਕਾਂਗਰਸ ਮੁਸਲਿਮਸ, ਉਹਦਾ ਵੀ ਉਹ ਪਾਰਟ ਰਿਹਾ ਆ। 2 ਵਾਰ ਉਹਦੀ ਮਿਨਿਸਟਰੀ ਡੇਗੀ ਵੀ ਗਈ, ਫਿਰ ਉਹ ਵਾਪਸ ਆਇਆ। ਸੋ ਬਾਅਦ ਦੇ ਵਿੱਚ ਆਥਰ ਜਿਹੜਾ ਇਹਦੇ ਵਿੱਚ ਇੱਕ ਹਾਈਪੋਥੈਟੀਕਲ ਜਿਹਾ ਕੁਐਸਚਨ ਰੇਜ਼ ਕਰਦੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਜੇ ਇਹਦਾ 1943 ਦੇ ਵਿੱਚ ਮਰਡਰ ਹੋ ਜਾਂਦਾ ਹੈ, ਕਿ ਜੇ ਸੁਮਰੋ ਦਾ ਮਰਡਰ ਨਾ ਹੁੰਦਾ 1943 ਦੇ ਵਿੱਚ, ਤੇ ਫਿਰ ਸਿੰਧ ਦੀ ਪੋਜੀਸ਼ਨ ਕੀ ਹੁੰਦੀ। ਸੋ ਦੈਟਸ ਦਾ ਕੁਐਸਚਨ ਰੇਜ਼ਡ by the author, and this question is also raised by others also. ਹੋਰਨਾਂ ਨੇ ਵੀ ਇਹਦਾ ਇਹ ਸਵਾਲ ਨੂੰ ਉਠਾਇਆ ਹੈਗਾ। ਖੁਦਾਈ ਖਿਦਮਤਕਾਰ ਦੀ ਵੀ ਗੱਲ ਕੀਤੀ ਜਾ ਸਕਦੀ ਆ, ਪਰ ਮੈਂ ਹੁਣ ਇਹ ਨਾ ਕਰਕੇ ਅੱਗੇ ਮੈਂ ਥੋੜੇ ਜਿਹੇ ਕੁਐਸਚਨਸ ਨੇ ਜਿਹੜੇ ਇਹ ਅੱਗੇ ਲੈ ਕੇ ਆਉਣਾ ਚਾਹੁੰਦੀ ਹਾਂ, ਜਿਹੜੇ ਕਿ ਜਿਹੜੇ ਐਡੀਟਰਸ ਲਈ ਵੀ ਨੇ, ਕਿ some of the ideas ਤੇ arguments ਜਿਹੜੇ essays ਦੇ ਵਿੱਚ ਨੇ, they do not fit into the scheme, ਜਾਂ ਔਰ ਜਿਹੜੀ line of argument ਆ editors ਦਾ ਉਹਦੇ ਵਿੱਚ fit in ਨਹੀਂ ਹੁੰਦੇ। ਖੈਰ ਉਹ ਜ਼ਰੂਰੀ ਨਹੀਂ ਹੈ ਕਿ ਹੋਣ, ਕਿਉਂਕਿ editors are definitely ਅਸੀਂ ਕਹਿ ਸਕਦੇ ਹਾਂ not responsible for the ideas of individual scholars। ਪਰ ਮੇਰੇ ਕੁਝ ਸਵਾਲ ਜਿਵੇਂ editors ਜੋ ਹੈਗੇ ਨੇ, ਜਿਵੇਂ ਕਿ ਉਹਨਾਂ ਦਾ ਇਹ ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਹੀ ਕਿਹਾ
ਕਿ ਦੇ ਬਲੇਮ ਜਿਹੜੀ ਫੇਲੀਅਰ ਹੈਗੀ ਆ ਟੂ ਸਟਾਪ Jinnah and Muslim League is the intellectual, what they say is the poverty of the critics of the league. So critic ਜਿਹੜੇ ਲੀਗ ਦੇ ਕ੍ਰਿਟਿਕ ਸੀ ਉਹਨਾਂ ਦੀਆਂ ਆਪਣੀਆਂ ਕਮੀਆਂ ਸੀ ਜਿਹਦੇ ਕਰਕੇ ਇਹ ਜਿਹੜੀ they could not stop the Muslim League, but it automatically implies also that ideologues of Muslim League were intellectually superior. So ਮੈਨੂੰ ਇਹਦੇ ਨਾਲ ਥੋੜਾ ਜਿਹਾ ਜਿਹਨੂੰ ਕਹਿ ਸਕਦੀ ਹਾਂ ਕਿ I have a difference with this ਕਿਉਂਕਿ they were definitely clever manipulators and sometimes made unethical pacts also. ਇਹਦੇ ਚ ਇੱਕ ਸਵਾਲ ਜਿਹੜਾ ਮੈਂ ਜ਼ਰੂਰ ਖੜਾ ਕਰਨਾ ਚਾਹੁੰਦੀ ਹਾਂ ਕਿ ਮੁਸਲਿਮ ਲੀਗ ਨੇ ਜਿੱਥੇ ਵੀ ਗਏ ਉਹਨੇ ਆਪਣੇ ਤਰੀਕੇ ਨਾਲ ਆਪਣੇ ਹਿਸਾਬ ਨਾਲ ਜਿਹੜੀ ਜਿਨ੍ਹਾਂ ਦੀ ਮੁਸਲਿਮ ਲੀਗ ਸੀਗੀ ਉਹਨੇ ਕੋਲੀਸ਼ਨਸ ਕੀਤੀਆਂ। ਫॉर एग्जांपल ਇਹ ਚੀਜ਼ਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਿਵੇਂ ਹਿੰਦੂ ਮਹਾਸਭਾ ਨਾਲ ਉਹਨਾਂ ਨੇ ਸਿੰਧ ਚ ਵੀ ਕੋਲੀਸ਼ਨ ਕੀਤੀ, ਬੰਗਾਲ ਚ ਵੀ ਕੀਤੀ ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਚ ਵੀ ਕੀਤੀ। ਸੋ ਦੋਨੋਂ ਅਲੱਗ-ਅਲੱਗ ਇੱਕ ਮੁਸਲਿਮ ਨੇਸ਼ਨ ਦੇ ਹਾਮੀ ਨੇ, ਇੱਕ ਹਿੰਦੂ ਨੈਸ਼ਨਲਿਜ਼ਮ ਦੇ ਹਾਮੀ ਨੇ ਤੇ ਉਹ ਕਿਸ ਤਰੀਕੇ ਨਾਲ ਇਕੱਠੇ ਆਉਂਦੇ ਆ। ਸੋ ਮੇਰੇ ਹਿਸਾਬ ਨਾਲ ਤੇ ਬੜੇ ਅਨਐਥੀਕਲ ਜੇ ਪੈਕਟ ਸੀਗੇ ਜਾਂ ਕੋਈ ਕਹਿ ਸਕਦੇ ਹੋ। ਦੂਸਰਾ ਇਹਨਾਂ ਨੂੰ ਇਹ ਵੀ ਕਹਿ ਸਕਦੇ ਆ ਕਿ ਦੇ ਵਰ ਵੈਰੀ ਸਮਾਰਟ ਪੈਕਟਸ ਕਿ ਉਸ ਵਕਤ ਦੀ ਜ਼ਰੂਰਤ ਦੇ ਹਿਸਾਬ ਨਾਲ ਉਹਨਾਂ ਨੇ ਕਰ ਲਏ ਤੇ ਫਿਰ ਛੱਡ ਦਿੱਤੇ। ਸੋ ਇਹ ਤੇ ਦੇਖਣ ਦਾ ਨਜ਼ਰੀਆ ਆ। ਸੋ ਮੈਂ ਡੈਫੀਨੇਟਲੀ ਇਹ ਸਾਰੀ ਚੀਜ਼ ਨੂੰ ਅਨਐਥੀਕਲ ਹੀ ਦੇਖਦੀ ਹਾਂ। ਦੂਸਰਾ ਜਿਹੜਾ ਕਨਸੈਪਟ ਆਫ ਰਿਲੀਜਨ ਬੇਸਡ ਨੇਸ਼ਨ ਜਿਹੜਾ ਆ ਇਹ ਬੜਾ ਇੱਕ ਫਾਲਟੀ ਆ ਐਜ਼ ਦੀ ਨੇਸ਼ਨਸ ਫਾਰਮਡ ਔਨ ਦੀ ਬੇਸਿਸ ਆਫ ਰਿਲੀਜਨ। ਆਪਾਂ ਦੇਖਿਆ ਹੀ ਆ ਮੈਡੀਵਲ ਯੂਰਪ ਦੇ ਵਿੱਚ ਵੀ ਸਰਵਾਈਵ ਨਹੀਂ ਕੀਤੀਆਂ ਤੇ ਨਾ ਹੀ ਬਹੁਤੀਆਂ ਸਰਵਾਈਵ ਕਰਦੀਆਂ। ਰੀਸੈਂਟ ਐਗਜ਼ਾਮਪਲ ਸਾਡੇ ਕੋਲ ਹੁਣ ਬੰਗਲਾਦੇਸ਼ ਤੇ ਨੇਪਾਲ ਦੀ ਆ, ਉਹ ਵੀ ਆਪਣੇ ਉਸ ਆਈਡੀਆ ਤੋਂ ਵਾਪਸ ਮੁੜ ਰਹੇ ਨੇ। ਇੱਕ ਹੋਰ ਜਿਹੜੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਇੰਟਰੋਡਕਸ਼ਨ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਨੰਬਰ ਆਫ ਜਿਹੜੀਆਂ ਆਰਗੇਨਾਈਜੇਸ਼ਨ were opposing the idea of Pakistan did not totally reject the idea of Pakistan. So ਇਹਦੇ ਤੇ ਵੀ ਮੈਨੂੰ ਥੋੜਾ ਜਿਹਾ ਹੈਗਾ ਆ ਜਿਹਨੂੰ ਕਹਿ ਸਕਦੇ ਹੋ ਡਿਫਰੈਂਸ ਔਨ ਦਿਸ ਆਲਸੋ। ਇਹ ਜਿਵੇਂ ਕਹਿੰਦੇ ਨੇ ਕਿ ਉਹ ਸਾਰੀਆਂ ਆਰਗੇਨਾਈਜੇਸ਼ਨ ਦਾ ਇੱਕ ਆਪਣਾ ਆਈਡੀਆ ਸੀਗਾ ਪਾਕਿਸਤਾਨ ਦਾ। ਇਹ ਕਹਿਣਾ ਸ਼ਾਇਦ ਉਹਨਾਂ ਮੇਰੇ ਹਿਸਾਬ ਨਾਲ ਸਹੀ ਨਹੀਂ ਹੋਏਗਾ। ਦੇ ਮੇ ਹੈਵ ਸਮ ਆਫ ਦੈਮ, ਕੁਝ ਦਾ ਆਪਣਾ ਹੋ ਸਕਦਾ, ਪਰ ਬਹੁਤ ਸਾਰੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ 14 ਆਰਟੀਕਲਸ ਦੇ ਵਿੱਚੋਂ ਕੁਝ ਜਿਹੜੇ ਹੈਗੀਆਂ ਨੇ ਆਰਗੇਨਾਈਜੇਸ਼ਨਸ ਜਾਂ ਇੰਡੀਵਿਜੂਅਲਸ ਦੀ ਗੱਲ ਕੀਤੀ ਆ, ਦੇ ਮੇ ਹੈਵ ਐਨ ਆਈਡੀਆ ਆਫ ਮੁਸਲਿਮ ਐਜ਼ separate entity or even GOM, which is not territorial. So ਜਿਵੇਂ ਮੌਲਾਨਾ ਮਦਿਆਨੀ 1927 ਦੇ ਵਿੱਚ ਇਕਬਾਲ ਦੇ ਇੱਕ ਉਹਦੇ ਤੇ ਗੱਲ ਕਰਦੇ ਨੇ, ਜਦੋਂ ਇਕਬਾਲ ਨੇ ਉਹਨਾਂ ਨੂੰ ਕੁਝ ਕਿਹਾ ਤਾਂ ਉਹਦੇ ਚ ਉਹ ਕਹਿੰਦੇ ਕਿ ਮਾਡਰਨ ਏਜ ਦੇ ਵਿੱਚ ਨੇਸ਼ਨਸ are based on homeland, not religion. ਮੇਰੇ ਹਿਸਾਬ ਨਾਲ ਜਿਹੜੇ ਬਹੁਤ ਸਾਰੇ opponents of the idea of Pakistan ਆ, they fit into this category ਕਿਉਂਕਿ where they have as much association with their homeland as with their religion. So ਜਿਹੜੀ homeland ਨਾਲ association ਆ ਇਹ ਆਪਣੇ ਆਪ ਚ ਹੀ ਬਹੁਤ ਉੱਪਰ ਵਾਲੀ ਗੱਲ ਹੈਗੀ ਆ। ਜੇ ਇਹ ਨਾ ਹੁੰਦੀ ਤੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲੜਾਈਆਂ ਜਿਹੜੀਆਂ ਵਿਦਨ ਦੀ ਰਿਲੀਜਨ ਨਾ ਹੁੰਦੀਆਂ, ਵਿਦਨ ਦੀ ਸੈਕਟਸ ਨਾ ਹੁੰਦੀਆਂ। ਬਹੁਤ ਸਾਰੇ ਧਰਮ ਜਿਹੜੇ ਨੇ ਦੁਨੀਆ ਦੇ ਵਿੱਚ ਪੂਰੀ ਦੁਨੀਆ 'ਚ ਫੈਲੇ ਹੋਏ ਨੇ, ਪਰ ਫਿਰ ਵੀ ਵੀ ਆਰ ਵਿਟਨੈਸ ਟੂ ਐਵਰੀਥਿੰਗ। ਇਹ ਜਿਹੜਾ ਮੁਸਲਿਮ ਲੀਗ ਦਾ ਤੇ ਜਿਨ੍ਹਾਂ ਨੇ ਤੇ ਇੱਕ ਵਾਰ ਵੀ ਨਹੀਂ ਅਸੀਂ ਕਹਿ ਸਕਦੇ ਕਿ ਸੋਚਿਆ ਕਿ ਬਾਕੀ ਹਿੰਦੁਸਤਾਨ ਦੇ ਮੁਸਲਿਮ ਜਿਹੜੀ ਦਾ ਕੀ ਬਣੂਗਾ, ਸਪੈਸ਼ਲੀ ਮੁਸਲਿਮ ਆਫ ਸਾਊਥ ਇੰਡੀਆ ਤੇ ਉਹਨਾਂ ਦੇ ਕਿਸੇ ਉਸ ਦੇ ਵਿੱਚ ਡਿਸਕਸ਼ਨ ਦਾ ਪਾਰਟ ਹੀ ਨਹੀਂ ਹੈ। ਸੋ ਜੇ ਇਹ ਸੀਗਾ ਤੇ ਫਿਰ what was wrong with the idea of pan-Islam and later hijrat of thousands of to Islamic lands during the First World War? So ਉਹਨਾਂ ਦੇ ਨਾਲ ਕੀ ਹੋਇਆ ਮੁਸਲਿਮ ਜਿਹੜੀਆਂ ਨੇਸ਼ਨਸ 'ਚ ਜਾ ਕੇ, ਸਾਨੂੰ ਸਭ ਨੂੰ ਪਤਾ ਹੀ ਹੈ, ਸਾਨੂੰ ਉਹਦੇ ਬਾਰੇ
ਬਹੁਤੀ ਗੱਲ ਕਰਨ ਦੀ ਲੋੜ ਨਹੀਂ। तो मैं एक ਜਿਹੜੇ ਆਖਰ ਦੇ ਵਿੱਚ, ਕਿਉਂਕਿ ਮੇਰੇ ਕੋਲ ਟਾਈਮ ਤੇ ਹੋ ਚੱਲਿਆ ਆ, ਮੈਂ ਗੱਲ ਕਰੂੰਗੀ ਕਿ ਤੁਸੀਂ ਇਹ ਕੁਝ ਜਿਹੜੇ ਨੇ ਜਿਵੇਂ ਹਰਾਰ ਜਿਹੜੇ ਪੰਜਾਬ ਤੋਂ ਉਹ ਕਿਉਂ ਛੱਡ ਦਿੱਤੇ, ਤੇ ਜੇ ਇਹ ਛੱਡਣੇ ਸੀਗੇ ਤੇ ਫਿਰ ਸਿਕੰਦਰ ਹਯਾਤ ਖਾਨ ਨੂੰ ਕਿਉਂ ਲਿਆ, ਮੌਲਾਨਾ ਮਦਾਨੀ ਆਫ ਦਿਓਬੰਦ ਤੇ ਖੁਦਾਈ ਖਿਦਮਤਗਾਰਸ ਨੂੰ ਕਿਉਂ ਲਿਆ, ਕਿਉਂਕਿ ਹਯਾਤ ਦਾ ਮੁਸਲਿਮ ਕੌਮ ਔਰ ਪਾਕਿਸਤਾਨ ਦਾ ਕੀ ਆਈਡੀਆ ਸੀਗਾ ਇਸ ਆਰਟੀਕਲ 'ਚ ਕਿਤੇ ਨਹੀਂ ਦਿਖਦਾ। ਖੁਦਾਈ ਖਿਦਮਤਗਾਰ ਥਰੂ ਆਊਟ ਰਿਜੈਕਟਡ ਦੀ ਆਈਡੀਆ, ਔਰ ਜਿਹੜਾ ਉਹਨਾਂ ਦਾ ਆਈਡੀਆ ਆ ਆਫ देयर ਓਨ ਟੈਰੀਟਰੀ, ਇਟ ਇਜ਼ ਬੇਸਡ ਔਨ देयर ਟੈਰੀਟਰੀ। ਹੁਣ ਇਹ ਜਿਹੜੀਆਂ ਅਜ਼ੰਪਸ਼ਨਸ ਸੌਰੀ ਓਮਿਸ਼ਨਸ ਨੇ ਜਾਂ ਐਡੀਸ਼ਨਸ ਨੇ, ਇਹ ਡੈਲੀਬਰੇਟ ਨੇ ਜਾਂ ਉਹਦੇ ਉੱਤੇ ਸਕਾਲਰਸ ਦੀ ਅਵੇਲੇਬਿਲਿਟੀ ਨਹੀਂ ਹੈ ਜਿਨ੍ਹਾਂ ਨੇ ਇਹਨਾਂ ਸਬਜੈਕਟਸ ਤੇ ਕੰਮ ਕੀਤਾ ਹੋਵੇ। ਸੋ ਆਖਰ 'ਚ ਤੇ ਮੈਂ ਇਹੀ ਕਰਾਂਗੀ ਕਿ ਜੋ ਵੀ ਹੋਇਆ ਉਹਨੇ ਦੋਨੋਂ ਸਾਈਡ ਦੀਆਂ ਮਾਈਨੋਰਿਟੀਜ਼ ਬੋਥ ਇਨ ਇੰਡੀਆ ਐਂਡ ਪਾਕਿਸਤਾਨ ਦੇ ਬਾਰੇ ਨਹੀਂ ਸੋਚਿਆ, ਕਿਉਂਕਿ ਉਹਨਾਂ ਦੀ ਸਕੀਮ ਦਾ ਹਿੱਸਾ ਹੀ ਨਹੀਂ ਸੀਗਾ। ਤੇ ਕੋਈ ਜਿਵੇਂ 10% ਤੋਂ % ਵੋਟਰ ਸੀਗੇ ਜਿਨ੍ਹਾਂ ਨੇ ਪੂਰੇ ਬਾਕੀ ਹਿੰਦੁਸਤਾਨ ਦੀ ਅਸੀਂ ਕਹਿ ਸਕਦੇ ਹਾਂ ਕਿ ਫੇਟ ਨੂੰ ਡਿਸਾਈਡ ਕੀਤਾ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਮੈਡਮ, ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ। ਔਰ ਹੁਣ ਸਾਡੇ ਸੈਕੰਡਰੀ ਵਿਊਅਰ ਅਮਰ ਰਿਆਜ਼ ਸਾਹਿਬ ਅੱਜ ਸਾਡੇ ਨਾਲ ਨੇ, ਅਸੀਂ ਹੁਣ ਉਹਨਾਂ ਕੋਲੋਂ ਵੀ ਜਿਹੜੀ ਹੈ ਗੱਲਬਾਤ ਸੁਣਨੇ ਆ ਇਸ ਕਿਤਾਬ ਦੇ ਹਵਾਲੇ ਨਾਲ। ਜੀ ਸਰ, ਜੀ ਆਇਆਂ ਨੂੰ। ਕੀ ਹਾਲ ਚਾਲ ਨੇ? ਬਿਲਕੁਲ ਠੀਕ ਠਾਕ ਹੈ। ਤੇ ਸਰ ਹੁਣ ਅਸੀਂ ਤੁਹਾਡੇ ਨਾਲ ਚਲੀਏ ਗੱਲਬਾਤ ਤੁਹਾਡੇ ਕੋਲ ਹੁਣ ਸੁਣਨਾ ਚਾਹਾਂਗੇ ਇਸ ਕਿਤਾਬ ਦੇ ਹਵਾਲੇ ਨਾਲ। ਜਨਾਬ ਇਸ ਸਕਰੀਨ ਹੁਣ ਤੁਹਾਡੇ ਕੋਲ ਹੈ ਸਰ। ਜੀ ਕਿਤਾਬ ਤੇ ਜ਼ਾਹਿਰ ਹੈ ਫਿਰ ਜਿਹਦੇ ਪਹਿਲੀ ਗੱਲ ਤੇ ਮੈਂ ਕਰਦਾ ਕਿ ਜਿਸ ਤਰ੍ਹਾਂ ਕਹਿੰਦੇ ਨਾ ਦੋ ਮੁੱਲਾਂ ਦੇ ਵਿੱਚ ਮੁਰਗੀ ਹਰਾਮ ਹੁੰਦੀ ਹੈ ਜੀ, ਤੇ ਅੱਜ ਤੇ ਮੈਂ ਫਸ ਗਿਆ ਦੋ ਪ੍ਰੋਫੈਸਰਾਂ ਦੇ ਅੰਦਰ, ਤੇ ਉਹਨੂੰ ਪਤਾ ਨਹੀਂ ਪ੍ਰੋਫੈਸਰ ਜਿਹੜੇ ਹੈਗੇ ਨੇ ਕੀ ਕਰਦੇ ਨੇ, ਲੇਕਿਨ ਮੈਨੂੰ ਤੇ ਉਹੀ ਗੱਲ ਕਰਨੀ ਹੈ ਜਿਹੜੀ ਮੈਨੂੰ ਸਮਝ ਆਈ। ਤੇ ਪਹਿਲੀ ਗੱਲ ਜਿਹੜੀ ਜਿੰਨੀ ਵੀ ਅਸੀਂ ਗੱਲ ਕਰ ਲਈਏ, ਜਿਹੜੀ ਬੁਨਿਆਦੀ ਗੱਲਾਂ ਨੇ ਕੁਛ, ਉਹ ਹੈਗੀ ਹੈ ਕਿ ਜਿਸ ਤਰ੍ਹਾਂ ਅਸੀਂ ਯੂਰਪ ਦਾ ਪੜ੍ਹਨੇ ਹਾਂ ਕਿ ਜੀ ਉਹ ਜਾਗੀਰਦਾਰੀ ਤੋਂ ਸਰਮਾਇਆਦਾਰੀ ਤੱਕ ਕਿਸ ਤਰ੍ਹਾਂ ਆਇਆ, ਔਰ ਉਹ ਮੈਗਨਾ ਕਾਰਟਾ ਤੋਂ ਲੈ ਕੇ ਤੇ 20ਵੀਂ ਸਦੀ ਤੱਕ ਜਿਹੜਾ ਹੈਗਾ ਇੱਕ ਤਾਰੀਖ ਦੀ ਨਹੀਂ ਹੈਗੀ, ਉਹ ਜੋੜ ਜਾੜ ਕੇ ਜਿਹੜਾ ਹੈਗਾ ਸਾਨੂੰ ਪੜ੍ਹਾਈ ਜਾਂਦੀ ਹੈ। ਤੇ ਲੋਕੀ ਤੇ ਉਹਦੇ 'ਚ ਵੀ ਨਹੀਂ ਹੈਗੇ ਸਨ। ਲੋਕੀ ਜਿਹੜੇ ਨੇ ਉਹ ਇਸ ਪਾਰਟੀਸ਼ਨ ਦੀ ਪੋਲੀਟਿਕਸ ਦੇ ਵਿੱਚ ਵੀ ਨਹੀਂ ਹੈਗੇ ਸਨ। ਵੀ ਤੁਸੀਂ ਅਗਰ ਜਮਹੂਰੀਅਤ ਦੇ ਉੱਤੇ ਵੀ ਗੱਲ ਕਰੋ, ਅਡਲਟ ਫਰੈਂਚਾਈਜ਼ ਤੇ ਹੁਣ ਸ਼ੁਰੂ ਹੋਇਆ, ਯਾਨੀ 1918 ਤੇ 1928 ਦੇ ਵਿੱਚ ਜਾ ਕੇ ਬਰਤਾਨੀਆ ਨੇ ਮਤਲਬ ਕਿ ਔਰਤਾਂ ਤੱਕ ਨੂੰ, ਅਮਰੀਕਾ ਤੱਕ ਨੇ 1964 ਦੇ ਵਿੱਚ ਜਾ ਕੇ ਕਾਲੀਆਂ ਨੂੰ ਵੋਟ ਦਾ ਹੱਕ ਦਿੱਤਾ। ਤੇ ਲੋਕਾਂ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਇਸ ਪੂਰੇ ਪ੍ਰੋਸੈਸ ਦੇ ਵਿੱਚ, ਪਹਿਲੀ ਗੱਲ ਤੇ ਇਹ ਹੈ ਕਿ ਇਹਦੀ ਨਾ ਗੱਲ ਕਰਿਆ ਕਰੋ, ਐਵੇਂ ਝੂਠ ਕਿਉਂ ਬੋਲਣਾ ਹੈਗਾ। ਲੋਕਾਂ ਦਾ ਕੋਈ ਤਾਲੁਕ ਨਹੀਂ ਹੈਗਾ ਸਾਰੇ ਕੰਮ ਦੇ ਨਾਲ ਪੂਰੀ ਦੁਨੀਆ ਦੇ ਅੰਦਰ, ਇਹ ਨਹੀਂ ਕਿ ਸਾਡੇ ਅੰਦਰ। ਇਹ ਯੂਰਪ ਵਾਲਾ ਜਿਹੜਾ ਉਹ ਅਰਸਤੂ ਤੋਂ ਥੀਸਿਸ ਲੈ ਕੇ ਆਉਂਦੇ ਨਾ, ਉਹ ਮੈਨੂੰ ਨਾ ਸੁਣਾਉਣਾ। ਲੋਕਾਂ ਦਾ ਕੋਈ ਤਾਲੁਕ ਨਹੀਂ ਹੈਗਾ। ਲੋਕ ਤੇ ਆਹਿਸਤਾ ਆਹਿਸਤਾ ਜਿਹੜਾ ਹੈਗਾ ਨਾ 20th ਸੈਂਚੁਰੀ ਦੇ ਸੈਕਿੰਡ ਹਾਫ ਦੇ ਵਿੱਚ ਥੋੜੀ ਬਹੁਤ ਜਾਗਰਤੀ ਆਈ ਹੈ। ਇਹ ਹੁਣ ਵੀ ਤੁਸੀਂ ਚੁੱਕ ਲਓ 193 ਮੁਲਕਾਂ ਚੋਂ ਕਿੰਨੇ ਮੁਲਕਾਂ ਦੇ ਅੰਦਰ ਅਡਲਟ ਫਰੈਂਚਾਈਜ਼ ਹੈਗਾ। ਤੇ ਇਸ ਤਰ੍ਹਾਂ ਸੇ ਲੋਕਾਂ ਦੀ ਗੱਲ ਕਰਨੀ ਜਿਹੜੀ ਹੈਗੀ ਨਾ, ਇਹਨੂੰ ਤੇ ਸਾਈਡ ਤੇ ਕਰ ਦਿਓ। ਇਹ ਸਾਨੂੰ ਚਾਹੀਦਾ ਆਪਣਾ ਜ਼ਰਾ ਆਪਣੇ ਥੀਸਿਸ ਨੂੰ ਮਜ਼ਬੂਤ ਕਰਨ ਵਾਸਤੇ ਹੀ ਲੋਕ ਪਾ ਦਿੰਦੇ ਆ ਵਿੱਚ। ਲੋਕਾਂ ਦਾ ਕੋਈ ਤਾਲੁਕ ਨਹੀਂ। ਇਹ ਅਸ਼ਰਾਫੀਆ ਦੇ ਅੰਦਰ ਪਾਵਰ ਪੋਲੀਟਿਕਸ ਸੀ, ਅਸ਼ਰਾਫੀਆ ਦੀ ਲੜਾਈ ਸੀ। ਇਹਦੇ ਚੋਂ ਐਥਿਕਸ ਕੱਢਣਾ ਜਿਹੜਾ ਹੈਗਾ ਉਹ ਤੇ ਵੈਸੇ ਹੀ ਬੇਕਾਰ ਗੱਲ ਹੈਗੀ। ਉਹ ਕਾਂਗਰਸ ਜਿਹੜੀ ਉਹ ਮਹਾਸਭਾ ਦੀ ਲੀਡਰ ਨਹੀਂ ਸੀ, ਮਹਾਸਭਾ ਦੇ ਨਾਲ ਮਿਲ ਕੇ ਨਹੀਂ ਚੱਲਦੇ ਸਨ ਕਾਂਗਰਸ ਵਾਲੇ। ਔਰ ਫਿਰ ਬਿੱਲ ਆਖਰ ਜਿਹੜਾ ਹੈਗਾ ਉਹਦੇ ਚੋਂ ਹੁਣ ਮੋਦੀ ਨਿਕਲ ਆਇਆ। ਇਸ ਵਾਸਤੇ ਇਹ ਪਾਵਰ ਪੋਲੀਟਿਕਸ ਦੇ ਵਿੱਚ ਹਰ ਕਿਸਮ ਦੇ ਅਲਾਈਐਂਸਿਸ ਚੱਲਦੇ ਨੇ। ਇਹ ਅਲਾਈਐਂਸਿਸ ਜਿਹੜੇ ਹੈਗੇ ਨਾ, ਇਹਨਾਂ ਦੇ ਉੱਤੇ ਵੀ ਜ਼ਿਆਦਾ ਗੱਲ ਅਸੀਂ ਕਰਾਂਗੇ, ਲੇਕਿਨ ਇਹ ਹੈਗਾ ਕਿ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇਹ ਪਾਵਰ ਪੋਲੀਟਿਕਸ ਹੈਗੀ ਸੀ, ਔਰ ਇਸ ਪਾਵਰ ਪੋਲੀਟਿਕਸ ਨੂੰ ਦੇ ਵਿੱਚ ਜਿਸ ਨੂੰ ਜੋ ਸੂਟ ਕਰਦਾ ਉਹ ਕਰਦਾ। ਅੱਜ ਵੀ ਕਰਦੇ ਨੇ, ਕੱਲ ਵੀ ਕਰਦੇ ਸਨ। ਹੁਣ ਪਾਵਰ ਪੋਲੀਟਿਕਸ ਜਿਹੜੀ ਹੈਗੀ ਹੈ ਉਸ ਨੂੰ ਤੁਸੀਂ ਪਾਵਰ ਪੋਲੀਟਿਕਸ ਹੀ ਰਹਿਣ ਦਿਓ, ਉਹਦੇ ਚੋਂ ਨਜ਼ਰੀਆ ਔਰ ਆਈਡੀਓਲੋਜੀ ਔਰ ਕਦੀ ਕੁਛ ਕੱਢਣਾ, ਇਹ ਮੇਰਾ ਖਿਆਲ ਹੈ ਕੰਮ ਠੀਕ ਨਹੀਂ ਹੈਗਾ। ਇਲੈਕਸ਼ਨ, ਉਹ ਕਿਹੜੇ ਇਲੈਕਸ਼ਨ? 46 ਦੇ ਇਲੈਕਸ਼ਨ ਕੱਢੋ, ਹਾਂ ਕਿੰਨੇ ਲੋਕ ਵੋਟ ਪਾ ਸਕਦੇ ਸਨ। 37 ਦੇ ਇਲੈਕਸ਼ਨ ਕੱਢ ਲਓ, ਉਹ ਇਲੈਕਸ਼ਨ ਕੱਢ ਲਓ ਜਿਹੜੇ 1923 ਦੇ ਵਿੱਚ ਹੋਏ ਸਨ ਔਰ 26 ਚ ਹੋਏ ਸਨ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ। ਜ਼ਰਾ ਉਹਨਾਂ ਦੀ ਨੰਬਰ ਆਫ
ਦੇਖੋ ਐਲੀਜੀਬਲ ਵੋਟਰ ਕਿੰਨੇ ਹੈਗੇ ਸਨ, ਯਾਨੀ ਵੋਟਰ ਐਲੀਜੀਬਲ ਹੀ ਜਿਹੜਾ ਹੈਗਾ ਨਾ ਉਹ 15-20% ਹੋਣਗੇ ਨਹੀਂ ਹੈ ਨੇ, ਔਰ ਫਿਰ 35 ਦੇ ਵਿੱਚ ਥੋੜੇ ਜਿਹੇ ਵੱਧ ਗਏ, 46 ਥੋੜੇ ਜਿਹੇ ਵੱਧ ਗਏ। ਉਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਨੁਮਾਇੰਦਾ ਹੋ ਗਏ ਨੇ, ਉਹ ਕਾਂਗਰਸ ਹੋਏ ਜਾਂ ਮੁਸਲਿਮ ਲੀਗ ਹੋਏ ਜਾਂ ਕੋਈ ਹੋਰ ਹੋਣ। ਤੇ ਮਤਲਬ ਹੈ ਕਿ ਥੋੜੀ ਜੀ ਗੱਲ ਜਿਹੜੀ ਹੈਗੀ ਸਾਨੂੰ, ਐਲੀਜੀਬਲ ਵੋਟਰ ਨਹੀਂ ਹੈਗੇ ਸਨ, ਲੋਕਾਂ ਦੇ ਕੋਲ ਵੋਟ ਦਾ ਹੱਕ ਹੀ ਨਹੀਂ ਹੈਗਾ ਸੀ। ਕਿਉਂਕਿ ਜਨਾਬ ਸਰਕਾਰੀ ਮੁਲਾਜ਼ਮਾਂ ਦੇ ਕੋਲ ਹੈਗਾ, ਤੇ ਫਿਰ ਕੁਝ ਦੌਲਤਮੰਦਾਂ ਦੇ ਕੋਲ ਹੈਗਾ, ਆਮ ਆਦਮੀ ਦਾ ਤਲਕ ਹੀ ਕੋਈ ਨਹੀਂ ਉਹਦੇ ਨਾਲ, ਵੋਟ ਪਾ ਹੀ ਨਹੀਂ ਸਕਦਾ ਸੀ, ਉਹਦੇ ਕੋਲ ਵੋਟ ਦਾ ਹੱਕ ਹੀ ਨਹੀਂ ਹੈਗਾ ਸੀ। ਜਦੋਂ ਵੋਟ ਦਾ ਹੱਕ ਨਹੀਂ ਹੈਗਾ ਸੀ ਤੇ ਫਿਰ ਇਸ ਨੂੰ ਸਾਨੂੰ ਹੋਰ ਤਰ੍ਹਾਂ ਐਡਰੈਸ ਕਰਨਾ ਚਾਹੀਦਾ। ਲੇਕਿਨ ਕਿਉਂਕਿ ਸਾਨੂੰ ਕੁਝ ਲੋਕਾਂ ਨੇ ਆਖਰ ਦੇ ਵਿੱਚ ਕਾਂਗਰਸ ਨੂੰ ਜਸਟੀਫਾਈ ਕਰਨਾ ਹੁੰਦਾ ਤੇ ਭਾਰਤ ਮਾਤਾ ਨੂੰ ਜਸਟੀਫਾਈ ਕਰਨਾ ਹੁੰਦਾ, ਕੁਝ ਲੋਕਾਂ ਨੇ ਜਿਹੜਾ ਹੈਗਾ ਮੁਸਲਿਮ ਲੀਗ ਨੂੰ ਜਸਟੀਫਾਈ ਕਰਨਾ ਹੁੰਦਾ, ਤੇ ਉਹਦੇ ਨਤੀਜੇ 'ਚ ਹੁੰਦਾ ਕੀ ਹੈ, ਉਹਦੇ ਨਤੀਜੇ ਜਿਹੜੀ ਅਸਲ ਗੱਲ ਹੈ ਉਹ ਵਿੱਚੋਂ ਗੁਆਚ ਜਾਂਦੀ ਹੈ, ਔਰ ਉਹ ਗੁਆਚੀ ਹੋਈ ਹੈ ਹਲੇ ਤੱਕ। ਇਹ ਜਿਹੜੀ ਕਿਤਾਬ ਹੈ, ਕਿਤਾਬ ਦੇ ਜ਼ਾਹਿਰ ਹੈ ਬਹੁਤ ਸਾਰਾ ਨੂੰ ਪੜ੍ਹ ਕੇ ਤੇ ਬਹੁਤ ਕੁਝ ਸਮਝਣ ਦਾ ਮੌਕਾ ਮਿਲਿਆ, ਔਰ ਬਹੁਤ ਸਾਰੇ ਨਏ ਰੈਫਰੈਂਸਿਸ ਵੀ ਮੈਂ ਦੇਖੇ, ਔਰ ਬਹੁਤ ਸਾਰੀ ਚੀਜ਼ਾਂ ਮੈਂ ਪਹਿਲੇ ਵੀ ਦੇਖੀਆਂ ਹੋਈਆਂ ਸਨ, ਉਹ ਦੁਬਾਰਾ ਇਹਦੇ ਵਿੱਚ ਦੇਖੀਆਂ। ਮੈਂ ਥੋੜੀ ਜੀ ਗੱਲ ਇਸ ਕਿਤਾਬ ਦੇ ਉੱਤੇ ਕਰਨਾ ਚਾਹਾਂਗਾ। ਇਹ ਤਾਂ ਬੇਸਿਕ ਗੱਲ ਮੈਂ ਕਰ ਲਈ ਹੈ ਕਿ ਇਹਦੇ ਵਿੱਚ 10 ਬੰਦਿਆਂ ਦੇ ਉੱਤੇ ਮਜ਼ਮੂਨ ਹੈਗੇ ਨੇ। ਹੁਸੈਨ ਅਹਿਮਦ ਮਦਨੀ ਸਾਹਿਬ ਦੇ ਉੱਤੇ ਹੈਗੇ ਨੇ, ਉਹ ਬਲ ਜੀ ਉਹਨੂੰ ਮਦਨੀ ਨੂੰ ਬੋਲ ਨਹੀਂ ਸਕਦੇ ਸਨ, ਲੇਕਿਨ ਹੁਸੈਨ ਅਹਿਮਦ ਮਦਨੀ ਸਾਹਿਬ ਹੈਗੇ। ਫਿਰ ਮੀਆਂ ਇਫਤਖਾਰੁਦੀਨ ਦੇ ਉੱਤੇ ਹੈਗਾ, ਫਿਰ ਆਪਣਾ ਚੌਧਰੀ ਰਹਿਮਤ ਅਲੀ ਸਾਹਿਬ ਦੇ ਉੱਤੇ ਹੈਗਾ, ਇੱਕ ਮੌਲਾਨਾ ਮਦੂਦੀ ਤੇ ਹੈਗਾ, ਇੱਕ ਅਸ਼ਰਫ ਅਲੀ ਥਾਨਵੀ ਤੇ ਹੈਗਾ, ਫਿਰ ਅਲਾਮਾ ਮਸ਼ਰਕੀ ਸਾਹਿਬ ਦੇ ਉੱਤੇ ਹੈਗਾ, ਗੁਫਾਰ ਖਾਨ ਤੇ ਹੈਗਾ, ਫਿਰ ਅੱਲਾ ਬਖਸ਼ ਸੋਮਰੋ ਤੇ ਹੈਗਾ, ਫਿਰ ਸਿਕੰਦਰ ਹਯਾਤ ਤੇ ਹੈਗਾ, ਤੇ ਇੱਕ ਸ਼ੌਕਤ ਉਸਮਾਨੀ ਤੇ ਹੈਗਾ। ਉਸ ਤੋਂ ਬਾਅਦ 4 ਆਰਟੀਕਲ ਜਿਹੜੇ ਹੈਗੇ ਨੇ, ਇੱਕ ਬਲੋਚਿਸਤਾਨ ਤੇ ਹੈਗਾ, ਜਿੱਥੇ ਕੋਈ ਪੋਲਿਟਿਕਸ ਵੈਸੇ ਹੈ ਕੋਈ ਨਹੀਂ ਸੀ, ਜਿਹੜੀ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਇਆ ਵੀ ਬਹੁਤ ਹੀ ਮਤਲਬ ਹੈ ਕਿ ਉਸ ਨੂੰ ਮੈਨੂੰ ਨਹੀਂ ਸਮਝ ਆਈ ਕਿ ਉਹ ਕਿਉਂ ਇਹਨਾਂ ਨੇ। ਇਸੇ ਤਰ੍ਹਾਂ ਇੱਕ ਸ਼ੀਆ ਪੋਲਿਟਿਕਸ ਤੇ ਇੱਕ ਆਰਟੀਕਲ ਹੈਗਾ, ਉਹ ਵੀ ਬਹੁਤ ਮਤਲਬ ਉਸ ਤੋਂ ਬਹੁਤ ਅੱਛਾ ਸੀ ਕਿ ਰਾਜਾ ਸਾਹਿਬ ਮਹਿਮੂਦਾਬਾਦ ਤੇ ਪੂਰਾ ਆਰਟੀਕਲ ਸ਼ਾਮਿਲ ਕਰ ਦਿੰਦੇ ਤੇ, ਕਿਉਂਕਿ ਉਹ ਇੱਕ ਐਸੀ ਮਤਲਬ ਮਿਸਾਲ ਹੈਗੀ ਸੀ। ਲੇਕਿਨ ਬਹਰਹਾਲ ਫਿਰ ਇੱਕ ਬੰਗਾਲੀ ਮੁਸਲਮਾਨਾਂ ਤੇ ਆਰਟੀਕਲ ਹੈਗਾ, ਔਰ ਇੱਕ ਉਹ ਜਿਹੜੇ ਕਸਬਿਆਂ ਦੀ ਪੋਲਿਟਿਕਸ ਹੈ ਉਸ ਦੇ ਉੱਤੇ ਹੈਗਾ। ਕਿਸ ਬੁਨਿਆਦ ਦੇ ਉੱਤੇ, ਮਤਲਬ ਅਗਰ ਇਹਦਾ ਟੌਪਿਕ ਦੇਖੋ ਤੇ ਉਹ ਹੈਗਾ ਮੁਸਲਿਮ ਅਗੇਂਸਟ ਮੁਸਲਿਮ ਲੀਗ। ਉਹ ਤੇ ਬਹੁਤ ਸਾਰੇ ਹੈਗੇ ਸਨ, ਉਹ ਤੇ ਮਤਲਬ ਹੈ ਕਿ ਉਹ ਤੇ ਐਸੇ ਮਤਲਬ ਹੈ ਕਿ ਮੇਜਰ ਅਗਰ ਉਹਦੇ ਵਿੱਚ ਨਾਮ ਦੇਖੋ ਤੇ ਉਹਦੇ 'ਚ ਹੁਣ ਤੁਸੀਂ ਮੌਲਾਨਾ ਆਜ਼ਾਦ ਨੂੰ ਲੈ ਕੇ ਆਓ, ਬਹੁਤ ਕੁਝ ਲਿਖਿਆ ਜਾ ਚੁੱਕਿਆ ਹੋਏਗਾ, ਲੇਕਿਨ ਬਹੁਤ ਕੁਝ ਨਹੀਂ ਵੀ ਲਿਖਿਆ ਗਿਆ। ਆਜ਼ਾਦ ਦੀ ਪੋਲਿਟਿਕਸ ਦੇ ਉੱਤੇ ਬਹੁਤ ਕੁਝ ਨਹੀਂ ਲਿਖਿਆ ਗਿਆ, ਤੇ ਉਹ ਉਸ ਦੇ ਉੱਤੇ ਹੋ ਸਕਦਾ ਸੀ, ਮੇਰਾ ਆਪਣਾ ਇਹ ਖਿਆਲ ਹੈ। ਫਿਰ ਅਗਰ ਕਮਿਊਨਿਸਟਾਂ ਦੇ ਵਿੱਚੋਂ ਤੁਸੀਂ ਕੁਝ ਲੈਣਾ ਸੀ, ਹਸਰਤ ਮੁਆਨੀ ਲੈ ਲੈਂਦੇ, ਉਹਦੇ ਤੇ ਗੱਲ ਕਰਦੇ। ਸ਼ੌਕਤ ਉਸਮਾਨੀ ਤੋਂ ਮੇਰਾ ਖਿਆਲ ਸੀ ਕਿ ਜ਼ਿਆਦਾ ਉਹਦਾ ਹਵਾਲਾ ਬਣਦਾ ਹੈਗਾ ਸੀ। ਫਿਰ ਮਤਲਬ ਅਬੈਦੁੱਲਾ ਸਿੰਧੀ ਦੇ ਉੱਤੇ, ਅਬੈਦੁੱਲਾ ਸਿੰਧੀ ਦਾ ਕੰਮ ਜਿਹੜਾ ਹੈਗਾ ਉਹ ਥੋੜਾ ਜਿਹਾ ਮੈਂ ਉਹਦੇ ਤੇ ਗੱਲ ਕਰਾਂਗਾ, ਲੇਕਿਨ ਮੇਰਾ ਆਪਣਾ ਇਹ ਖਿਆਲ ਹੈ ਕਿ ਅਗਰ ਤੁਸੀਂ ਮੁਸਲਿਮ ਲੀਗ ਔਰ ਕਾਂਗਰਸ ਦੀ ਪੋਲਿਟਿਕਸ ਦੇ ਮੁਕਾਬਲੇ ਦੇ ਉੱਤੇ, ਜਾਂ ਮੁਸਲਿਮ ਲੀਗ ਵਰਸਸ ਨਾਨ ਮੁਸਲਿਮ ਲੀਗਰ ਜਿਹੜੇ ਮੁਸਲਿਮ ਹੈਗੇ ਨੇ ਉਹਨਾਂ ਤੇ ਗੱਲ ਕਰਨੀ, ਤੇ ਅਬੈਦੁੱਲਾ ਸਿੰਧੀ ਦਾ ਹਵਾਲਾ ਬਹੁਤ ਵੱਡਾ ਹਵਾਲਾ ਹੈ, ਲੇਕਿਨ ਉਹਨੂੰ ਉਧਰ ਵੀ ਇੱਧਰ ਵੀ ਡਾਊਨ ਪਲੇ ਕੀਤਾ ਗਿਆ, ਔਰ ਉਹਦੀ ਡਾਊਨ ਪਲੇ ਕਰਨ ਦੀ ਵਜ੍ਹਾ ਸਮਝ ਆਉਂਦੀ ਹੈ, ਕਿਉਂਕਿ ਉਹ ਨਾ ਇੰਡੀਆ ਨੂੰ ਕੌਮ ਮੰਨਦਾ ਤੇ ਨਾ ਉਹ ਮੁਸਲਿਮ ਕੌਮੀਅਤ ਦੀ ਗੱਲ ਕਰਦਾ। ਉਹ ਤਾਂ ਇਹ ਕਹਿ ਰਹੇ ਕਿ ਇੰਡੀਆ ਬਹੁਤ ਸਾਰੀ ਕੌਮਾਂ ਦਾ ਵਫਾਕ ਹੈਗਾ, ਔਰ ਕਦੋਂ ਕਹਿ ਰਹੇ 1924 ਦੇ ਵਿੱਚ। ਬਹੁਤ ਘੱਟ ਗਿਣਤੀ ਦੇ ਲੋਕ ਹੈਗੇ ਨੇ ਜਿਹੜੇ ਉਸ ਲਈ ਇਹ ਗੱਲ ਕਹਿ ਰਹੇ, ਲੇਕਿਨ ਉਹਨੇ ਕਿਹਾ, ਔਰ ਤੁਰਕੀ ਜਾ ਕੇ ਬੈਠ ਕੇ ਉਹਨੇ ਮਨਸ਼ੂਰ ਲਿਖਿਆ। ਲੇਕਿਨ ਉਹਦਾ ਇੱਕ ਹਵਾਲਾ ਜਿਹੜਾ ਹੈਗਾ ਉਹ ਸਾਨੂੰ ਇਹਦੇ ਵਿੱਚ ਮਿਸਿੰਗ ਨਜ਼ਰ ਆਉਂਦਾ। ਉਹ ਪਾਸਿੰਗ ਰਿਮਾਰਕਸ ਹੈਗੇ ਨੇ ਇਹਦੇ ਮਜ਼ਮੂਨਾਂ 'ਚ, ਲੇਕਿਨ ਜਿਸ ਤਰ੍ਹਾਂ ਉਹਦੇ ਤੇ ਇੱਕ ਅਲੱਗ ਮਜ਼ਮੂਨ ਹੋਣਾ ਚਾਹੀਦਾ ਸੀ, ਮੇਰਾ ਆਪਣਾ ਇਹ ਖਿਆਲ ਹੈ। ਅਗਰ ਤੁਸੀਂ ਮੁਸਲਿਮ ਅਗੇਂਸਟ, ਫਿਰ ਮੀਆਂ ਫਜ਼ਲੇ ਹੁਸੈਨ, ਹੁਣ ਮੀਆਂ ਸਿਕੰਦਰ ਹਯਾਤ ਤੇ ਮਤਲਬ ਹੈ ਕਿ ਸਿਕੰਦਰ ਹਯਾਤ ਨੇ ਤੇ ਮੀਆਂ ਫਜ਼ਲੇ ਹੁਸੈਨ ਦੀ ਬਣਾਈ ਪਾਰਟੀ ਨੂੰ ਬਰਬਾਦ ਹੀ ਕੀਤਾ ਹੈ, ਕਿਉਂਕਿ ਫਜ਼ਲੇ ਹੁਸੈਨ ਦਾ ਔਰ ਫਿਰ ਖਿਦਰ ਹਯਾਤਵਾਲਾ ਨੇ ਦਫਨਾ ਹੀ ਦਿੱਤਾ ਉਹਨੂੰ। ਕਿਉਂਕਿ ਅਗਰ ਮਤਲਬ ਤੁਸੀਂ ਦੇਖੋ ਤੇ ਮੀਆਂ ਫਜ਼ਲੇ ਹੁਸੈਨ ਦੇ ਵਿੱਚ ਵੀ ਇੱਕ ਵਿਜ਼ਨ ਹੈਗਾ, ਉਹਦੇ ਨਾਲ ਛੋਟੂ ਰਾਮ ਵੀ ਹੈ, ਉਹਦੇ ਨਾਲ ਹੋਰ ਲੋਕ ਵੀ ਨੇ, ਔਰ ਫਜ਼ਲੇ ਹੁਸੈਨ ਦੇ ਉੱਤੇ ਐਕਚੁਅਲੀ ਇੱਕ ਮਜ਼ਮੂਨ ਬਣਦਾ ਸੀ, ਉਹਦੇ ਵਿਜ਼ਨ ਦੇ ਉੱਤੇ ਬਣਦਾ ਸੀ। ਫਿਰ ਜਾ ਕੇ ਜਿਹੜੀ ਸਵਾਲ ਹਲੇ ਇਹਨਾਂ ਨੇ ਬਲ ਜੀ ਨੇ ਚੁੱਕੇ ਨੇ, ਉਹ ਸਵਾਲ ਦਾ ਜਿਹੜਾ ਜਵਾਬ ਹੈਗਾ ਉਹ ਫਜ਼ਲੇ ਹੁਸੈਨ ਕੋਲ ਹੈਗਾ ਸੀ, ਕਿ ਉਹਨਾਂ ਨੂੰ ਕਿਉਂ ਇੱਕ ਪਾਰਟੀ ਦੀ ਜ਼ਰੂਰਤ ਹੈਗੀ ਸੀ, ਇਸ ਵਾਸਤੇ ਕਿ ਪੰਜਾਬ ਨੂੰ ਮਰਕਜ਼ ਦੇ ਵਿੱਚ ਆਪਣਾ ਇੱਕ ਨੁਮਾਇੰਦਾ ਚਾਹੀਦਾ ਸੀ। ਮੁਹੰਮਦ ਅਲੀ ਜਿਨਾਹ ਨੇ ਜਿਹੜੀ ਡੀਲ ਕੁਆਇਨ ਕੀਤੀ, ਉਹ ਇਹ ਕਿਹਾ ਕਿ ਅਸੀਂ ਪੰਜਾਬ ਦੀ ਗੱਲਾਂ ਜਿਹੜੀਆਂ ਹੈਗੀਆਂ ਨੇ ਮਰਕਜ਼ ਮਨਵਾਵਾਂਗੇ, ਇਹ ਡੀਲ ਕੁਆਇਨ ਕੀਤੀ ਸੀ। ਜਿਹੜੀ ਸਿਕੰਦਰ ਹਯਾਤ ਪੈਕਟ ਹੈਗਾ, ਉਹਦੇ ਤੇ ਵੀ ਅਸੀਂ ਥੋੜੀ ਜਿਹੀ ਗੱਲ ਕਰਾਂਗੇ। ਇਸੇ ਤਰ੍ਹਾਂ ਜਿਹੜਾ ਹੈਗਾ
ਚੌਧਰੀ ਰਹਿਮਤ ਅਲੀ ਦਾ ਮਜ਼ਮੂਨ ਠੀਕ ਹੈਗਾ, ਮਤਲਬ ਮੈਨੂੰ ਲੱਗਦਾ ਕਿ ਜ਼ਰੂਰੀ ਸੀ। ਮੀਆਂ ਇਫਤਖਾਰੁद्दीन ਤੇ ਵੀ ਠੀਕ ਹੈ, ਲੇਕਿਨ ਉਹ ਤੇ ਇਨਸਾਫ ਨਹੀਂ ਹੋ ਸਕਿਆ। ਮੇਰਾ ਆਪਣਾ ਖਿਆਲ ਹੈ ਕਿ ਮੀਆਂ ਇਫਤਖਾਰੁद्दीन ਦਾ ਬਹੁਤ ਵੱਡਾ ਕੰਮ ਹੈਗਾ ਸੀ, ਉਹਦੇ ਤੇ ਮੈਂ ਥੋੜੀ ਜਿਹੀ ਗੱਲ ਕਰਾਂਗਾ। ਲੇਕਿਨ ਫਿਰ ਜਿਹੜੀ ਚੀਜ਼ ਮੈਂ ਕਿਹਾ ਹੀ ਕਿ ਰਾਜਾ ਸਾਹਿਬ ਮਹਿਮੂਦਾਬਾਦ ਦੇ ਉੱਤੇ ਕੁਝ ਨਹੀਂ, ਫਿਰ ਅਹਿਰਾਰ ਦੇ ਕਿਸੇ ਲੀਡਰ ਦੇ ਉੱਤੇ ਕੋਈ ਨਹੀਂ। ਹਾਲਾਂਕਿ ਤੁਸੀਂ ਚੌਧਰੀ ਅਫਜ਼ਲ ਹਕ ਦੇ ਉੱਤੇ ਅਗਰ ਤੁਸੀਂ ਸੋਮਰੋ, ਅੱਲਾ ਬਖਸ਼ ਸੋਮਰੋ ਦਾ ਮਜ਼ਮੂਨ ਸ਼ਾਮਿਲ ਕਰ ਸਕਦੇ ਹੋ, ਜਿਹਦਾ ਕੋਈ ਤਾਲਕ ਨਹੀਂ ਹੈਗਾ ਸ਼ਾਇਦ ਮੁਸਲਿਮ ਪੋਲਿਟਿਕਸ ਦੇ ਨਾਲ, ਉਹਨਾਂ ਤਾਲਕ ਹੀ ਨਹੀਂ ਬਣਦਾ ਹੈਗਾ। ਬਲਕਿ ਉਹਨੇ ਅਗਰ ਹੁਰਾਂ ਦੇ ਖਿਲਾਫ ਕਿਸ ਬੰਦੇ ਨੇ ਖੜੇ ਹੋ ਕੇ ਮਰਵਾਇਆ ਉਹਨਾਂ ਨੂੰ, ਤੇ ਉਹਦੇ ਵਿੱਚ ਅੱਲਾ ਬਖਸ਼ ਸੋਮਰੋ ਸ਼ਾਮਿਲ ਹੈਗੇ। ਔਰ ਉਹਦੇ ਚ ਮਤਲਬ ਉਹ ਸਾਰੇ ਵੈਸੇ ਸ਼ਾਮਿਲ ਨੇ ਬੰਦੇ ਲਈ ਵੀ। ਇਹ ਮਤਲਬ ਇਹ ਹੈਗਾ ਕਿ ਉਹ ਜਿਹੜਾ ਟਾਈਮ ਹੈਗਾ ਉਹਦੇ ਦੋ ਵਾਰੀ ਵਜ਼ੀਰ ਆਲਾ ਬਣਿਆ ਹੈ, ਉਹਦੇ ਵਿੱਚ ਜੋ ਕੁਛ ਉਹਨੇ ਕੀਤਾ, ਮੈਨੂੰ ਨਹੀਂ ਸਮਝ ਆਈ ਕਿ ਉਹਨੂੰ ਉਹਦਾ ਮੁਸਲਿਮ ਲੀਗ ਨਾਲ ਇਖਤਲਾਫ ਜਿਹੜਾ ਹੈਗਾ ਉਹ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਹਿਮ ਮਸਲਾ ਹੈਗਾ ਉਹ ਤਾਂ ਹੈ ਕਿ ਉਹ ਵੀ ਯੂਨੀਅਨਿਸਟਾਂ ਵਾਂਗਰ ਡਿਪੈਂਡੈਂਟ ਹੈਗਾ ਸੀ ਉਹ ਅੰਗਰੇਜ਼ ਤੇ। ਜਿਹੜੇ ਇਹ ਅੰਗਰੇਜ਼ਾਂ ਤੇ ਡਿਪੈਂਡੈਂਸੀ ਹੈਗੀ ਹੈ, ਉਹ ਇਹ ਬਲਜੀ ਨੇ ਹਲੇ ਸਹੀ ਕਿਹਾ ਕਿ ਉਹ ਮੁੱਕ ਰਹੀ ਸੀ, ਜੋ ਮੁੱਕ ਰਹੀ ਸੀ ਤੇ ਦੂਜੀ ਤਾਕਤਾਂ ਨੇ ਅੱਗੇ ਆਣਾ ਹੈਗਾ ਸੀ। ਔਰ ਇਹ ਤੇ ਹੁੰਦਾ ਹੈਗਾ ਹਮੇਸ਼ਾ, ਡਿੱਗਦੇ ਹੋਏ ਜਿਹੜੇ ਬਾਦਸ਼ਾਹ ਹੈਗੇ ਨੇ ਉਹਨਾਂ ਦੇ ਕੋਲੋਂ ਲੋਕ ਜਿਹੜਾ ਹੈਗਾ ਨਾ ਖਿਸਕਣਾ ਸ਼ੁਰੂ ਹੋ ਜਾਂਦੇ ਨੇ। ਫਿਰ ਮੇਰਾ ਖਿਆਲ ਸੀ ਕਿ ਇਹਦੇ ਤੇ ਜਿਹੜੇ ਇਸਲਾਮੀਆਂ ਨੇ ਹਿੰਦ ਹੈਗੇ ਨੇ ਉਹਨਾਂ ਦੇ ਮੁਤਲਕ ਮੇਰਾ ਖਿਆਲ ਹੈ ਇਹਨਾਂ ਚੋਂ ਕੋਈ ਇੱਕ ਬੰਦਾ ਵੀ ਨਹੀਂ ਹੈਗਾ, ਜਿਹੜਾ 10 ਬੰਦੇ ਮੈਂ ਦੱਸੇ ਨੇ ਜਿਹਨੇ ਇਸਲਾਮੀਆਂ ਨੇ ਹਿੰਦ ਦੇ ਵਾਰਸ ਤੇ ਹੈਗੇ ਸਨ, ਯੂਪੀ ਦੇ ਮੁਸਲਮਾਨ। ਉਹ ਆਪਣੇ ਆਪ ਨੂੰ ਇਸਲਾਮੀਆਂ ਨੇ ਹਿੰਦ ਕਹਿੰਦੇ ਨੇ, ਹੈਗੇ 12% ਹੀ ਸਨ। ਉਹਨੇ 12% 14% ਜਿਹੜੇ ਮਸਲੇ ਹੈਗੇ ਨੇ ਉਹ ਬੜੇ ਅਜੀਬੋ ਗਰੀਬ ਹੈਗੇ ਨੇ ਕਿ ਉਹ ਆਪਣੇ ਆਪ ਨੂੰ ਇਸਲਾਮੀਆਂ ਨੇ ਹਿੰਦ ਵੀ ਕਹਿੰਦੇ ਸਨ। ਸਾਰਾ ਕੁਝ ਜਿਹੜੇ ਮਾਈਨੋਰਿਟੀ ਮੁਸਲਮਾਨ ਹੈਗੇ ਨੇ, ਮਾਈਨੋਰਿਟੀ ਪ੍ਰੋਵਿੰਸਸ 'ਚ ਰਹਿਣ ਵਾਲੇ, ਉਹਨਾਂ ਦੀ ਇਹਦੇ ਵਿੱਚ ਮਤਲਬ ਉਹ ਕੀ ਸੋਚਦੇ ਹੈਗੇ ਸਨ। ਔਰ ਜਿਹੜੀ ਪਾਰਟੀਸ਼ਨ ਹੈਗੀ ਹੈ, ਜਿਹਨੂੰ ਮੈਂ ਐਸੈਂਸ਼ੀਅਲੀ ਪਾਰਟੀਸ਼ਨ ਆਫ ਪੰਜਾਬ ਕਹਿੰਦਾ, ਇਹਨੂੰ ਪਾਰਟੀਸ਼ਨ ਆਫ ਇੰਡੀਆ ਕਹਿਣਾ ਮੈਂ ਸਮਝਦਾ ਇੱਕ ਬਹੁਤ ਵੱਡੀ ਫੈਲੇਸੀ ਹੈਗੀ ਹੈ। ਔਰ ਉਸ ਫੈਲੇਸੀ ਦਾ ਸਾਡੇ ਸਕਾਲਰ ਜਿਹੜੇ ਨੇ ਖਾਸ ਤੌਰ ਤੇ ਉਧਰ ਤੇ ਬਹੁਤ ਹੀ ਸ਼ਿਕਾਰ ਹੈਗੇ ਨੇ। ਇੱਧਰ ਤਾਂ ਫਿਰ ਕੋਈ 4 ਬੰਦੇ ਗੱਲ ਕਰ ਲੈਂਦੇ ਨੇ। ਇਹ ਪਾਰਟੀਸ਼ਨ ਆਫ ਇੰਡੀਆ ਨਹੀਂ ਹੈਗੀ, ਇਹ ਪਾਰਟੀਸ਼ਨ ਆਫ ਪੰਜਾਬ ਹੈਗੀ ਹੈ। ਔਰ ਤੁਸੀਂ ਇਹਦੇ ਤਮਾਮ ਦਾ ਡਾਟਾ ਵੀ ਕੱਢ ਕੇ ਦੇਖ ਲਓ, ਹਰ ਤਰ੍ਹਾਂ ਦੇਖ ਲਓ, ਇਹ ਪਾਰਟੀਸ਼ਨ ਆਫ ਪੰਜਾਬ ਹੀ ਰਹੇਗੀ। ਔਰ ਪੰਜਾਬ ਦੇ ਵਿੱਚ ਵੀ 6 ਜ਼ਿਲ੍ਹੇ ਨੇ ਜਿਨ੍ਹਾਂ ਸਾਰਾ ਪੁਆੜਾ ਪਿਆ, ਉਹਦੇ ਤੇ ਅਸੀਂ ਗੱਲ ਕਰ ਲਾਂਗੇ। ਤੇ ਇਹ ਇਸ ਕਿਤਾਬ ਦੇ ਵਿੱਚ ਮੈਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਇਹ ਤੇ ਐਡੀਟਰਸ, ਮੈਂ ਪੂਰਾ ਜਿਹੜਾ ਹੈਗਾ 33 ਸਫ਼ਿਆਂ ਦਾ ਜਿਹੜਾ ਇਹਨਾਂ ਦਾ ਨੋਟ ਹੈਗਾ ਐਡੀਟਰਸ ਦਾ ਉਹ ਪੜ੍ਹਿਆ ਹੈਗਾ। ਉਹਦੇ ਵਿੱਚ ਤੇ ਮੈਨੂੰ ਇਹਦੇ ਰੈਸ਼ਨਲ ਦੇ ਉੱਤੇ ਕਾਸਮੀ ਸਾਹਿਬ ਬੈਠੇ ਨੇ, ਜ਼ਾਹਿਰ ਹੈ ਉਹ ਕਰਨਗੇ ਗੱਲ, ਕਿਉਂਕਿ 2 ਬੰਦਿਆਂ ਨੇ ਦਾ ਕੰਮ ਹੈਗਾ। ਔਰ ਕਾਸਮੀ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਹੈਗੇ ਨੇ, ਇਹਨਾਂ ਨੇ ਆਪਣਾ ਗੱਲ ਪੂਰੀ ਕਰਨੀ ਚਾਹੀਦੀ ਹੈ ਇਹਨਾਂ ਨੂੰ ਕਿ ਇਹਨਾਂ ਨੇ ਕੀ ਸੋਚ ਕੇ ਜਿਹੜਾ ਹੈਗਾ ਇਹਨੂੰ ਜੋੜਿਆ ਹੈਗਾ ਸੀ। ਤੇ ਜਿਹੜੀ ਇਹਨਾਂ ਨੇ ਆਪਣਾ ਜਿਹੜਾ ਨੋਟ ਹੈਗਾ ਉਹਦੇ ਵਿੱਚ ਗੱਲ ਕੀਤੀ ਹੈ ਜਿਹਦੇ ਤੇ ਮੈਂ ਸਮਝਦਾ ਕਿ ਗੱਲ ਹੋਣੀ ਜ਼ਰੂਰੀ ਹੈ, ਉਹ ਹੈਗਾ ਕੌਮ ਦਾ ਤਸੱਵਰ। ਉਹਨਾਂ ਇਹਦਾ ਬੜਾ ਪੁਆੜਾ ਹੈਗਾ ਅੰਗਰੇਜ਼ੀ ਲਿਟਰੇਚਰ ਦੇ ਅੰਦਰ, ਤੇ ਵੈਸੇ ਹੀ ਪੁਆੜਾ ਹੈਗਾ ਕਿਉਂਕਿ ਉਹਦੇ ਤੇਲੀਆਂ ਤੋਂ ਲੈ ਕੇ ਤੇ ਮਜ਼ਹਬੀ ਕੌਮ ਤੇ ਫਿਰਕਾ ਵਰਾਨਾ ਕੌਮ, ਹਰ ਤਰ੍ਹਾਂ ਦੀ ਕੌਮ ਉਹਨਾਂ ਬਣਾ ਕੇ ਗਏ ਨੇ ਤਾਂ ਕਿ ਹਰ ਕਿਸਮ ਦਾ ਬਾਂਦਰ ਜਿਹੜਾ ਹੈਗਾ ਉਹਨਾਂ ਦੇ ਮਗਰ ਲੱਗਾ ਰਹੇ। ਔਰ ਲੱਗੇ ਹੋਏ ਅਸੀਂ ਅੱਜ ਤੱਕ ਲੱਗੇ ਹੋਏ ਹਾਂ, ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਹਰ ਚੀਜ਼, ਕਦੀ ਜੱਟ ਕੌਮ ਹੈਗੀ ਹੈ, ਕਦੀ ਰਾਜਪੂਤ ਕੌਮ ਹੈ, ਪੇਸ਼ੀਆਂ ਨਾਲ ਵੀ ਕੌਮਾਂ ਨੇ, ਤੇਲੀ ਵੀ ਕੌਮ ਹੈ, ਮਤਲਬ ਸਮਝ ਹੀ ਨਹੀਂ ਆਉਂਦੀ ਕਿ ਕੌਮਾਂ ਕਿੰਨੀਆਂ ਹੋ ਗਈਆਂ ਨੇ। ਤੇ ਉਹ ਕੌਮ ਦਾ ਜਿਹੜਾ ਤਸੱਵਰ ਹੈ, ਉਹਦੇ ਮੁਸਲਿਮ ਕੌਮ ਦੇ ਤਸੱਵਰ ਨੂੰ ਇਹਨਾਂ ਨੇ ਐਡਰੈਸ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਹ ਜ਼ਾਹਿਰ ਹੈ ਉਹ ਬਣ ਹੀ ਨਹੀਂ ਸਕਦਾ ਹੈਗਾ। ਹੁਣ ਮਤਲਬ ਹੈ ਕਿ ਇੰਡੀਅਨ ਮੁਸਲਮਾਨ, ਪਹਿਲੀ ਗੱਲ ਤੇ ਉਹ ਇੰਡੀਆ ਨਹੀਂ ਹੈਗਾ। ਪਾਕਿਸਤਾਨ ਬਣਨ ਤੋਂ ਜਾਂ 47 ਤੋਂ ਪਹਿਲੇ ਦੇ ਇਲਾਕੇ ਨੂੰ ਇੰਡੀਆ ਕਹਿਣਾ ਵੀ ਬਹੁਤ ਵੱਡੀ ਫੈਲੇਸੀ। ਉਹ ਬ੍ਰਿਟਿਸ਼ ਇੰਡੀਆ, ਉਹ ਬ੍ਰਿਟਿਸ਼ ਉਹਦੇ 'ਚ ਵੱਡਾ ਹੈਗਾ, ਇੰਡੀਆ ਛੋਟਾ ਹੈਗਾ। ਗੁਲਾਮ ਇੰਡੀਆ ਹੈ, ਗੁਲਾਮ ਇੰਡੀਆ। ਜਿਸ ਦਿਨ ਤੁਸੀਂ ਇਹ ਲਿਖਣਾ ਸ਼ੁਰੂ ਕਰ ਦਿਓਗੇ ਤੁਹਾਡੇ ਅੱਧੇ ਮਸਲੇ ਹੱਲ ਹੋ ਜਾਣਗੇ। ਲਿਖੋ ਗੁਲਾਮ ਇੰਡੀਆ। ਉਹ ਗੁਲਾਮ ਇੰਡੀਆ ਜਿਹੜਾ ਹੈਗਾ ਉਹ ਜਿਹੜਾ ਅੰਗਰੇਜ਼ਾਂ ਨੇ ਆ ਕੇ ਬਣਾਇਆ, ਉਸ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਸਾਰਾ ਸਿਲਸਿਲਾ ਹੈ ਕੀ ਸੀ। ਅਗਰ ਤੁਸੀਂ ਉਸ ਸਾਰੇ ਸਿਲਸਿਲੇ ਨੂੰ ਸਮਝ ਜਾਂਦੇ ਹੋ ਤੇ ਫਿਰ ਤੁਹਾਨੂੰ ਇਹ ਕੌਮ ਦਾ ਤਸੱਵਰ ਜਿਹੜਾ ਹੈਗਾ ਉਸ ਨੂੰ ਸਮਝਣ ਦੇ ਵਿੱਚ ਆਸਾਨੀ ਵੀ ਹੋਏਗੀ। ਵੀ ਇੰਡੀਅਨ ਮੁਸਲਿਮ ਕੌਮ ਹੋ ਸਕਦੀ ਹੈ ਕੋਈ, ਮੇਰਾ ਮੁਸਲਮਾਨ ਕੌਮ ਹੈ ਤੇ ਫਿਰ ਪੂਰੇ ਮੁਸਲਮਾਨ ਕੌਮ ਹੈਗੇ ਨੇ। ਤੇ ਜੇ ਇੰਡੀਅਨ ਮੁਸਲਿਮ ਕੌਮ ਹੋ ਸਕਦੀ ਹੈ ਫਿਰ ਅਫਗਾਨਿਸਤਾਨ ਦੇ ਮੁਸਲਮਾਨ ਅਲੱਗ ਕੌਮ ਹੋਏਗੀ। ਫਿਰ ਮੁਸਲਮਾਨਾਂ ਦੇ ਅੰਦਰ ਮਤਲਬ ਹੈ ਕਿ ਮੁਖਤਲਿਫ ਕੌਮਾਂ ਬਣਨਗੀਆਂ। ਮਤਲਬ ਕੀ ਤੁਸੀਂ ਉਹਨੂੰ ਐਡਰੈਸ ਕਰਨਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ। ਔਰ ਅਗਰ ਤੁਸੀਂ ਫਿਰ ਜੋ ਕੁਝ ਬਾਅਦ ਦੇ ਵਿੱਚ ਹੋਇਆ, ਮਤਲਬ ਇਹ ਤਾਂ 2 ਕੌਮੀ ਨਜ਼ਰੀਏ 'ਚ ਹੈਗਾ ਸੀ ਨਾ ਕਿ ਮੁਸਲਮਾਨ ਸਾਰੇ ਇੱਕ ਕੌਮ ਹੈਗੇ ਨੇ। ਔਰ 20th ਸੈਂਚੁਰੀ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਜਿਹੜਾ ਹੋਇਆ, ਔਰ ਜਦੋਂ ਇਕਬਾਲ ਨੇ ਐਡਰੈਸ ਕੀਤਾ, ਔਰ ਮੇਰਾ ਖਿਆਲ ਹੈ ਉਸ ਤੋਂ ਪਹਿਲੇ ਸ਼ਾਇਦ ਉਹਨੂੰ ਬਹੁਤ ਸਾਰੇ ਲੋਕ ਐਡਰੈਸ ਨਹੀਂ ਕਰ ਸਕੇ,
ਉਹ 1930 ਦਾ ਜਿਹੜਾ ਖੁਤਬਾ ਹੈਗਾ, ਜਿਹਦੇ 'ਚ ਉਹਨੇ ਕਹਿਤੀ ਗੱਲ ਕਿ ਡਿਸਾਈਸਿਵ ਰੋਲ ਜਿਹੜਾ ਹੈਗਾ ਉਹ ਮੁਸਲਿਮ ਮੈਜੋਰਿਟੀ ਪ੍ਰੋਵਿੰਸਿਸ ਅਦਾ ਕਰਨਗੇ। ਇਹ ਫਰਕ ਹੈਗਾ ਸੀ। ਇਹ ਦੋ ਕੌਮੀ ਨਜ਼ਰੀਏ ਤੋਂ ਵੀ ਡੇਵੀਏਸ਼ਨ ਹੋ ਗਈ ਸੀ। ਹੁਣ ਤੇ ਪਾਕਿਸਤਾਨ ਦੇ ਵਿੱਚ ਲਿਖਿਆ ਨਹੀਂ ਨਾ ਜਾ ਸਕਦਾ, ਪਾਕਿਸਤਾਨ ਤੇ ਦੋ ਕੌਮੀ ਨਜ਼ਰੀਆ ਮੁਹੰਮਦ ਬਿਨ ਕਾਸਮ ਤੋਂ ਸ਼ੁਰੂ ਕਰ ਛੱਡਦੇ ਨੇ, ਕਿਉਂਕਿ ਇੱਥੇ ਵੀ ਮਾਸਬਾਈ ਬੜੇ ਨੇ, ਉੱਥੇ ਵੀ ਨੇ, ਇੱਥੇ ਵੀ ਨੇ। ਮਾਸਬਾਈ ਘੱਟ ਨਹੀਂ ਹੁੰਦੇ, ਹਰ ਜਗ੍ਹਾ ਹੀ ਹੁੰਦੇ ਨੇ ਮੋਦੀ। ਤੇ ਹੁਣ ਉਹ ਜਿਹੜਾ ਮਤਲਬ ਹੈਗਾ ਹੈ ਕਿ ਮੁਸਲਿਮ ਅਕਸਰੀਤੀ ਇਲਾਕਿਆਂ ਦੇ ਅੰਦਰ, ਹੁਣ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਤੇ ਓਵਰਆਲ ਮੁਸਲਿਮ ਜਿਹੜੀ ਉਮਤ ਹੈ ਜਾਂ ਕੌਮ ਹੈ, ਜੋ ਵੀ ਕੁਛ ਕਹਿ ਲਓ ਉਹਨੂੰ, ਉਹਦੇ ਵਿੱਚੋਂ ਨਿਕਲ ਕੇ ਇੰਡੀਅਨ ਮੁਸਲਿਮ ਵਿੱਚ ਆਏ, ਪਰ ਇੰਡੀਅਨ ਮੁਸਲਿਮ ਚੋਂ ਨਿਕਲ ਕੇ ਤੁਸੀਂ ਮੁਸਲਿਮ ਅਕਸਰੀਤੀ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਆ ਗਏ। ਔਰ ਮੁਸਲਿਮ ਅਕਸਰੀਤੀ ਸੂਬਿਆਂ ਦੀ ਗੱਲ ਕਰਦੇ ਹੋਏ ਖਾਸ ਤੌਰ ਤੇ ਇਹ ਗੱਲ ਅਹਿਮ ਹੈਗੀ ਹੈ ਕਿ ਇਹ ਗੱਲ ਨਹੀਂ ਕੀਤੀ ਗਈ ਕਿ ਇੰਤਕਾਲੇ ਆਬਾਦੀ ਹੋਈ। ਇੰਤਕਾਲੇ ਆਬਾਦੀ ਯਾਨੀ ਟ੍ਰਾਂਸਫਰ ਆਫ ਪਾਪੂਲੇਸ਼ਨ ਔਨ ਦ ਬੇਸਿਸ ਆਫ ਰਿਲੀਜਨ, ਇਹ ਸਾਡੇ ਜਿੰਨੇ ਵੀ 46 ਤੱਕ ਦੀ ਬਹਿਸਾਂ ਹੈਗੀਆਂ ਨੇ, ਤੁਸੀਂ ਚੁੱਕ ਕੇ ਦੇਖ ਲਓ ਕਿ ਇਹ ਕਿੱਥੇ ਆ ਰਹੀ ਹੈ ਗੱਲ। ਦੋ ਚਾਰ ਬੁਨਿਆਦ ਪ੍ਰਸਤਾਂ ਤੋਂ ਇਲਾਵਾ ਲਾਲਾ ਲਾਜਪਤ ਰਾਏ ਸਾਹਿਬ ਨੇ ਕੀਤੀ ਸੀ 1925 ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਮਤਲਬ ਕਿ ਪੰਜਾਬ ਦੇ ਮਜ਼ਹਬੀ ਬੁਨਿਆਦਾਂ 'ਤੇ ਤਕਸੀਮ ਕਰ ਦਿਓ। ਜਿਹੜਾ ਉਹਨਾਂ ਦਾ ਟ੍ਰਿਬਿਊਨ ਹੈ ਚੰਡੀਗੜ੍ਹ ਵਾਲਾ, ਉਹਨਾਂ ਨੇ ਛਾਪੀ ਵੀ ਸੀ ਉਹਨਾਂ ਦੀ ਸਟੇਟਮੈਂਟ, ਉਹ ਮੌਜੂਦ ਵੀ ਹੈਗੀ, ਹੁਣ ਰਿਕਾਰਡ ਦੇ ਉੱਤੇ ਵੀ ਹੈਗੀ। ਹੁਣ ਦੋ ਚਾਰ ਲੋਕਾਂ ਤੋਂ ਇਲਾਵਾ ਕਿਸੇ ਨੇ ਇੰਤਕਾਲੇ ਆਬਾਦੀ ਦਾ ਤਾਂ ਕੋਈ ਸੋਚ ਹੀ ਨਹੀਂ ਸਕਦਾ ਸੀ। ਹੁਣ ਸਾਰੀ ਬਹਿਸ ਦੇ ਵਿੱਚ ਜਿਹੜਾ ਹੈਗਾ, ਜਿਹੜੀ ਪਹਿਲੇ ਮੈਂ ਇਲੈਕਸ਼ਨਾਂ ਦੀ ਗੱਲ ਕੀਤੀ ਜਾਂ ਉਹ ਲੋਕਾਂ ਦੀ ਗੱਲ ਕੀਤੀ, ਤੀਸਰੀ ਗੱਲ ਇਹ ਹੈ ਹੈਗੀ ਕਿ ਜਨਾਬ ਇੰਤਕਾਲ ਜਿਹੜੀ ਟ੍ਰਾਂਸਫਰ ਆਫ ਪਾਪੂਲੇਸ਼ਨ ਹੈ ਔਨ ਦ ਬੇਸਿਸ ਆਫ ਰਿਲੀਜਨ, ਉਹ ਤੇ ਕਿਸੇ ਏਜੰਡੇ ਦੇ ਵਿੱਚ ਹੀ ਸ਼ਾਮਲ ਨਹੀਂ ਸੀ। ਉਹ ਆਈ ਕਿੱਥੋਂ? ਇਹ ਜਿਹੜਾ ਕੰਮ ਹੈ ਕਿੱਥੋਂ ਆਈ, ਇਹਨੂੰ ਲੱਭਣਾ ਲੋੜ ਹੈਗੀ ਕਿ ਉਹ ਕਿਸ ਵੇਲੇ ਐਂਟਰ ਹੋਈ। ਜਿਹੜਾ 3 ਜੂਨ, ਔਰ ਇੱਕ ਗੱਲ ਹੋਰ ਯਾਦ ਰੱਖਣਾ, ਇਹ ਗੱਲ ਬਹੁਤ ਅਹਿਮ ਹੈ ਕਿ 3 ਜੂਨ ਦਾ ਜਿਹੜਾ ਮਨਸੂਬਾ ਹੈ ਉਹਦੇ ਤੇ ਨਾ ਮੁਸਲਿਮ ਲੀਗ ਰਾਜ਼ੀ ਸੀ ਨਾ ਕਾਂਗਰਸ ਰਾਜ਼ੀ ਸੀ। ਮੁਖਤਲਿਫ ਵਜੂਹਾਤ ਦੀ ਬੁਨਿਆਦ ਤੇ, ਵਜੂਹਾਤ ਮੁਖਤਲਿਫ, ਲੇਕਿਨ ਦੋਨੋਂ ਰਾਜ਼ੀ, ਦੋਵਾਂ ਦਾ ਉਹ ਪਹਿਲੀ ਚੋਇਸ ਨਹੀਂ ਹੈਗੀ ਸੀ। ਔਰ ਅਗਰ ਤੁਸੀਂ ਪੜ੍ਹੋ ਐਲਨ ਜੌਨ ਕੈਮਲਸਨ ਦੀ ਕਿਤਾਬ ਜਿਹੜੀ ਹੈਗੀ ਮਿਸ਼ਨ ਵਿਦ ਮਾਊਂਟਬੈਟਨ, ਤੁਸੀਂ ਦੇਖੋ ਉਹ ਲਾਰਡ ਇਸਮੇ ਨੂੰ ਪੁੱਛ ਰਿਹਾ ਹੈ ਗੱਲ, ਉਹ ਇਨਕੁਆਇਰ ਕਰ ਰਿਹਾ ਕਿ ਇਹ ਮੰਨਣਗੇ ਕਿਸ ਤਰ੍ਹਾਂ। ਤੇ ਉਹ ਲਾਰਡ ਇਸਮੇ ਕਹਿੰਦਾ ਮਾਊਂਟਬੈਟਨ ਨੂੰ ਮੈਂ ਪੁੱਛਿਆ ਸੀ, ਇਹ 3 ਜੂਨ ਤੋਂ ਪਹਿਲੇ ਦੀ ਗੱਲ ਹੈ। ਤੇ ਲਾਰਡ ਇਸਮੇ ਜਿਹੜਾ ਹੈਗਾ ਉਹਨੂੰ ਕਹਿੰਦਾ ਮੈਂ ਮਾਊਂਟਬੈਟਨ ਜਿਹੜਾ ਹੈਗਾ ਉਹਨੇ ਕਿਹਾ ਸੀ ਕਿ ਜਦੋਂ ਮੇਰੇ ਕੋਲ ਕਾਂਗਰਸ ਆਏਗੀ ਤੇ ਮੈਂ ਉਹਨੂੰ ਕੀ ਕਹਾਂਗਾ, ਮੈਂ ਉਹਨੂੰ ਕਹਾਂਗਾ ਕਿ ਜਨਾਬ ਜੇ ਤੁਸੀਂ ਨਾ ਮੰਨੇ, ਕਿਉਂਕਿ ਇਹ ਕਬੀਨਾ ਮਿਸ਼ਨ ਪਲਾਨ ਰਿਜੈਕਟ ਕਰ ਚੁੱਕੇ ਸਨ, ਜਦੋਂ ਰਿਜੈਕਟ ਕਰਤਾ ਤਾਂ ਫਿਰ ਤਾਂ ਆਪਸ਼ਨ ਵੀ ਬਹੁਤ ਥੋੜੀਆਂ ਰਹਿ ਗਈਆਂ ਸਨ। ਤੇ ਉਹਨੇ ਕਿਹਾ ਜਦੋਂ ਕਾਂਗਰਸ ਆਏਗੀ ਤੇ ਮੈਂ ਉਹਨੂੰ ਕਹਾਂਗਾ ਤੁਸੀਂ ਨਾ ਮੰਨੇ ਤੇ ਮੈਂ ਸੂਬਿਆਂ ਨੂੰ ਸਾਰਾ ਕੁਝ ਦੇ ਕੇ ਟੁਰ ਜਾਣਾ। ਔਰ ਉਹਨੂੰ ਇਹ ਪਤਾ ਸੀ ਕਿ ਕਾਂਗਰਸ ਮਰ ਜਾਏਗੀ, ਸੂਬਿਆਂ ਨੂੰ ਨਹੀਂ ਦੇਗੀ, ਕਿਉਂਕਿ ਇੱਕ ਸੈਂਟਰਲਿਸਟ ਕਲੋਨੀਅਲ ਮਾਈਂਡਸੈਟ ਦੀ ਨੁਮਾਇੰਦਾ ਹੈਗੀ ਸੀ ਕਾਂਗਰਸ, ਜਿਹਨੂੰ ਫੇਬੀਅਨ ਸੋਸ਼ਲਿਜ਼ਮ ਨੇ ਹੋਰ ਤੜਕਾ ਲਾ ਦਿੱਤਾ ਸੀ, ਕਿਉਂਕਿ ਉਹ ਰੂਸੀ ਮਾਡਲ ਵੀ ਉਹੀ ਉਹਨਾਂ ਦੇ ਸੈਂਟਰਲਿਸਟ ਹੈਗਾ ਸੀ ਜਿੰਨਾ ਕਲੋਨੀਅਲ ਸੈਂਟਰਲਿਸਟ ਹੈਗਾ ਸੀ। ਤੇ ਉਹ ਸੈਂਟਰਲਿਜ਼ਮ ਨੂੰ ਆਪਣੀ ਜਾਨ ਸਮਝਦੇ ਸਨ। ਔਰ ਇਹ ਤੇ ਜਸਵੰਤ ਸਿੰਘ ਦੀ ਕਿਤਾਬ ਦੇ ਵਿੱਚ ਜਿਹੜੇ ਮਿੰਟਸ ਦਿੱਤੇ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਦੇ, ਔਰ ਇਸ ਤੋਂ ਪਹਿਲੇ ਕਾਂਜੀ ਦਵਾਰਕਾ ਦਾਸ ਨੇ ਲਿਖਿਆ, ਉਹ ਪੜ੍ਹ ਕੇ ਵੀ ਦੇਖ ਲਓ, ਤੁਹਾਨੂੰ ਇਹ ਲੱਗੇਗਾ ਕਿ ਉਹ ਸੈਂਟਰਲਿਜ਼ਮ ਦੇ ਉੱਤੇ ਖਲੋਤੇ ਹੋਏ ਸਨ ਸਾਰੇ। ਔਰ ਜਦੋਂ ਉਹਨੇ ਕਿਹਾ ਮਾਊਂਟਬੈਟਨ ਨੇ ਮੁਸਲਿਮ ਲੀਗ ਆਏਗੀ, ਜਿਨਾ ਆਏਗਾ ਤੇ ਉਹਨੂੰ ਮੈਂ ਕਹਾਂਗਾ ਕਿ ਜਨਾਬ ਜੇ ਤੁਸੀਂ ਨਾ ਮੰਨੇ ਤੇ ਮੈਂ ਸਭ ਕੁਝ ਕਾਂਗਰਸ ਨੂੰ ਦੇ ਕੇ ਟੁਰ ਜਾਣਾ। ਤੇ ਇਹ ਚਲਾਕੀ ਜਿਹੜੀ ਹੈਗੀ ਹੈ, ਜਿਹੜੀ ਅੱਜ ਸਾਡੀ ਪੋਲਿਟਿਕਸ ਵੀ ਨਜ਼ਰ ਆਉਂਦੀ ਹੈ, ਸਾਨੂੰ ਵਿਰਾਸਤ ਦੇ ਵਿੱਚ ਹੀ ਦੇ ਕੇ ਗਏ ਨੇ, ਫਿਕਰ ਨਾ ਕਰੋ। ਤੇ ਚੋਇਸ ਦੋਵਾਂ ਦੀ ਨਹੀਂ ਹੈਗੀ ਸੀ, ਲੇਕਿਨ ਦੋਵਾਂ ਨੂੰ ਮੰਨਣਾ ਪਿਆ। 3 ਜੂਨ ਦੇ ਮੁਆਹਦੇ ਤੇ ਸਾਈਨ ਕਰਨੇ ਪਏ। ਹੁਣ ਮੈਂ ਥੋੜੀ ਜਿਹੀ ਗੱਲ ਜਿਹੜੀ ਹੈਗੀ ਹੈ ਇਸ ਦੇ ਉੱਤੇ, ਜੋ ਸਾਡੀ ਇਹ ਬਹਿਸ ਹੈਗੀ ਹੈ ਮੁਸਲਿਮ, ਦੇਖੋ ਇਹ ਗੱਲ ਅੱਜ ਵੀ ਹੋ ਰਹੀ ਹੈ। ਬਹੁਤ ਸਾਰੇ ਬੰਦੇ ਹੁਣ ਇਸ ਵੇਲੇ ਖਾਲਿਸਤਾਨ ਤਹਿਰੀਕ ਦੇ ਹਮਾਇਤੀ ਨੇ ਹੈਗੇ ਨੇ ਨਾ। ਅੱਛਾ, ਹੁਣ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਸਿੱਖਾਂ ਦਾ ਜਿਹੜਾ ਹੈਗੇ ਨੇ ਆਪਣਾ ਰਾਈਟਸ, ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਕੁਝ ਲੋਕ ਤਾਂ ਪੰਜਾਬੀਆਂ ਦੇ ਰਾਈਟਸ ਕਹਿੰਦੇ ਨੇ, ਲੇਕਿਨ ਕੁਝ ਲੋਕ ਸਿੱਖੀ ਔਰ ਸਿੱਖ ਦੇ ਨਾਲ ਜੁੜ ਕੇ ਉਹ ਕਹਿੰਦੇ ਸਿੱਖਾਂ ਦੇ ਰਾਈਟਸ ਦੀ ਗੱਲ ਕਰਨਾ ਔਰ ਖਾਲਿਸਤਾਨ ਦੀ ਗੱਲ ਕਰਨਾ, ਇਹ ਦੋ ਗੱਲਾਂ ਹੈਗੀਆਂ ਨੇ, ਇੱਕ ਨਹੀਂ। ਕਿਸੇ ਜਗ੍ਹਾ ਤੇ ਮਿਲ ਵੀ ਜਾਂਦੀਆਂ ਨੇ, ਲੇਕਿਨ ਇਹ ਅਲੱਗ-ਅਲੱਗ ਵੀ ਹੈਗੀਆਂ ਨੇ। ਯਾਨੀ ਸਿੱਖ ਐਜ਼ ਏ ਕਮਿਊਨਿਟੀ ਜਾਂ ਕੋਈ ਵੀ ਐਜ਼ ਏ ਕਮਿਊਨਿਟੀ, ਬੁੱਧਿਸਟ ਐਜ਼ ਏ ਕਮਿਊਨਿਟੀ, ਉਹਨੂੰ ਜ਼ਿੰਦਾ ਰਹਿਣ ਦਾ ਹੱਕ ਹੈਗਾ। ਉਹਨਾਂ ਦੇ ਪੋਲੀਟੀਕਲ, ਉਹਨਾਂ ਦੇ ਇਕਨੋਮਿਕ ਰਾਈਟਸ ਹੈ ਨੇ,
ਉਹਨੂੰ ਐਡਰੈਸ ਕਰਨਾ ਇੱਕ ਹੋਰ ਗੱਲ ਹੈਗੀ ਹੈ, ਔਰ ਇੱਕ ਇਸਲਾਮਿਸਟ ਵੰਗਰ, ਇੱਕ ਜਿਹਾਦੀ ਵੰਗਰ ਗੱਲ ਕਰਨਾ ਜਾਂ ਇੱਕ ਸੈਪਰੇਟਿਸਟ ਵੰਗਰ ਗੱਲ ਕਰਨਾ ਇੱਕ ਹੋਰ ਗੱਲ ਹੈਗੀ। ਵੈਸੇ ਮੈਂ ਕੋਈ ਸੈਪਰੇਟਿਜ਼ਮ ਦੇ ਇੰਨਾ ਖਿਲਾਫ ਨਹੀਂ ਹੈਗਾ, ਮੈਂ ਤੁਹਾਨੂੰ ਦੱਸਦਾ, ਸੈਪਰੇਟਿਜ਼ਮ ਵੀ ਪਾਰਟ ਆਫ ਦਾ ਲਾਈਫ ਹੈਗਾ, ਕੋਈ ਐਸੀ ਗੱਲ ਨਹੀਂ ਹੈਗੀ। ਪਾਕਿਸਤਾਨ ਬਣਿਆ, ਫਿਰ ਬੰਗਲਾਦੇਸ਼ ਬਣਿਆ, ਹੁਣ ਸੈਪਰੇਟਿਜ਼ਮ ਜਿਹੜਾ ਹੈਗਾ ਉਸ ਨੂੰ ਜੁੱਤੀਆਂ ਮਾਰਦੇ ਰਹੀਏ, ਲੇਕਿਨ ਐਕਚੁਅਲੀ ਸੈਪਰੇਟਿਜ਼ਮ ਤੋਂ ਪਹਿਲੇ ਵੀ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ, ਔਰ ਉਸ ਨੂੰ ਐਡਰੈਸ ਕਿਆ ਅਸੀਂ ਇਸ ਨੂੰ ਮਿਲਾ ਦਾਂਗੇ। ਮਤਲਬ ਹੁਣ ਜਿਹੜੇ ਮੁਸਲਮਾਨਾਂ ਦੀ ਹਕੂਕ ਦੀ ਗੱਲ ਕਰ ਰਹੇ ਨੇ, ਇੰਡੀਅਨ ਮੁਸਲਮਾਨਾਂ ਦੇ, ਯਾਨੀ ਬ੍ਰਿਟਿਸ਼ ਇੰਡੀਆ ਦੇ ਮੁਸਲਮਾਨਾਂ ਦੇ ਹਕੂਕ ਦੀ ਗੱਲ ਕਰ ਰਹੇ ਨੇ, ਉਹ ਸਾਰੇ ਇਸਲਾਮਿਸਟ ਤੇ ਨਹੀਂ ਹੈਗੇ। ਇਸਲਾਮਿਸਟ ਕੌਣ ਹੈਗਾ ਸੀ? ਜਾਂ ਉਹ ਬੰਦੇ ਜਿਹੜੇ ਮਜ਼ਹਬ ਨੂੰ ਬਚਾਉਣ ਵਾਸਤੇ ਸਿਆਸਤ ਚਾਹੇ ਸਨ। ਅਸਲ 'ਚ ਇਹਦੀ ਤਾਰੀਫ ਹੈਗੀ। ਸਾਡੇ ਇੱਥੇ ਬਹੁਤ ਸਾਰੇ ਸਿਆਸਤਦਾਨ ਸਨ, ਅੱਜ ਵੀ ਹੈਗੇ ਨੇ, ਜਿਹੜੇ ਕਹਿੰਦੇ ਨੇ ਅਸੀਂ ਮਜ਼ਹਬ ਨੂੰ ਬਚਾਉਣ ਵਾਸਤੇ ਪੋਲਿਟਿਕਸ 'ਚ ਆਏ ਹਾਂ। ਕੁਛ ਆਪਣੀ ਪੋਲਿਟਿਕਸ ਨੂੰ ਅੱਗੇ ਵਧਾਉਣ ਵਾਸਤੇ ਮਜ਼ਹਬ ਨੂੰ ਵਰਤਦੇ ਨੇ, ਜਾਂ ਮਜ਼ਹਬ ਤੋਂ ਫਾਇਦਾ ਚੁੱਕਦੇ ਨੇ, ਜਾਂ ਮਜ਼ਹਬ ਨੂੰ ਜਿਹੜਾ ਹੈਗਾ ਉਹ ਸਮਝਦੇ ਨੇ ਕਿ ਇਹਦੇ ਜ਼ਰੀਏ ਅਸੀਂ ਆਪਣੀ ਗੱਲ ਜ਼ਿਆਦਾ ਅੱਛੀ ਤਰ੍ਹਾਂ ਕਰ ਲਾਂਗੇ। ਇਹ ਦੋਵਾਂ 'ਚ ਫਰਕ ਹੈਗਾ। ਅਸੀਂ ਕਦੀ ਵੀ ਤਜਜ਼ੀਆ ਕਰਦੇ ਹੋਏ ਦੋਵਾਂ ਨੂੰ ਅਗਰ ਅਲੱਗ-ਅਲੱਗ ਨਹੀਂ ਕਰਦੇ, ਔਰ ਸਾਡੇ ਦਿਮਾਗ 'ਚ ਹੈਗਾ ਕਿ ਅਸੀਂ ਜਿਹੜਾ ਹੈਗਾ ਕਿਸੇ ਇੱਕ ਨੂੰ ਜੁੱਤੀਆਂ ਮਾਰਨੀਆਂ, ਤੇ ਉਹ ਇੱਕ ਅਲੱਗ ਗੱਲ ਹੈ। ਲੇਕਿਨ ਇਹ ਦੋਨੋਂ ਚੀਜ਼ਾਂ ਅਲੱਗ ਨੇ, ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਰੱਖ ਕੇ ਤੁਹਾਨੂੰ ਸਮਝਣਾ ਪਏਗਾ ਇਹਨੂੰ। ਇਸ ਵਾਸਤੇ ਇਹ ਜਿਹੜੀ ਪੋਲਿਟਿਕਸ ਹੈਗੀ ਹੈ, ਜਿਹੜੀ ਸਿਰਫ ਇੱਕ ਕਮਿਊਨਿਟੀ ਦੇ ਰਾਈਟਸ ਵਾਸਤੇ, ਇੱਕ ਇਕਨੋਮਿਕ ਰਾਈਟਸ ਵਾਸਤੇ, ਰਿਲੀਜੀਅਸ ਰਾਈਟਸ ਵਾਸਤੇ, ਅਕਾਇਦ ਦੇ ਰਾਈਟਸ ਵੀ ਹੁੰਦੇ ਨੇ, ਔਰ ਉਹਦੇ ਇਕਨੋਮਿਕ ਔਰ ਪੋਲੀਟੀਕਲ ਰਾਈਟਸ ਵਾਸਤੇ ਗੱਲ ਹੁੰਦੀ ਹੈ, ਉਹ ਗੱਲ ਹੋ ਰਹੀ ਹੈ। ਔਰ ਉਹਨੂੰ ਬੁਨਿਆਦ ਬਣਾ ਕੇ ਇੱਕ ਐਕਸਕਲੂਸਿਵ ਪੋਲਿਟਿਕਸ ਖੜੀ ਕਰਨਾ, ਜਿਹੜੀ ਨੈਸ਼ਨਲਿਜ਼ਮ ਦਾ ਮਸਲਾ ਹੈਗਾ ਉਹ, ਔਰ ਈਵਨ ਰਿਲੀਜਨ ਦਾ ਵੀ ਮਸਲਾ ਹੈ, ਉਹ ਹੈਗਾ ਕਿ ਦੋਨੋਂ ਐਕਸਕਲੂਸਿਵਿਜ਼ਮ ਦੇ ਉੱਤੇ ਜਦੋਂ ਅਪੀਲ ਕਰਦੇ ਨੇ, ਤੇ ਫਿਰ ਉਹ ਆਪਣੇ ਆਪ ਨੂੰ ਵੱਖਰਾ ਕਰਦੇ ਨੇ, ਫਿਰ ਉਹਦੇ ਚੋਂ ਸੈਪਰੇਟਿਜ਼ਮ ਵੀ ਨਿਕਲਦਾ, ਉਹਦੇ ਤੋਂ ਹਰ ਚੀਜ਼ ਨਿਕਲਦੀ ਹੈ। ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਅਗਰ ਅਸੀਂ ਨਹੀਂ ਸਮਝਦੇ, ਹੁਣ ਗਾਂਧੀ ਸਾਹਿਬ ਜਿਹੜੇ ਹੈਗੇ ਨੇ, ਹੁਣ ਦੇਖੋ ਮਹਾਤਮਾ ਗਾਂਧੀ ਨੇ ਤਾਂ ਉਹਨਾਂ ਨੇ ਲਿਖਿਆ ਕਿ ਮੈਂ ਮਜ਼ਹਬ ਨੂੰ ਬਚਾਉਣ ਵਾਸਤੇ ਸਿਆਸਤ ਚਾਹਿਆ, ਤੇ ਉਹ ਸੈਕੂਲਰ ਕਾਂਗਰਸ ਦੇ ਲੀਡਰ ਹੈਗੇ ਨੇ। ਤੇ ਹੁਣ ਕੀ ਕਰੀਏ ਅਸੀਂ? ਕਾਂਗਰਸ ਦੇ ਅੰਦਰ ਅਗਰ 20s ਤੱਕ ਤੁਸੀਂ ਦੇਖੋ, ਜਿਹੜੀ ਸਾਰੀ ਲੜਾਈ ਹੈਗੀ ਏ, ਉਹ ਤਿਲਕ ਔਰ ਜਿਹੜੇ ਦੂਸਰੇ ਹੈਗੇ ਨੇ, ਤੁਸੀਂ ਉਹ ਸਾਰੀ ਲੜਾਈ ਤਾਂ ਦੇਖੋ, ਸਾਰੀ ਉਹ ਲੜਾਈ ਹੀ ਜਿਹੜੀ ਹੈ ਲਿਬਰਲਸ ਦੀ ਔਰ ਉਹਨਾਂ ਦੀ ਹੈਗੀ ਹੈ, ਜਿਹੜੇ ਬੁਨਿਆਦ ਪ੍ਰਸਤ ਹੈਗੇ, ਜਿਹੜੇ ਸਮਝਦੇ ਨੇ ਕਿ ਮਜ਼ਹਬ ਜਿਹੜਾ ਹੈਗਾ ਉਹ ਖਤਰੇ 'ਚ ਹੈਗਾ। ਔਰ ਮਜ਼ਹਬ ਨੂੰ ਖਤਰੇ 'ਚ ਸਮਝਣਾ ਜਾਂ ਹੁਣ ਨੈਸ਼ਨਲਿਜ਼ਮ ਨੂੰ ਖਤਰੇ 'ਚ ਸਮਝਣਾ, ਇਹ ਦੋਨੋਂ ਇੰਨੀ ਵੱਡੇ ਮਤਲਬ ਇਸ਼ੂਜ਼ ਹੈਗੇ ਨੇ ਕਿ ਅੱਜ ਵੀ ਇੰਡੀਆ ਪਾਕਿਸਤਾਨ ਬਣ ਗਿਆ, ਅੱਜ ਵੀ ਇਹਨਾਂ ਦੇ ਨੈਸ਼ਨਲਿਜ਼ਮ ਔਰ ਮਜ਼ਹਬ ਖਤਰੇ 'ਚ ਹੀ ਹੈਗੇ ਨੇ, ਔਰ ਅੱਲਾ ਦੇ ਫਜ਼ਲ ਦੇ ਨਾਲ ਰਹਿਣੇ ਨੇ ਹਮੇਸ਼ਾ, ਕਿਉਂਕਿ ਇਹਦੇ ਤੇ ਹੀ ਤਾਂ ਇਹਨਾਂ ਦੀ ਪੋਲਿਟਿਕਸ ਚੱਲਦੀ ਹੈ, ਇਹਦੇ ਤੇ ਹੀ ਤਾਂ ਇਹਨਾਂ ਦਾ ਕਾਰੋਬਾਰ ਚੱਲਦਾ ਹੈ। ਅਗਰ ਉਹ ਖਤਰਾ ਨਹੀਂ ਦੱਸਣਗੇ, ਤੇ ਈਵਨ ਇਹ ਧਰਮੀ ਪੋਲਿਟਿਕਸ ਕਰਨ ਵਾਲੇ, ਫਿਰਕਾ ਪ੍ਰਸਤੀ ਦੀ ਪੋਲਿਟਿਕਸ ਕਰਨ ਵਾਲੇ, ਉਹ ਸਾਰਿਆਂ ਦਾ ਕਾਰੋਬਾਰ ਹੀ ਇਹਦੇ ਤੇ ਚੱਲਦਾ। ਤੇ ਇਸ ਵਾਸਤੇ ਇਹ ਤਾਂ ਲਾਰਜਰ ਇਸ਼ੂ ਹੈਗਾ ਸੀ। ਹੁਣ ਥੋੜੀ ਜਿਹੀ ਕਿਤਾਬ ਦੇ ਉੱਤੇ ਵੀ ਮੇਰਾ ਖਿਆਲ ਹੈ ਗੱਲ ਕਰ ਹੀ ਲਈ ਹੈ, ਕਿਉਂਕਿ ਕਿਤਾਬ ਦੇ ਜਿਹੜੇ ਲਾਰਜਰ ਪੁਆਇੰਟ ਹੈਗੇ ਨੇ, ਉਹਨਾਂ ਤੇ ਜਿਹੜਾ ਹੈਗਾ ਉਹ ਮੈਂ ਥੋੜੀ ਜਿਹੀ ਗੱਲ ਕਰ ਲਈ ਹੈ, ਜੋ ਮੈਨੂੰ ਸਮਝ ਆਈ, ਜਿੰਨੀ ਕਾਈ ਸਮਝ। ਇੱਕ ਜਿਹੜੀ ਅਹਿਮ ਗੱਲ ਹੈ, ਜਿਹੜੀ ਇਸ ਕਿਤਾਬ ਵਿੱਚ ਔਰ ਇਹਦੇ ਲਿਖਾਰੀਆਂ ਦੇ ਵਿੱਚ ਵੀ ਮੈਨੂੰ ਮਿਸਿੰਗ ਮਤਲਬ ਲੱਗਦੀ ਹੈ, ਮੈਂ ਰਣਜੀਤ ਸਿੰਘ ਦਾ ਜਿਹੜਾ ਲੈਕਚਰ ਦਿੱਤਾ ਸੀ ਉਹਦੇ 'ਚ ਵੀ ਇਹ ਗੱਲ ਕੀਤੀ ਸੀ ਕਿ ਇਹ ਜਿਹੜਾ 19th ਸੈਂਚੁਰੀ ਹੈ ਔਰ 18th ਸੈਂਚੁਰੀ ਹੈ, ਇਹਦੀ ਪੋਲਿਟਿਕਸ ਜਿਹੜੀ ਹੈਗੀ ਹੈ, ਇਹ ਟੁੱਟਦੀ ਹੋਈ ਬਾਦਸ਼ਾਹਤਾਂ ਦੀ ਪੋਲਿਟਿਕਸ ਹੈ। ਉਹ ਬਾਦਸ਼ਾਹਤਾਂ ਟੁੱਟ ਰਹੀਆਂ ਨੇ, ਥੱਲੇ ਜਾ ਰਹੀਆਂ ਨੇ ਉਹ ਬਾਦਸ਼ਾਹਤਾਂ, ਔਰ ਨਵੇਂ ਗਰੁੱਪ ਜਿਹੜੇ ਹੈਗੇ ਨੇ ਬਣ ਰਹੇ ਨੇ, ਨਵੇਂ ਗਰੁੱਪ ਬਣ ਰਹੇ ਨੇ। ਅਗਰ ਅਸੀਂ ਇਹਨੂੰ ਇਸ ਤਨਾਜ਼ਰ ਵਿੱਚ ਦੇਖੀਏ, ਤੇ ਤੁਹਾਨੂੰ ਸ਼ਾਹ ਵਲੀਉੱਲਾ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰੀ ਰਾਈਟਿੰਗ ਜਿਹੜੀਆਂ ਨਾ, ਉਹਨਾਂ ਨੂੰ ਦੁਬਾਰਾ ਤੋਂ ਪੜ੍ਹਨਾ ਪਏਗਾ। ਦੁਬਾਰਾ ਤੋਂ ਪੜ੍ਹੋਗੇ ਤੇ ਫਿਰ ਤੁਹਾਨੂੰ ਉਹਨਾਂ ਦੀ ਕੰਪਲੈਕਸਿਟੀ ਵੀ, ਉਹਨਾਂ ਦੀ ਪੇਚੀਦਗੀਆਂ ਵੀ, ਉਹਨਾਂ ਦੇ ਮਸਾਇਲ ਵੀ ਸਮਝ ਆਉਣਗੇ। ਤੁਹਾਨੂੰ ਰਾਜਮੋਹਨ ਰਾਏ ਵੀ ਸਮਝ ਆਏਗਾ, ਤੁਹਾਨੂੰ ਸਰ ਸੈਯਦ ਵੀ ਸਮਝ ਆਏਗਾ, ਤੁਹਾਨੂੰ ਇਹ ਸਾਰੇ ਸਮਝ ਆਉਣਗੇ ਜ਼ਿਆਦਾ ਆਸਾਨੀ ਦੇ ਨਾਲ। ਕਿਉਂਕਿ ਦੇਖੋ ਹੁਣ ਅਸੀਂ ਕਰੋਨਾ 'ਚ ਬੈਠੇ ਹੋਏ ਹਾਂ, ਪਤਾ ਨਹੀਂ, ਮੈਨੂੰ ਲੱਗਦਾ ਇਹੀ ਹੈ ਕਿ ਕਰੋਨਾ ਤੋਂ ਬਾਅਦ ਹੁਣ ਕਹਿ ਵੀ ਦੁਨੀਆ ਬਦਲ ਜਾਏਗੀ, ਕੀ ਬਦਲੇਗੀ ਸਾਨੂੰ ਕੋਈ ਨਹੀਂ ਪਤਾ। ਤੁਸੀਂ ਮੈਨੂੰ ਦੱਸੋ, ਜਿਹੜੇ 1914 ਤੋਂ ਲੈ ਕੇ ਜਾਂ 1901 ਤੋਂ ਲੈ ਕੇ 1918 ਤੱਕ ਜਿਹੜੇ ਲੋਕ ਜ਼ਿੰਦਾ ਹੈਗੇ ਸਨ, ਉਹਨਾਂ ਦੀ ਉਸ ਵੇਲੇ ਦੀ ਤਹਿਰੀਰਾਂ ਚੁੱਕ ਕੇ ਦੇਖ ਲਓ। 1914 ਤੋਂ ਤੇ ਖਾਸ ਤੌਰ ਤੇ ਉਹਨਾਂ ਨੂੰ ਕੱਖ ਸਮਝ ਨਹੀਂ ਆ ਰਹੀ ਸੀ ਕਿ ਦੁਨੀਆ ਨੇ ਕੀ ਹੋ ਜਾਣਾ। ਕਿਸੇ ਨੂੰ ਨਹੀਂ ਪਤਾ ਸੀ ਕਿ ਇਹਦੇ ਚੋਂ ਨੇਸ਼ਨ ਸਟੇਟਾਂ ਨਿਕਲਣੀਆਂ ਨੇ, ਜਿਹੜੀਆਂ 1918 ਤੋਂ ਬਾਅਦ, ਟ੍ਰੀਟੀ ਆਫ ਵਰਸਲੀ ਤੋਂ ਬਾਅਦ ਢੇਰ ਦੇ ਢੇਰ ਨਿਕਲੇ।
ਹੁਣ ਜਦੋਂ ਢੇਰ ਦੇ ਢੇਰ ਨਿਕਲੇ ਨੇਸ਼ਨ ਸਟੇਟਾਂ ਦੇ, ਤੇ ਹੁਣ ਸਾਰੇ ਅਸੀਂ ਨੇਸ਼ਨ ਸਟੇਟਾਂ ਦੇ ਉੱਤੇ ਬੜੀ ਬਹਿਸਾਂ ਕਰਨੇ ਆ। ਉਸ ਟਾਈਮ ਦੇ ਉੱਤੇ ਬੰਦੇ ਨੂੰ ਸਮਝ ਨਹੀਂ ਆ ਰਹੀ ਸੀ। ਅੱਜ ਕਰੋਨਾ ਦੇ ਵਿੱਚ ਅਸੀਂ ਬੈਠੇ, ਸਾਨੂੰ ਕੋਈ ਕੱਖ ਨਹੀਂ ਸਮਝ ਆ ਰਹੀ, ਅਸੀਂ ਟੇਵੇ ਲਾ ਰਹੇ ਹਾਂ। ਲੇਕਿਨ ਜਿਨ੍ਹਾਂ ਫੈਸਲੇ ਕੀਤੇ ਹੋਏ ਨੇ ਔਰ ਜਿਹੜੇ ਮਤਲਬ ਕਿ ਤੈਅ ਕਰਕੇ ਬੈਠੇ ਹੋਏ ਨੇ, ਦੇਖੋ ਉਸ ਲਈ ਕਮ ਸੇ ਕਮ ਫਰਾਂਸ ਔਰ ਬਰਤਾਨੀਆ ਇਹ ਦੋ ਵੱਡੇ ਬਦਮਾਸ਼ ਸਨ ਨਾ। ਹੁਣ ਤੇ ਅਸੀਂ ਇਹਨਾਂ ਨੂੰ ਬਦਮਾਸ਼ ਨਹੀਂ ਕਹਿੰਦੇ, ਹੁਣ ਅਸੀਂ ਉਹਨਾਂ ਕੋਲ ਤਾਲੀਮ ਹਾਸਲ ਕਰਨ ਜਾਂਦੇ ਹਾਂ। ਉਹਨਾਂ ਬਦਮਾਸ਼ਾਂ ਨੇ ਮਿਲ ਕੇ ਪੂਰੀ ਦੁਨੀਆ ਦੇ ਅੰਦਰ ਨੇਸ਼ਨ ਸਟੇਟਾਂ ਬਣਾਈਆਂ, ਕਿਸੇ ਇੱਕ ਬੁਨਿਆਦ ਤੇ ਨਹੀਂ, ਸਿਰਫ ਆਪਣੇ ਇੰਟਰਸਟ ਤੇ। ਇਸ ਬੁਨਿਆਦ ਤੇ ਨਹੀਂ ਬਣਾਈਆਂ ਕਿ ਇੱਕ ਕੌਮ ਹੋਏਗੀ ਔਰ ਇੱਕ ਜਿਹੜਾ ਜ਼ਬਾਨ ਹੋਏਗੀ, ਇੱਕ ਫਲਾਂ ਹੋਏਗਾ, ਇੱਕ ਫਲਾਂ ਹੋਏਗਾ, ਇੱਥੇ ਮਜ਼ਹਬ ਹੋਏਗਾ, ਇੱਥੇ ਨਹੀਂ ਹੋਏਗਾ। ਉਹਨਾਂ ਫਿਰਕਾ ਨੂੰ ਤੱਕ ਨੂੰ ਇਸਤੇਮਾਲ ਕੀਤਾ, ਉਹਨਾਂ ਪ੍ਰੋਟੈਸਟੈਂਟਸ ਔਰ ਕੈਥੋਲਿਸਿਜ਼ਮ ਨੂੰ ਵੀ ਸਾਹਮਣੇ ਰੱਖਿਆ। ਇਹ ਨਹੀਂ ਕਿ ਸਿਰਫ ਸਾਡੇ ਫਿਰਕੇ ਨੂੰ ਇਸਤੇਮਾਲ ਕੀਤਾ, ਆਪਣਿਆਂ ਨੂੰ ਵੀ। ਹੁਣ ਇਹ ਜਿਹੜਾ ਸਾਰਾ ਕੰਮ ਹੈਗਾ, ਉਹਦੇ ਵਿੱਚੋਂ ਜਿਹੜਾ ਨਿਕਲਿਆ, ਉਸ ਤੋਂ ਬਾਅਦ ਜਾ ਕੇ ਦੁਨੀਆ ਹੁਣ ਅੱਜ ਅਸੀਂ ਬੜੀ ਬੜੀ ਨੇਸ਼ਨ ਸਟੇਟਾਂ ਦੇ ਉੱਤੇ ਗੁਫ਼ਤਗੂ ਕਰਨੇ। 1920 ਤੋਂ ਪਹਿਲੇ ਕਿੰਨੀਆਂ ਤਹਿਰੀਰਾਂ ਹੋਈਆਂ ਨੇਸ਼ਨ ਸਟੇਟ ਦੇ ਉੱਤੇ, ਚੁੱਕ ਕੇ ਦੇਖ ਲਓ, ਸਮਝ ਆ ਜਾਏਗੀ। ਹੁਣ ਇਹ ਜਿਹੜਾ ਫਿਨੋਮੀਨਾ ਅਸਲ ਦੇ ਵਿੱਚ ਜਿਸ ਦੇ ਉੱਤੇ ਸਾਨੂੰ ਸ਼ਾਇਦ ਗੱਲ ਕਰਨੀ ਚਾਹੀਦੀ ਸੀ, ਉਹ ਹੈਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ 19th ਸੈਂਚਰੀ, ਲੇਟ 19th ਸੈਂਚਰੀ ਦਾ ਤੋਂ ਸ਼ੁਰੂ ਕਰਕੇ ਔਰ 20th ਸੈਂਚਰੀ ਤੱਕ ਦੀ ਪੋਲਿਟਿਕਸ ਨੂੰ ਵੇਖੋਗੇ। ਔਰ ਇਹ ਜਿਹੜੀ ਕਮਿਊਨਲਿਜ਼ਮ ਅਸੀਂ ਕਰਨੇ ਆ ਨਾ, ਕਿ ਆ ਗਈ ਸਾਡੀ ਸੁਸਾਇਟੀ 'ਚ। ਔਰ ਮੈਂ ਹਲੇ 5-6 ਦੇ ਵਿੱਚ ਆਪਣਾ ਮਜ਼ਮੂਨ ਜਿਹੜੇ ਲਿਖਿਆ ਜਿਨ ਲੋਕਾਂ ਨੇ, ਨਾ ਮੈਂ ਨਹੀਂ ਲਾਂਗਾ, ਨਾ ਆਪਣੇ ਮਤਲਬ ਕਿ ਨਾ ਲੈਣਾ ਅਹਿਮ ਹੁੰਦਾ ਵੀ ਨਹੀਂ। ਹਜ਼ਰਤ 1857 ਤੋਂ ਸ਼ੁਰੂ ਕਰ ਰਹੇ ਨੇ, ਹੋਰ ਇਹ ਕੀ ਹੈ 1857? ਮੈਨੂੰ ਤਾਂ ਸਮਝ ਨਹੀਂ ਆਉਂਦੀ। ਉਹ ਸਰਕਾਰ, ਮੈਂ ਤੇ ਉਹ ਰਣਜੀਤ ਸਿੰਘ ਵਾਲੇ ਵੀ, ਔਰ ਉਹ ਜਿਹੜਾ ਇਵੈਂਟਸ ਆਫ ਰਣਜੀਤ ਸਿੰਘ ਵਾਲੀ ਕਿਤਾਬ ਹੈ, ਉਹ ਲੈਕਚਰ ਤੁਸੀਂ ਦੁਬਾਰਾ ਜਾ ਕੇ ਦੇਖ ਲਓ। ਉਹ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜੋ ਕੁਝ ਰਣਜੀਤ ਸਿੰਘ ਦੇ ਖਿਲਾਫ ਨੈਰੇਟਿਵ ਬਣਿਆ, ਉਹ ਹੈਗਾ ਹੀ ਕਮਿਊਨਲ ਸੀ। ਜਿਸ ਕਿਸਮ ਦੀ ਉਹਦੇ ਖਿਲਾਫ ਔਰ ਬਾਅਦ ਦੇ ਵਿੱਚ ਸਿੱਖਾਂ ਨੇ ਉਹਦੇ ਹੱਕ ਵਿੱਚ ਦੋਨੋਂ ਜਿਹੜੀ ਕੰਮ ਹੈਗੇ ਨੇ, ਉਹ ਐਸਾ ਖੌਫਨਾਕ ਹੈਗਾ ਕਿ ਉਹਦੇ ਚੋਂ ਕਮਿਊਨਲਿਜ਼ਮ ਵੀ ਨਿਕਲਣਾ ਸੀ। ਉਹਦੇ ਖਿਲਾਫ ਕੀ ਕੁਝ ਨਹੀਂ ਇਸਤੇਮਾਲ ਕੀਤਾ, ਇੱਕ ਜਿਹਾਦ ਵੀ ਕਰਾਤਾ ਉਹਦੇ ਖਿਲਾਫ ਹੈ, ਔਰ ਉਹਨੂੰ ਰਸਤਾ ਵੀ ਦੇ ਦਿੱਤਾ ਹੈ, ਸਿੰਧ ਬਲੋਚਿਸਤਾਨ ਤੋਂ ਹੁੰਦੇ ਉੱਥੇ ਤੱਕ ਭਿਜਵਾਤਾ। ਉਹਨੇ ਸਾਰਾ ਕੁਝ ਕੀ ਹੈਗਾ ਸੀ, ਉਹਨੂੰ ਮੁਸਲਮਾਨਾਂ ਦਾ ਦੁਸ਼ਮਣ ਕਰਾਰ ਦੇ ਦਿੱਤਾ, ਵੈਰੀ ਨੰਬਰ 1 ਕਰਾਰ ਦੇ ਦਿੱਤਾ ਦੁਸ਼ਮਣ। ਔਰ ਉਹ ਕਿਉਂਕਿ ਅੰਗਰੇਜ਼ਾਂ ਦੇ ਕੋਲ ਬਹੁਤ ਅੱਛੀ ਤਰ੍ਹਾਂ ਉਹਨੂੰ ਪਤਾ ਸੀ ਕਿ ਜਿਹੜੀ ਰਣਜੀਤ ਸਿੰਘ ਦੀ ਅੰਪਾਇਰ ਹੈ, ਲਾਹੌਰ ਦਰਬਾਰ, ਜਿਹਨੂੰ ਸਾਡੇ ਇੱਥੇ ਅਜ਼ੀਮ ਸਕਾਲਰ ਵੀ ਸਿੱਖ ਪੀਰੀਅਡ ਕਹਿ ਛੱਡਦੇ ਨੇ, ਮੈਂ ਕੀ ਕਹਿ ਸਕਦਾ ਉਹਨਾਂ ਨੂੰ। ਲੇਕਿਨ ਉਹ ਲਾਹੌਰ ਦਰਬਾਰ ਦੀ ਜਿਹੜੀ ਹੁਕਮਰਾਨੀ ਸੀ, ਉਹਨੂੰ ਕੀ ਕਿਹਾ ਸੀ? ਉਹਨੂੰ ਕਿਹਾ ਮੁਸਲਮਾਨਾਂ ਦੇ ਦੁਸ਼ਮਣ ਹੈਗੇ ਨੇ। ਹੁਣ ਜਦੋਂ ਤੁਸੀਂ ਉਹਨੂੰ ਮੁਸਲਮਾਨਾਂ ਦੇ ਦੁਸ਼ਮਣ ਕਹੋਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉੱਥੇ ਮੁਸਲਮਾਨਾਂ ਦੀ ਵੱਡੀ ਅਕਸਰੀਅਤ ਹੈ, ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਕਿ ਮਤਲਬ ਹੈ ਕਿ ਉੱਥੇ ਕੋਈ ਰਣਜੀਤ ਸਿੰਘ ਦੀ ਅੰਪਾਇਰ ਦੇ 70% ਤੋਂ ਜ਼ਿਆਦਾ ਮੁਸਲਮਾਨ ਹੋਣਗੇ। ਹੁਣ ਕੀ ਕਰੋਗੇ ਉਹਨੂੰ? ਔਰ ਦੂਜੇ ਨੰਬਰ ਤੇ ਉੱਥੇ ਸਿੱਖ ਹੈਗੇ ਸਨ। ਹਿੰਦੂ ਤੇ 1941 ਦੀ ਸੈਂਸਸ ਦੇ ਵਿੱਚ ਵੀ ਪੰਜਾਬ ਦੇ ਵਿੱਚ 22% ਹੈਗੇ ਸਨ। ਪੜ੍ਹ ਕੇ ਦੇਖ ਲਓ 1941 ਦਾ ਸੈਂਸਸ, 22% ਸਨ। ਹੁਣ ਜਿਹੜੀ ਗੱਲ ਮਤਲਬ ਕਿ ਇਹਦੇ ਅਹਿਮ ਹੈਗੀ ਹੈ, ਉਹ ਹੈ ਕਿ ਕਮਿਊਨਲਿਜ਼ਮ ਦੀ ਪੋਲਿਟਿਕਸ ਇੱਥੇ ਸ਼ੁਰੂ ਕਰਨ ਦੇ ਵਿੱਚ ਤੁਹਾਨੂੰ 18th ਸੈਂਚਰੀ ਦੇ ਸ਼ੁਰੂ ਤੋਂ ਦੇਖਣਾ ਪਏਗਾ, ਉਸ ਤੋਂ ਸਾਨੂੰ ਸਮਝ ਆਏਗੀ ਚੀਜ਼ਾਂ। ਉਹਨੂੰ 1857 ਤੋਂ ਦੇਖੋਗੇ ਤੇ ਗੋਤੇ ਖਾਂਦੇ ਰਹੋਗੇ, ਔਰ ਉਹ ਗੋਤੇ ਖਾ ਰਹੇ ਹਾਂ ਅਸੀਂ। ਫਿਰ ਜਿਹੜੀ ਜਿਹਨੂੰ ਮੁਸਲਿਮ ਨੈਸ਼ਨਲਿਜ਼ਮ ਹੈ ਕਹਿੰਦੇ ਨੇ, ਜਿਹੜਾ ਇੱਥੇ ਸਾਡੇ ਇੱਥੇ ਚੱਲਿਆ ਵੀ, ਦੇਖੋ ਉਸ ਨੂੰ ਸਮਝਣ ਵਾਸਤੇ, ਪੰਜਾਬ ਨੂੰ ਸਮਝਣ ਵਾਸਤੇ ਇਹ ਗੱਲ ਬਹੁਤ ਅਹਿਮ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਘੱਟੋ ਘੱਟ ਵੀ 400-500 ਸਾਲ ਤੋਂ ਮੈਂ ਕਹਿ ਸਕਦਾ ਕਿ ਪੰਜਾਬ ਇੱਕ ਮੁਸਲਿਮ ਫਿਨੋਮੀਨਾ ਹੈਗਾ ਸੀ। ਇਹ ਬੰਗਾਲ ਵੀ ਨਹੀਂ ਹੈਗਾ ਸੀ ਆਇੰਦਾ। ਬੰਗਾਲ ਦੇ ਵਿੱਚ ਮੁਸਲਮਾਨ ਇੱਕ ਪਾਸੇ ਵਾਲੇ ਹੈਗੇ ਸਨ। ਪੰਜਾਬ ਉਹ ਵਾਹਿਦ ਖਿੱਤਾ ਹੈਗਾ ਸੀ, ਵਾਹਿਦ, ਜਿਹਦੇ 'ਚ ਪੰਜਾਬ ਦੇ ਅੰਦਰ ਜਿਹੜੇ ਮੁਸਲਮਾਨ ਨੇ ਉਹ ਮਤਲਬ 8 ਡਿਵੀਜ਼ਨ ਸਨ, ਜਿਹੜੇ 1941 ਦਾ ਸੈਂਸਸ ਹੈ। ਸਭ ਤੋਂ ਜਿੱਥੇ ਮੁਸਲਮਾਨ ਸਭ ਤੋਂ ਘੱਟ ਹੈਗੇ ਸਨ, ਉਹ ਐਸੀ ਰੋਹਤਕ ਹਿਸਾਰ ਵਾਲਾ ਡਿਵੀਜ਼ਨ ਜਿਹੜਾ, ਔਰ ਉਸ ਡਿਵੀਜ਼ਨ ਦੇ ਵਿੱਚ ਵੀ ਮੁਸਲਮਾਨ 27% ਹੈਗੇ ਸਨ। 30 ਡਿਸਟ੍ਰਿਕਟ, 8 ਡਿਵੀਜ਼ਨ, ਬਾਕੀ ਰਿਆਸਤਾਂ, ਇਹ ਪੂਰਾ ਪੰਜਾਬ ਦੀ ਕੰਪੋਜੀਸ਼ਨ ਹੈਗੀ ਸੀ। ਹੁਣ ਮੁਸਲਮਾਨ ਜਿਹੜੇ ਹੈਗੇ ਨੇ ਉੱਥੇ ਕਦੋਂ ਤੋਂ ਵਧਣੇ ਸ਼ੁਰੂ ਹੋਏ? ਅੱਛਾ, ਫਿਰ ਇਹ ਮੁਸਲਮਾਨ ਇਹਨਾਂ ਖਿੱਤਿਆਂ ਦੇ ਜਦੋਂ ਹੋਏ, ਉਹ ਕਿਉਂ ਹੋਏ? ਇਹ ਇੱਕ ਪੂਰੀ ਡਿਬੇਟ ਹੈ ਨਾ, ਜਿਹਦੇ ਤੇ ਅਸੀਂ ਅੱਜ ਤੱਕ ਬਹਿਸ ਹੀ ਨਹੀਂ ਕੀਤੀ। ਕਮ ਸੇ ਕਮ ਇਬਨੇ ਬਤੂਤਾ ਦੇ ਆਉਣ ਤੱਕ 1332 ਚ ਆਇਆ, ਉਹ ਉਸਲੇ ਤੱਕ ਤੇ ਇੱਥੇ ਇੰਨੀ ਵੱਡੀ ਤਾਦਾਦ ਵਿੱਚ ਮੁਸਲਮਾਨ ਹਲੇ ਨਹੀਂ ਹੈਗੇ ਸਨ।
ਉਹਨੇ ਲਿਖਿਆ ਵੀ ਹੈਗਾ। ਉਹ ਆਪ ਵੀ ਬੜਾ ਪੱਕਾ ਮੁਸਲਮਾਨ ਵੀ ਹੈਗਾ ਸੀ, ਸੁੰਨੀ ਮੁਸਲਮਾਨ ਵੀ ਬੜਾ ਵੱਡਾ ਹੈਗਾ, ਉਹਨੇ ਵਿੱਚ ਹਵਾਲੇ ਦਿੱਤੇ ਨੇ, ਆਪੇ ਲਿਖੇ। ਉਹਨੂੰ ਕੀ ਪਤਾ ਸੀ ਬਾਅਦ ਚ ਇਹਨਾਂ ਦੀ ਤਨਜ਼ੀਮਾਂ ਬਣ ਜਾਣੀਆਂ ਨੇ। ਖੈਰ ਉਹਨੇ, ਮੈਂ ਕਹਿ ਰਿਹਾ ਕਿ ਉਸ ਵੇਲੇ ਤੱਕ 1332 ਤੱਕ ਤਾਂ ਇੰਨੇ ਮੁਸਲਮਾਨ ਨਹੀਂ ਹੈਗੇ, ਇਹਦਾ ਮਤਲਬ ਉਸ ਤੋਂ ਬਾਅਦ ਕੋਈ ਫੈਨੋਮੇਨਾ ਹੈਗਾ। ਹੁਣ ਇਹ ਜਿਹੜੇ ਇੰਨੇ ਸਾਰੇ ਮੁਸਲਮਾਨ ਹੋਏ, ਉਸਦੇ ਸੂਫੀਆ ਦੀ ਵਜ੍ਹਾ ਤੋਂ ਹੋਏ, ਹੁਣ ਜਿਸ ਤੋਂ ਵੀ ਵਜ੍ਹਾ ਤੋਂ ਹੋਏ, ਹੁਣ ਜਿਸ ਵੀ ਵਜ੍ਹਾ ਤੋਂ ਹੋਏ ਨੇ ਉਹ ਮੁਸਲਮਾਨ, ਲੇਕਿਨ ਮੁਸਲਮਾਨ ਤੇ ਹੋ ਗਏ ਉਹ ਇੰਨੀ ਵੱਡੀ ਤਾਦਾਦ ਵਿੱਚ। ਇਹ ਇੱਕ ਫੈਨੋਮੇਨਾ ਹੈਗਾ ਜਿਹਨੂੰ ਅਲੱਗ ਤੋਂ ਸਮਝਣ ਦੀ ਸ਼ਾਇਦ ਅਸੀਂ ਕੋਸ਼ਿਸ਼ ਨਹੀਂ ਕੀਤੀ ਅਜੇ ਤੱਕ, ਕਿਉਂਕਿ ਅਸੀਂ ਤਾਂ ਸ਼ੁਰੂ ਕਰਨਾ ਚਾਹੁੰਦੇ ਕਿ ਮੁਹੰਮਦ ਬਿਨ ਕਾਸਿਮ ਨੇ ਆ ਕੇ ਸਾਰੇ ਮੁਸਲਮਾਨ ਕਰ ਲਏ। ਤੇ ਫਤੂਹੁਲ ਬਲਦਾਨ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੈ ਫਤੂਹੁਲ ਬਲਦਾਨ ਉਸ ਮੁਹੰਮਦ ਬਿਨ ਕਾਸਿਮ ਤੋਂ ਕੋਈ 100 ਸਾਲ ਬਾਅਦ ਆਇਆ ਬੰਦਾ, ਬਲਾਜ਼ਰੀ ਜਿਹੜਾ, ਉਹਨੇ ਖੁਦ ਲਿਖਿਆ ਹੈ ਕਿ ਜਿਹੜੇ ਬੁੱਧਿਸਟ ਜਾਟ, ਉਸ ਵੇਲੇ ਜਾਟ ਹੁੰਦੇ ਸਨ, ਬਲੋਚਿਸਤਾਨ 'ਚ ਵੀ ਜਾਟ ਹੁੰਦੇ ਸਨ ਤੇ ਸਿੰਧ 'ਚ ਵੀ ਜਾਟ ਹੀ ਹੁੰਦੇ ਸਨ। ਹੁਣ ਨੈਸ਼ਨਲਿਜ਼ਮ ਨੂੰ ਵਾਰਾ ਨਹੀਂ ਖਾਂਦਾ ਉਹ ਜਾਟਾਂ ਦਾ ਜ਼ਿਕਰ ਕਰਨਾ। ਫਤੂਹੁਲ ਬਲਦਾਨ 'ਚ ਲਿਖਿਆ ਹੈ ਕਿ ਉਹ ਜਾਟ ਹੈਗੇ ਸਨ ਔਰ ਸਾਰੇ ਬੁੱਧਿਸਟ ਹੈਗੇ ਸਨ। ਅਸੀਂ ਤੇ ਉਹਨੂੰ ਰਾਜਾ ਦਾਹਿਰ ਦੇ ਨਾਂ ਲੈ ਕੇ ਤੇ ਸਾਰੇ ਸਿੰਧੀਆਂ ਨੂੰ ਜਿਹੜਾ ਹੈ ਨਾ, ਉਸ ਵੇਲੇ ਪਤਾ ਨਹੀਂ ਉਹ ਆਪਣੇ ਆਪ ਨੂੰ ਸਿੰਧੀ ਕਹਿੰਦੇ ਵੀ ਸਨ ਕਿ ਨਹੀਂ, ਲੇਕਿਨ ਉਹਨੂੰ ਸਾਰਿਆਂ ਨੂੰ ਅਸੀਂ ਹਿੰਦੂ ਡਿਕਲੇਅਰ ਕੀਤਾ ਹੋਇਆ ਆਪਣੇ ਟੈਕਸਟ ਦੇ ਵਿੱਚ। ਲੇਕਿਨ ਉਹ ਸਾਰੇ ਜਿਹੜੇ ਹੈਗੇ ਨੇ ਉਹ ਬੁੱਧਿਸਟ ਹੈਗੇ ਸਨ, ਜ਼ਿਆਦਾ ਅਕਸਰੀਅਤ ਉਹ ਬੁੱਧਿਸਟ ਜਿਹੜੇ ਮੁਸਲਮਾਨ ਹੋ ਗਏ। ਔਰ ਜਦੋਂ ਮੁਹੰਮਦ ਬਿਨ ਕਾਸਿਮ ਚਲਾ ਗਿਆ, ਫਤੂਹੁਲ ਬਲਦਾਨ ਦਾ ਰਾਈਟਰ ਲਿਖਦਾ ਕਿ ਜਦੋਂ ਚਲਾ ਗਿਆ ਤਾਂ ਉਸ ਤੋਂ ਬਾਅਦ ਦੁਬਾਰਾ ਬੁੱਧਿਸਟ ਹੋ ਗਏ। ਤੇ ਉਹ ਤੇ ਮਤਲਬ ਹੈ ਕਿ ਅਗਰ ਤੁਸੀਂ ਇਹ ਦੇਖੋ ਕਿ ਮਤਲਬ ਇਹ ਜਿਹੜਾ 10ਵੀਂ ਸਦੀ ਔਰ 11ਵੀਂ ਸਦੀ ਔਰ 12ਵੀਂ ਸਦੀ ਔਰ 14ਵੀਂ ਸਦੀ, ਇਹਦੇ 'ਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਸਨ। ਲੇਕਿਨ ਇੱਕ ਜਿਹੜਾ ਹੁੰਦਾ ਨਾ ਕਿ ਇੱਕ ਵੱਡੀ ਤਾਦਾਦ ਵਿੱਚ ਮੁਸਲਮਾਨ ਪੰਜਾਬ ਵਿੱਚ ਹੋਏ, ਸਿੰਧ ਵਿੱਚ ਹੋਏ, ਹੁਣ ਜਿਹੜਾ ਖੈਬਰ ਪਖਤੂਨਖਵਾ ਬਣ ਗਿਆ ਉਹਦੇ 'ਚ ਹੋਏ, ਫਿਰ ਆਪਣਾ ਇਹ ਸਾਰੇ ਜਿਹੜੇ ਹੈਗੇ ਨੇ ਇਹ ਲੇਟ ਹੈਗਾ, ਇਹ 500 ਸਾਲ ਦੀ ਹਿਸਟਰੀ ਹੋਏਗੀ। ਲੇਕਿਨ ਪੰਜਾਬ ਨੂੰ ਮੈਂ ਇਸ ਵਾਸਤੇ ਕਹਿੰਦਾ ਕਿ ਪੰਜਾਬ ਦੇ ਅੰਦਰ ਇੰਨੀ ਵੱਡੀ ਤਾਦਾਦ ਵਿੱਚ ਲੋਕਾਂ ਦਾ ਮੁਸਲਮਾਨ ਹੋਣਾ ਔਰ ਇੱਕ ਵੱਡੀ ਤਾਦਾਦ ਦੇ ਵਿੱਚ ਨਾਨ ਮੁਸਲਿਮ ਵੀ ਮੌਜੂਦ ਨੇ, ਔਰ ਜਿਹੜੇ ਮਾਈਨੋਰਿਟੀ ਨੇ, ਮਤਲਬ ਸਿੱਖ ਜਿਹੜੇ ਨੇ ਉਹ ਮਾਈਨੋਰਿਟੀ ਨੇ। ਸਿੱਖ ਜ਼ਾਹਿਰ ਸ਼ੁਰੂ ਹੀ ਕੰਮ ਬਾਹਰ ਸ਼ੁਰੂ ਹੋਇਆ ਤੇ ਉਹ ਮਾਈਨੋਰਿਟੀ ਅਗਰ ਹੈਗੇ ਨੇ, ਲੇਕਿਨ ਉਹਦੇ ਬਾਵਜੂਦ ਇੱਕ ਪੋਟੈਂਟ ਫੋਰਸ ਹੈਗੇ, ਯਾਨੀ ਸਿਰਫ ਮਾਈਨੋਰਿਟੀ ਉਸ ਤਰ੍ਹਾਂ ਦੀ ਨਹੀਂ ਹੈਗੀ ਉਹ ਕਿ ਜਿਹਨੂੰ ਤੁਸੀਂ ਕਹੋ ਜੀ 11% ਹੀ ਹੈਗੇ ਨੇ। ਹੁਣ ਨੰਬਰ ਗੇਮ ਦੇ ਵਿੱਚ 11% ਹੀ ਹੈਗੇ ਨੇ। ਇਹ ਨੰਬਰ ਗੇਮ ਤੇ ਮਤਲਬ ਹਲੇ ਕਰਨਾ, ਉਹ ਤੇ ਗੱਲ ਕਰਨੀ ਜ਼ਰੂਰੀ ਹੈਗੀ। ਉਹ 11% ਨੇ, ਲੇਕਿਨ ਉਹ ਹਰ ਜਗ੍ਹਾ ਉਹਨਾਂ ਦੀ ਪ੍ਰੈਜ਼ੈਂਸ ਹੈਗੀ। ਹੁਣ ਜਦੋਂ ਤੁਸੀਂ ਉਹਨੂੰ ਇੱਕ ਨੰਬਰ ਗੇਮ ਤੇ ਸਿਰਫ ਰੱਖੋਗੇ ਤਾਂ ਫਿਰ ਸ਼ਾਇਦ ਤੁਸੀਂ ਉਹਨੂੰ ਸਮਝ ਨਾ ਸਕੋ ਉਸ ਫੈਨੋਮੇਨਾ ਨੂੰ। ਬਲਕਿ ਪੰਜਾਬ ਦੇ ਕਲਚਰ ਦੇ ਵਿੱਚ ਇੱਕ ਬਹੁਤ ਵਾਧਾ ਹੈਗਾ ਸੀ ਜਿਹੜਾ ਸਿੱਖਾਂ ਦੀ ਐਂਟਰੀ, ਜਿਹੜੀ ਬਾਬਾ ਨਾਨਕ ਦਾ ਐਂਟਰੀ, ਬਾਬਾ ਨਾਨਕ ਦੀ ਖੁਦ ਐਂਟਰੀ ਜਿਹੜੀ ਹੈਗੀ ਹੈ, ਉਹ ਇੱਕ ਪੰਜਾਬ, ਤੁਸੀਂ ਦੇਖੋ ਕਿ ਇਕਬਾਲ ਨੇ ਉਹਨੂੰ ਕਿਹਾ, ਉਹਨੇ ਕਿਹਾ ਕਿ ਉਹ ਸ਼ਮਾ ਗੌਤਮ ਜਿਹੜੀ ਹੈ ਉਹ ਪੂਰੀ ਸਾਡੇ ਇਲਾਕੇ 'ਚ ਬੁਝ ਗਈ ਹੈ। ਸ਼ਮਾ ਗੌਤਮ ਬੁਝ ਗਈ ਹੈ ਤੇ ਫਿਰ ਪੰਜਾਬ ਦੇ ਵਿੱਚੋਂ ਇੱਕ ਮਰਦੇ ਹੁਰ ਪੈਦਾ ਹੋਇਆ। ਔਰ ਉਹ ਜਿਹੜਾ ਉਹਨੂੰ ਬਾਬਾ ਨਾਨਕ ਨੂੰ ਟ੍ਰਿਬਿਊਟ ਹੈ, ਐਕਚੁਅਲੀ ਉਹ ਟ੍ਰਿਬਿਊਟ ਇਹ ਹੈਗਾ ਕਿ ਉਹ ਹਿੰਦੂ ਮੁਸਲਿਮ ਮਸਲੇ ਨੂੰ ਸ਼ਾਇਦ ਹੱਲ ਕਰ ਰਹੇ ਹੋ, ਉਹ ਹੱਲ ਹੋਏ ਜਾਂ ਨਾ ਹੋਏ, ਜਾਂ ਉਹ ਇੱਕ ਅਲੱਗ ਮਜ਼ਹਬ ਬਣ ਗਿਆ ਔਰ ਉਹਦੇ ਬਾਅਦ ਇੱਕ ਅਲੱਗ ਫੈਨੋਮੇਨਾ ਹੋ ਗਿਆ, ਉਹ ਇੱਕ ਅਲੱਗ ਮਸਲਾ ਹੈ। ਲੇਕਿਨ ਪੰਜਾਬ ਦੇ ਮੁਸਲਮਾਨ ਜਿਹੜੇ ਹੈਗੇ ਨੇ, ਬਹਰਹਾਲ ਉਹਨਾਂ ਨੂੰ ਇਸ ਗੱਲ ਦੇ ਕਸੂਰ ਨਹੀਂ ਦੇਣਾ ਚਾਹੀਦਾ ਕਿ ਉਹ ਅਕਸਰੀਅਤ 'ਚ ਹੈਗੇ ਨੇ, ਜਾਂ ਉਹਨਾਂ ਦੇ ਕੋਲ ਜਿਹੜਾ ਓਵਰਵੈਲਮਿੰਗਲੀ ਮਤਲਬ ਜਿਹੜੀ ਹਾਂਜੀ ਟਾਈਮ ਹੋ ਗਿਆ, ਟਾਈਮ ਹੋ ਗਿਆ। ਇਹ ਤੇ ਕੋਈ ਗੱਲ ਨਾ, ਤੇ ਗੱਲ ਅਸੀਂ ਸ਼ੁਰੂ ਹੀ ਕੀਤੀ ਸੀ, ਇਹ ਤੇ ਕੋਈ ਗੱਲ ਨਾ ਹੋਈ। ਗੱਲਾਂ ਹੁੰਦੀਆਂ ਰਹਿਣਗੀਆਂ ਚਲੋ ਮੈਂ 5 ਮਿੰਟ ਦਿਓ, ਮੈਨੂੰ ਫਿਰ ਕਨਕਲੂਡ ਕਰਦਾ। ਹਾਂਜੀ ਕਰਨ। ਹਾਂਜੀ ਹਾਂਜੀ, ਦੇਖੋ ਜੀ ਇਹ ਐਂਕਰਾਂ ਦੇ ਨਾਲ ਤੇ ਦੁਨੀਆ ਹੁਣ ਐਂਕਰਾਂ ਨੂੰ ਚਲਾ ਰਹੀ ਨਾ, ਐਂਕਰਾਂ ਦੇ ਵਸ ਪੈ ਗਏ ਆ ਤੇ ਇਹੀ ਕੁਝ ਹੋਣਾ ਸਾਡੇ ਨਾਲ। ਖੈਰ ਤੁਸੀਂ ਇਹਨੂੰ ਮੈਂ ਸਿਰਫ ਇਹ ਕਹਿ ਰਿਹਾ ਕਿ ਪੰਜਾਬ ਇੱਕ ਫੈਨੋਮੇਨਾ ਹੈਗਾ ਸੀ ਔਰ ਇੱਕ ਮੁਸਲਿਮ ਫੈਨੋਮੇਨਾ ਹੈਗਾ ਸੀ, ਉਸ ਨੂੰ ਇਗਨੋਰ ਕੀਤਾ ਖਾਸ ਤੌਰ ਤੇ ਪੰਜਾਬ ਦੇ ਨਾਨ ਮੁਸਲਿਮ ਲੀਡਰਸ ਨੇ, ਆਮ ਆਦਮੀ ਨੇ ਨਹੀਂ, ਲੀਡਰਸ ਨੇ। ਜਿਸ ਤਰ੍ਹਾਂ CR ਦਾਸ ਬੰਗਾਲ ਵਿੱਚ ਪੈਦਾ ਹੋਇਆ ਸੀ ਔਰ ਚਿਤਰਿੰਦਰ ਦਾਸ ਨੇ 1924 ਚ ਕਲਕੱਤੇ ਦਾ ਮੇਅਰ ਬਣਨ ਦੇ ਨਾਲ ਹੀ ਲਖਨਊ ਪੈਕਟ ਨੂੰ ਪਾਸੇ ਕਰਕੇ 50% ਲੋਕਾਂ ਨੂੰ ਸੀਟਾਂ ਦਿੱਤੀਆਂ ਸਨ। ਇਹ ਸੁਭਾਸ਼ ਚੰਦਰ ਬੋਸ, ਇਹ ਜਿਹੜਾ ਹੈਗਾ ਹੁਸੈਨ ਸ਼ਹੀਦ ਸੋਹਰਵਰਦੀ ਹੈ, ਉਸੇ ਚਿਤਰਿੰਦਰ ਦਾਸ ਦੇ ਸ਼ਾਗਿਰਦ ਹੈਗੇ ਸਨ। ਉਸ ਦਾ ਕੰਮ ਨਹੀਂ ਚੱਲਣ ਦਿੱਤਾ ਗਾਂਧੀ ਨੇ। ਲੇਕਿਨ ਇਹ ਮੈਂ ਤੁਹਾਨੂੰ ਦੱਸਦਾ ਗੱਲ ਕਿ ਜਿਹੜੀ ਮੁਸਲਿਮ ਪੋਲੀਟਿਕਸ ਦੀ ਗੱਲ ਹੈਗੀ ਹੈ, ਅਗਰ ਤੁਸੀਂ ਕਰਨੀ ਹੈਗੀ ਤੇ ਮੁਸਲਿਮ ਪੋਲੀਟਿਕਸ ਦੀ ਗੱਲ ਦੇ ਵਿੱਚ ਉਹ ਤੁਹਾਨੂੰ ਪੂਰਾ ਫੈਨੋਮੇਨਾ ਜਿਹੜਾ ਹੈਗਾ ਉਹਨੂੰ ਸਮਝਣਾ ਪਏਗਾ। ਔਰ ਲਖਨਊ ਪੈਕਟ ਤੋਂ ਬਗੈਰ ਉਹ ਗੱਲ ਸਮਝ ਨਹੀਂ ਆ ਸਕਦੀ। ਅਗਰ ਲਖਨਊ ਪੈਕਟ ਦੇ ਜ਼ਰੀਏ ਪੰਜਾਬ ਔਰ ਬੰਗਾਲ ਦੇ ਮੁਸਲਮਾਨਾਂ ਨੂੰ ਡਿਸਟਰਬ ਨਾ ਕੀਤਾ ਹੁੰਦਾ
ਜਾਂ ਪੰਜਾਬ ਦੇ ਔਰ ਬੰਗਾਲ ਦੇ ਨਾਨ ਮੁਸਲਿਮ ਨੇ ਲਖਨਊ ਪੈਕਟ ਨੂੰ ਫਾਰਗ ਕਰਕੇ ਅੱਗੇ ਦੀ ਗੱਲ ਨਾ ਕੀਤੀ ਹੁੰਦੀ, ਅਗਰ ਕੀਤੀ ਹੁੰਦੀ ਤਾਂ ਦੁਨੀਆ ਬਦਲ ਜਾਂਦੀ। ਅੰਗਰੇਜ਼ ਦਾ ਚਲਾਇਆ ਹੋਇਆ ਘੁੰਮਾ ਤੁਸੀਂ ਉਹ ਦੇਖੋ, ਉਹ ਲਖਨਊ ਪੈਕਟ ਚੈਂਪਸਵਰਡ ਰਿਫਾਰਮ ਦਾ ਹਿੱਸਾ ਬਣਿਆ, ਕਿਉਂਕਿ ਉਸ ਲਈ ਕਰਵਾਇਆ ਸੀ ਔਰ ਉਸ ਤੋਂ ਬਾਅਦ ਉਹਨੂੰ ਹਿੱਸਾ ਬਣਾਇਆ, ਔਰ ਫਿਰ ਥੋੜਾ ਬਹੁਤ ਉਹਦੇ 'ਚ ਇਜ਼ਾਫਾ ਕਮਿਊਨਲ ਅਵਾਰਡ 'ਚ ਹੁੰਦਾ ਹੈ। ਔਰ ਇਹ ਗੱਲ ਆਖਰੀ ਮੈਂ ਕਰਕੇ ਇਹਨੂੰ ਖਤਮ ਕਰਨਾ ਹੈ, ਇਹ ਕਮਿਊਨਲ ਅਵਾਰਡ ਤੋਂ ਬਾਅਦ ਦੀ ਪੋਲੀਟਿਕਸ ਦੇ ਵਿੱਚ ਅੰਗਰੇਜ਼ਾਂ ਨੂੰ ਸੂਟ ਕਰਦਾ ਸੀ ਬਹੁਤ ਸਾਰਾ ਦਲਿਤਾਂ ਦੀ ਪੋਲੀਟਿਕਸ ਨੂੰ ਸ਼ੁਰੂ ਕਰਨਾ, ਔਰ ਤੁਸੀਂ ਦੇਖੋ ਕਿ ਉਹ ਕੀਤੀ ਵੀ ਉਹਨਾਂ ਨੇ, ਔਰ ਉਹਦੇ ਬਹੁਤ ਸਾਰੇ ਹਵਾਲੇ ਨੇ। ਲੇਕਿਨ ਉਹਦੇ ਤੇ ਹੁਣ ਕਿਉਂਕਿ ਟਾਈਮ ਕੋਈ ਨਹੀਂ ਹੈਗਾ ਤੇ ਹੁਣ ਇਹਨੂੰ ਬਸ ਮਤਲਬ ਕਿ ਮੁਕਾਣਾ ਹੈਗਾ। ਔਰ ਜਿਹੜਾ ਸਿਕੰਦਰ ਆਜ਼ਾਦ ਵਾਲਾ ਮਸਲਾ ਹੈ ਉਹਦੇ ਤੇ ਫਿਰ ਸਵਾਲ ਹੋਣਗੇ ਤੇ ਫਿਰ ਗੱਲ ਕਰ ਲਾਂਗੇ। ਲੇਕਿਨ ਇਹ ਗੱਲ ਅਹਿਮ ਹੈਗੀ ਹੈ ਕਿ ਕਾਂਗਰਸ ਜਿਹੜੀ ਕਮਿਊਨਿਸਟਾਂ ਦਾ ਮਸਲਾ ਹੈਗਾ ਉਹਦੇ ਤੇ ਆਖਰੀ ਗੱਲ ਇਸ ਵਾਸਤੇ ਜ਼ਰੂਰੀ ਹੈ ਕਿ ਸ਼ਾਇਦ ਉਹ ਵੀ ਬਹੁਤ ਮੈਨੂੰ ਲੱਗਦਾ ਕਿ ਬਹੁਤ ਮਜ਼ਮੂਨ ਜਿਹੜਾ ਹੈਗਾ ਉਹਦੇ ਨਾਲ ਇਨਸਾਫ ਨਹੀਂ ਹੋਇਆ, ਜਿਹੜਾ ਸ਼ੌਕਤ ਉਸਮਾਨੀ ਵਾਲਾ ਵੀ ਹੈ ਔਰ ਮੀਆਂ ਇਫਤਖਾਰੁद्दीन ਵਾਲਾ ਵੀ, ਕਿਉਂਕਿ ਮੀਆਂ ਇਫਤਖਾਰੁद्दीन ਨੇ ਵੱਡੀ ਗੱਲ ਕੀਤੀ, ਉਹਨੇ ਕਾਂਗਰਸ ਦੇ ਵਿੱਚ ਖਲੋ ਕੇ ਇਹ ਗੱਲ ਕੀਤੀ ਸੀ ਕਿ ਜਨਾਬ 1940 ਦੀ ਕਰਾਰਦਾਦ ਮੰਨ ਲਓ। 1940 ਦੀ ਕਰਾਰਦਾਦ ਹੈ ਕੀ ਸੀ? ਉਹਦੇ ਤੇ ਕੋਈ ਇਸਲਾਮੀ ਪਾਕਿਸਤਾਨ ਦਾ ਜ਼ਿਕਰ ਨਹੀਂ ਹੈਗਾ ਸੀ, ਉਹਦੇ ਕੋਈ ਟ੍ਰਾਂਸਫਰ ਆਫ ਪਾਪੂਲੇਸ਼ਨ ਦਾ ਜ਼ਿਕਰ ਨਹੀਂ ਹੈਗਾ। ਉਹ ਅਗਰ ਮੰਨੀ ਜਾਂਦੀ ਉਸ ਲਈ ਜਦੋਂ ਰਾਜਗੋਪਾਲਾਚਾਰੀਆ ਔਰ ਮੀਆਂ ਇਫਤਖਾਰੁद्दीन ਕਹਿ ਰਹੇ ਸਨ, ਲੇਕਿਨ ਉਹ ਮੰਨੀ ਨਹੀਂ ਜਾਂਦੀ ਕਿਉਂਕਿ ਉਹਦੇ ਅੰਦਰ ਮਸਾਇਲ ਸਨ। ਦੂਜਾ ਕਮਿਊਨਿਸਟਾਂ ਨੇ ਕਿਉਂ ਮੁਸਲਿਮ ਲੀਗ ਦੀ ਸਪੋਰਟ ਕੀਤੀ? ਮੇਰਾ ਖਿਆਲ ਹੈ ਉਹਦੇ 'ਚ ਬਹੁਤ ਹੀ ਮਤਲਬ ਹੈ ਕਿ ਅਸੀਂ ਸਿੰਪਲਿਸਟਿਕ ਵੇ 'ਚ ਕੰਮ ਕਰਨੇ। ਸਿਰਫ ਇੱਕ ਗੱਲ ਯਾਦ ਰੱਖੋ, ਉਹੀ ਉਹ ਟਾਈਮ ਹੈ ਜਦੋਂ ਚੀਨ ਦਾ ਇਨਕਲਾਬ ਵੀ ਆਇਆ, ਚੀਨੀ ਪਾਰਟੀ ਨੇ ਉਸ ਵੇਲੇ ਇਨਕਲਾਬ ਲਿਆਏ ਔਰ ਉਹਨਾਂ ਨੇ ਖਲੋ ਕੇ ਇਨਕਲਾਬ ਲਿਆਏ। ਅਗਰ ਕਾਂਗਰਸ ਨੇ ਅਸਤੀਫੇ ਦਿੱਤੇ ਸਨ 38 ਦੇ ਵਿੱਚ 39 ਦੇ ਵਿੱਚ, ਤੇ ਫਿਰ ਕਾਂਗਰਸ ਨੂੰ ਉਹੀ ਰਸਤਾ ਅਪਣਾਉਣਾ ਚਾਹੀਦਾ ਸੀ ਜਿਹੜੇ ਚੀਨੀ ਕਮਿਊਨਿਸਟ ਪਾਰਟੀ ਨੇ ਅਪਣਾਇਆ ਸੀ। ਲੇਕਿਨ ਕਾਂਗਰਸ ਇੰਨੇ ਨਾ ਡਿਵੀਜ਼ਨ ਹੈਗਾ ਸੀ, ਨਾ ਤੱਪੜ ਹੈਗਾ ਸੀ, ਤੇ ਨਾਲ ਅਸਲ ਦੇ ਵਿੱਚ ਸਰਕਾਰ ਬਿਰਲਾ ਉਹਦੇ ਨਾਲ ਹੈਗਾ ਸੀ, ਤੇ ਬਿਰਲੇ ਨੇ ਤਾਂ ਕਦੀ ਇਨਕਲਾਬ ਨਹੀਂ ਲਿਆਉਣ ਦੇਣਾ ਸੀ ਉਹਨਾਂ ਨੂੰ। ਅਗਰ ਅੰਗਰੇਜ਼ ਦੇ ਨਾਲ ਲੜਨਾ ਸੀ ਔਰ ਸਾਰਿਆਂ ਨੂੰ ਮਿਲਾਣਾ ਚਾਹੀਦਾ ਸੀ। ਐਕਚੁਅਲੀ ਮੀਆਂ ਇਫਤਖਾਰੁद्दीन ਇਹੀ ਕਹਿ ਰਹੇ ਸੀ ਉਸ ਵੇਲੇ ਕਿ ਸਭ ਨੂੰ ਲੈ ਕੇ ਚੱਲੋ ਔਰ ਕੁਇਟ ਇੰਡੀਆ ਮੂਵਮੈਂਟ ਤੋਂ ਪਹਿਲਾਂ ਇੱਕ ਵੱਡਾ ਅਲਾਈਅੰਸ ਬਣਾਓ ਔਰ ਫਿਰ ਟਕਰਾ ਜਾਓ। ਫਿਰ ਲੇਕਿਨ ਕਾਂਗਰਸ ਨੇ ਤਾਂ ਸੁਭਾਸ਼ ਚੰਦਰ ਬੋਸ ਨੂੰ ਕੱਢ ਦਿੱਤਾ ਔਰ ਉਹਦੇ ਵਿੱਚ ਆਪਣਾ ਮੌਲਾਨਾ ਆਜ਼ਾਦ ਵੀ ਨਾਲ ਹੈਗਾ ਸੀ ਔਰ ਮਹਾਤਮਾ ਗਾਂਧੀ ਵੀ ਨਾਲ ਹੈਗਾ ਸੀ ਔਰ ਬਿਰਲਾ ਵੀ ਨਾਲ ਹੈਗਾ ਸੀ। ਹੁਣ ਤੇ ਉਹ ਜਿਹੜੀ ਹਿਜ਼ ਮੈਜੈਸਟੀਜ਼ ਐਨੀਮੀ ਕਿਤਾਬ ਜਿਹੜੀ ਉਹ ਪੜ੍ਹੋ ਤੁਸੀਂ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਾਜ਼ਿਸ਼ਾਂ ਕਰਕੇ ਸੁਭਾਸ਼ ਚੰਦਰ ਬੋਸ ਨੂੰ ਕੱਢਿਆ ਸੀ। ਤੇ ਅਗਰ ਮਤਲਬ ਹੈ ਕਿ ਜਦੋਂ ਰੂਸ ਨੇ ਇਹ ਦੇਖਿਆ ਕਿ ਤੇ ਆਪ ਇਸ ਪਾਰਟੀ ਤੱਪੜ ਨਹੀਂ ਗਾ ਇੰਡੀਆ ਦੀ, ਤੇ ਫਿਰ ਜਾ ਕੇ ਅੰਗਰੇਜ਼ਾਂ ਦੇ ਜੋ ਕਹਿੰਦੇ ਨੇ ਉਹ ਕਰਨ, ਤੇ ਜੋ ਅੰਗਰੇਜ਼ਾਂ ਨੇ ਕਿਹਾ ਉਸ ਕੀਤਾ ਸਾਡੀ ਪਾਰਟੀ ਨੇ। ਹੁਣ ਇਸ ਵਾਸਤੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਵੇਂ ਗੱਲ ਕਹਿ ਦੇਣੀ ਕਿ ਜਨਾਬ ਰੂਸ ਨੇ ਕਿਉਂਕਿ ਉਹਨੂੰ ਕੌਮੀ ਜੰਗ ਖਤਮ ਕਰਤਾ ਤੇ ਇਸ ਵਾਸਤੇ ਅਸੀਂ ਕਰਤਾ, ਨਹੀਂ। ਸਾਡੀ ਪਾਰਟੀਆਂ ਦੇ ਅੰਦਰ ਤੱਪੜ ਹੀ ਨਹੀਂ ਹੈਗਾ, ਅਸੀਂ ਲੜਨ ਦੇ ਕਾਬਲ ਹੀ ਨਹੀਂ ਹੈਗਾ। ਲੜਿਆ ਮਾਓ ਨੇ ਲੜਿਆ ਨਾ, ਉਸੇ ਲੈਂਡਨ ਲੀਜ਼ ਦੇ ਅਸਲੇ ਨਾਲ ਲੜਿਆ ਜਿਹਦੇ ਨਾਲ ਜਿਹੜਾ ਹੈਗਾ ਇਨਕਲਾਬ ਲਿਆਏ ਉਸ ਇੱਥੇ ਵੀ ਲਿਆ ਸਕਦੇ ਸਨ, ਲੇਕਿਨ ਇਹਨਾਂ 'ਚ ਤੱਪੜ ਨਹੀਂ ਹੈਗਾ ਸੀ। ਇਸ ਵਾਸਤੇ ਫਾਰਗ ਹੋ ਗਏ ਸਾਰੇ। ਔਰ ਆਖਰੀ ਗੱਲ ਹੈਗੀ ਹੈ ਕਿ ਕਿਤਾਬ ਜਿਹੜੀ ਹੈਗੀ ਹੈ ਉਹ ਇਸੇ ਤਰ੍ਹਾਂ ਦੀ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਲਿਖਿਆ ਜਾਣਾ ਚਾਹੀਦਾ ਹੈ ਔਰ ਉਹਦੇ ਤੇ ਖਾਸ ਤੌਰ ਤੇ ਇਹਨਾਂ ਨੂੰ ਉਰਦੂ, ਪੰਜਾਬੀ ਔਰ ਦੂਜੀ ਜ਼ਬਾਨਾਂ ਦੇ ਅੰਦਰ, ਸਾਡੀ ਮੁਕਾਮੀ ਜ਼ਬਾਨਾਂ ਦੇ ਅੰਦਰ, ਸਾਡੀ ਕੌਮੀ ਜ਼ਬਾਨਾਂ ਦੇ ਅੰਦਰ, ਮੁਕਾਮੀ ਨਹੀਂ ਮੈਂ ਕਹਿੰਦਾ ਕੌਮੀ ਜ਼ਬਾਨਾਂ ਦੇ ਅੰਦਰ ਆਉਣਾ ਚਾਹੀਦਾ ਤਾਂ ਕਿ ਆਮ ਆਦਮੀ ਵੀ ਪੜ੍ਹ ਸਕੇ। ਅੰਗਰੇਜ਼ੀ ਦੇ ਵਿੱਚ ਪੜ੍ਹਾ ਕੇ ਸਿਰਫ ਪੰਡਤਾਂ ਨੂੰ ਵੀ ਪੜ੍ਹਾਉਂਦੇ ਹੋ, ਬਸ ਕਰ ਦਿਓ। ਪੰਡਤਾਂ ਤੋਂ ਨਿਕਲ ਆਓ ਤੇ ਸ਼ੂਦਰਾਂ ਵੱਲ ਵੀ ਆਓ ਕੁਛ। ਬੜੀ ਮਿਹਰਬਾਨੀ। ਠੀਕ ਹੋ ਗਿਆ। ਤੁਹਾਨੂੰ ਪਤਾ ਨਾ ਕਿ ਸਲੇਖ ਮੇਲੇ ਦੇ ਉੱਤੇ ਤੁਹਾਨੂੰ ਪਤਾ ਨਾ ਕਿ ਇੱਕ ਬੰਦੇ ਦੀ ਛੇੜ ਬਣ ਗਈ ਸੀ ਸਟੇਜ ਸੈਕਟਰੀ। ਜੀ ਬਹੁਤ ਜ਼ਬਰਦਸਤ ਗੱਲਬਾਤ। ਅਸੀਂ ਹੁਣ ਆਪਣੇ ਅੱਜ ਦੇ ਸਾਡੇ ਜਿਹੜੇ ਗੈਸਟ ਨੇ, ਜਿਹੜੇ ਬੁੱਕ ਦੇ ਐਡੀਟਰ ਨੇ, ਔਰ ਉਹਨਾਂ ਦੀ ਬੜੀ ਮਿਹਰਬਾਨੀ ਅੱਜ ਉਹ ਸਾਡੇ ਨਾਲ ਨੇ ਸਰ। ਔਰ ਅੱਜ ਸਾਰਾ ਪ੍ਰੋਗਰਾਮ ਅਸੀਂ ਉਹਨਾਂ ਦੀ ਕਿਤਾਬ ਔਰ ਉਹਨਾਂ ਦੀ ਓਨਰ ਵਿੱਚ ਕੀਤਾ ਔਰ ਉਹਦੇ ਤੇ ਸਾਰੀ ਗੱਲਬਾਤ ਔਰ ਸਾਰੇ ਦੋਸਤਾਂ ਨੇ ਬੜੀ ਉਹਦੇ ਹਵਾਲੇ ਨਾਲ ਗੱਲਬਾਤ ਵੀ ਕੀਤੀ ਕਿ ਬੜੇ ਖੁਸ਼ ਸਨ ਸਾਰੇ ਗੈਸਟ ਸਰ ਆ ਰਹੇ ਨੇ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆਉਣ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਸਰ। ਬਹੁਤ ਸ਼ੁਕਰੀਆ ਚੱਠਾ ਸਾਹਿਬ, ਤੁਸੀਂ ਬਹੁਤ ਸ਼ਾਨਦਾਰ ਕੰਮ ਕਰ ਰਹੇ ਹੋ ਔਰ ਮੇਰੇ ਖਿਆਲ ਹੈ ਇਸ ਵੇਲੇ ਜਿੰਨੀ ਵੀ ਹੈ ਇਸ ਤਰ੍ਹਾਂ ਸੀਰੀਜ਼ ਚੱਲਦੀਆਂ ਪਈਆਂ ਨੇ ਹਿਸਟਰੀ ਸੀਰੀਜ਼, ਉਹਦੇ ਵਿੱਚ ਮੇਰਾ ਖਿਆਲ ਹੈ ਸਭ ਤੋਂ ਜਿਹੜਾ ਅੱਛਾ ਕੰਮ ਹੈ ਉਹ ਤੁਹਾਡਾ ਜਿਹੜਾ ਲਾਇਲਪੁਰ ਸਟੂਡੈਂਟਸ ਕਲੱਬ ਹੈ ਉਹ ਕਰ ਰਿਹਾ ਹੈ। ਪੂਰੀ ਇੱਕ ਆਰਕਾਈਵ ਬਣ ਗਈ ਹੈ। ਇਹਨੂੰ ਜ਼ਰਾ ਅਗਰ ਅਸੀਂ
ऑर्गेनाइज करके महफूज कर लांगे सानू अगे बहुत सारे लोगों को यह काम आएगी टीचिंग वास्ते रिसर्च वास्ते अन्य हवाले मिलते हैं इतों ते बहुत जबरदस्त मुबारकबाद बधाई देना चाहना ਸਰ ਬਹੁਤ ਸ਼ੁਕਰੀਆ ਸਰ ਤੁਸੀਂ ਅੱਜ ਆਏ ਔਰ ਇਹ ਵੀ ਇੱਕ ਸਾਡੇ ਵਾਸਤੇ ਇੱਕ ਵੱਡਾ ਦਿਨ ਹੈ ਅੱਜ ਕਿ ਤੁਸੀਂ ਅੱਜ ਆਏ ਔਰ ਆਪਣੀ ਕਿਤਾਬ ਦੀ ਸਰ ਤੁਸੀਂ ਸਾਨੂੰ ਇਜਾਜ਼ਤ ਦਿੱਤੀ ਔਰ ਬਹੁਤ ਮਿਹਰਬਾਨੀ ਮੈਂ ਸਾਰੇ ਦੋਸਤਾਂ ਨੂੰ ਦੱਸਦਾ ਜਾਵਾਂ ਕਿਉਂਕਿ ਪੂਰੀ ਦੁਨੀਆ ਤੋਂ ਲੋਕ ਵੇਖ ਰਹੇ ਨੇ ਸਾਨੂੰ ਕਿ ਸਾਡਾ ਜਿਹੜਾ ਪੰਜਾਬੀ ਸੁਲੇਖ ਮੇਲਾ ਅਸੀਂ ਹਰ ਸਾਲ ਫਰਵਰੀ 'ਚ ਕਰਨੇ ਆ ਮੈਂ ਸਮਝਣਾ ਕਿ ਮੈਂ ਬੜੇ ਮਾਣ ਦੇ ਨਾਲ ਕਾਸਮੀ ਸਾਹਿਬ ਨੂੰ ਹਮੇਸ਼ਾ ਜਿਹੜਾ ਨਾ ਰਿਕੁਐਸਟ ਕੀਤੀ ਹੈ और सर ने कभी भी जो ना उन्होंने उस टाइम जो ना उन्होंने कहा ठीक है मैं आ जाऊंगा और सर पूरे टाइम से पहुंच रहे इस वास्ते भी इन्होंने बड़े मशहूर हाँ सी और अज भी सर जो ना वो आए साड़ी बड़ी मेहरबानी सर बहुत शुक्रिया ते सर हुण तुहाडे कोलों असीं गलबात जलिए ना सुनांगे सर जी अच्छा ਇਹ ਜਿਹੜਾ ਮੈਂ ਪਹਿਲੇ ਤੇ ਗੱਲ ਕਰਦਾ ਜਾਵਾਂ ਕਿ ਇਹ ਇੱਕ ਐਡਿਟਡ ਵੋਲਿਊਮ ਹੈ ਔਰ ਜਿਹੜੀ ਮੇਰੀ ਕੋ ਐਡੀਟਰ ਨੇ ਮੇਗਨ ਰੌਬ ਉਹ ਇੱਥੇ ਮੌਜੂਦ ਨਹੀਂ ਕਿਉਂਕਿ ਅਸੀਂ ਇਹਦੇ 'ਚ ਪੰਜਾਬੀ 'ਚ ਗੱਲਬਾਤ ਕਰਨੀ ਸੀ ਤੇ मैं फिर कुछ जाहिर है सिर्फ टोटली मेरा प्रोजेक्ट नहीं है ना तो उन्होंने भी नई प्रोजेक्ट है तो कुछ जी चीज़ा ये बैकग्राउंड च मैं दसदा जावा कि यह बहुत गल होंगी है और एक बड़ा जेन्युइन क्रिटिसिज्म है जोड़ा कि प्रोफैसर अमनदीप बाल होरां ने भी किया ते आमिर रियाज होरां ने भी किया कि ये बहुत सारे अहम नाम जोड़े ने वो शामिल होने तो रह गए हैं ਉਹਦੀ एक बड़ी सादा जी वजह है और वजह है ये कि वो अवेलेबिलिटी से बहुत डिपेंड करता है कि किहड़े जिहड़े स्कॉलर्स ने हर एक दी अपने एक मसरूफियत होंदी है अपने कोई एजेंडा होता है कोई चीज़ां चल रही होंदियां ने ते वो जो कुछ असी कर सकने सां जिहड़े जिहड़े लोकी सानू अवेलेबल सन कुछ लोगों ने कमिट करके बाद दे विच नहीं वो सबमिट कर सके आर्टिकल्स और एक लंबी फहरिस्त है जिन्हां दा मतलब है कि असी ना इत्थे लै सकने आमिर होरां ने ते ना लिते कुछ लेकिन जिहड़े उन्हां नूं लगदा है कि इंपॉर्टेंट सन लेकिन इस तो इलावा भी आमिर साहब मतलब ख्वाजा हसन निज़ामी फॉर एग्जाम्पल ठीक है अच्छा इस तरह एहरार दे किन्ने सारे लीडर मतलब है कि ताउला शाह बुखारी तो लैके ते हबीबुर रहमान लुधियानवी अच्छा मोमिन कॉन्फ्रेंस मैनू ਇਹਦੇ ਤੇ ਤਾਂ ਬਹੁਤ ਹੀ ਜ਼ਿਆਦਾ ਬਲਕਿ ਸ਼ਰਮਿੰਦਗੀ ਸੀ ਕਿਉਂਕਿ ਮੂਮਨ ਕਾਨਫਰੰਸ ਤੇ ਇੱਕ ਤਰ੍ਹਾਂ ਦੀ ਪ੍ਰੋਪਰ ਤੁਸੀਂ ਕਹਿ ਸਕਦੇ ਹੋ ਵਰਕਿੰਗ ਕਲਾਸ मूवमेंट कह लो मौलाना भाषानी ते ना ते बहुत सारे ने जिहड़े कि शामिल होने तो रह गए लेकिन उसकी वजह यही सी कि या तो असी किसी ऐसे बंदे नहीं सा जानते जिहड़ा इत्थे काम कर रहा हो या जिहड़े अगर है भी सन तो वो मसरूफ सन और वो अपना कंट्रीब्यूट नहीं कर सके मैं जो समझना है कि जिहड़ा जो प्रोजेक्ट शुरू हुआ सी उस वेले बल्कि कुछ होर मेरियां कंसिडरेशन सन और ओवर द पीरियड ऑफ टाइम बल्कि चूंकि मैं ਜਿਹੜੇ ਸਾਡੇ ਪੰਜਾਬੀ ਭਰਾ ਨੇ ਉਹਨਾਂ ਨਾਲ ਹੁਣ ਕਾਫੀ ਇੰਟਰੈਕਸ਼ਨ ਰਹਿੰਦਾ ਹੈ ਉਹਨਾਂ ਤੋਂ ਬਹੁਤ ਮੈਂ ਸਿੱਖਿਆ ਔਰ ਮੇਰਾ ਪੂਰਾ ਇੱਕ ਵਿਜ਼ਨ ਜਿਹੜਾ ਹੈ ਉਹ ਚੇਂਜ ਹੋਇਆ ਔਰ ਮੈਨੂੰ ਬਲਕਿ ਹੁਣ ਮੇਰਾ ਖਿਆਲ ਸੀ ਕਿ ਜਿਹੜੀ ਕ੍ਰਿਟਿਕ ਆਏਗੀ ਉਹਦੇ 'ਚ ਇਸ ਗੱਲ ਦਾ ਹਵਾਲਾ ਦਿੱਤਾ ਜਾਏਗਾ ਕਿ ਹਲੀ ਵੀ ਇਹ ਕਿਤਾਬ ਵੀ although ਮੈਂ ਉਹਦੇ 'ਚ ਵੀ ਐਡਮਿਟ ਵੀ ਕਰਨਾ ਹੈ ਮੇਗਨ ਔਰ ਮੈਂ ਇਬਤਦਾਈਏ ਦੇ ਵਿੱਚ ਕਿ ਇਟਸ ਵੈਰੀ ਨਾਰਥ ਇੰਡੀਅਨ ਸੈਂਟਰਿਕ और जी कौम की डेफिनीशन है या जो कौम का कॉन्सैप्ट है वो असी मानते हैं वो बड़ा उर्दू सेंट्रिक है वो बड़ा नॉर्थ इंडिया सेंट्रिक है और वो दूसरी तरह की जी इमेजिनेशन है कौम की वो उसनू खातिर च नहीं लैके आंदा और मैं हुण इंक्रीजिंगली इस तरफ मैं अपने काम का रुख मोड़िया कि जिस असी वेख सकीए कि भाई कौम की जी इमेजिनेशन है वो किस तरह डिवेलप हुई है यह गल तो बिल्कुल ठीक है आमिर होरां दी कि भई है कि दी प्री हिस्टरी भी है जाहिर है वो असी एक्नॉलेज करने हैं और उसका हवाला भी देने हैं कोई नहीं कह रहा कि बल्कि पूरी गल ही है कि कलोनीयल मोडैलिटी के आण दे नाल ही मॉडर्न अगर नेशन स्टेट का कॉन्सैप्ट है तो मॉडर्न नेशन का कॉन्सैप्ट भी है नैशनलिज्म का कॉन्सैप्ट भी उत्थों निकल के आता है साढ़े हाँ जिहड़ा मसला है और जिसनू एड्रैस करने वास्ते इस किताब का असी इब्तदा की सी वो ऐसी कि पाकिस्तान दे विच एक कॉन्सैप्ट जिहड़ा लोकां दे ज़हन च बह गया वो हैगा इस इस्लाम मुसलमान और उर्दू ਇਹ ਜਿਹੜੀ ਇੱਕ समझ लो एक तिकोण बनती है जिवें हिंदी हिंदू हिंदुस्तान की तिकोण अगर हिंदुस्तान च बनती है इस तरह की उर्दू इस्लाम मुसलमान की तिकोण पाकिस्तान च बनती है और लोग ये समझते हैं कि भाई यही एक नज़रिया सी और सारे मुसलमान यकजा होके ਇਹਦੇ 'ਚ शामिल सन और इस तो इलावा कोई होर इमेजिनेशन नहीं सी ते इस नू जिहड़ा डीकंस्ट्रक्ट करना वो बहुत ज़रूरी है
ਔਰ ਜਿਹੜੇ ਲੋਕੀ ਤੁਹਾਡੇ ਵਰਗੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਭਈ ਇਹ ਇੱਕ ਪ੍ਰੋਪੇਗੈਂਡਾ ਹੈ, ਇੱਕ ਸਿਰਫ ਇਡੀਓਲੋਜੀਕਲ ਪ੍ਰੋਪੇਗੈਂਡਾ ਹੈ ਜਿਹਦੀ ਬੁਨਿਆਦ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਤੇ ਐਸੀ ਕੋਈ ਯੂਨੀਫਾਈਡ ਹੋਮੋਜੀਨਸ ਮੁਸਲਿਮ ਆਇਡੈਂਟੀਟੀ ਐਗਜ਼ਿਸਟ ਨਹੀਂ ਸੀ ਕਰਦੀ ਔਰ ਨਾ ਹੀ ਉਹਦੀ ਪੋਲਿਟਿਕਸ ਐਗਜ਼ਿਸਟ ਕਰਦੀ ਸੀ। ਇੱਕ ਗੱਲ। ਦੂਸਰੀ ਗੱਲ ਹੈ ਕਿ ਫਿਰ ਇਸ ਨੂੰ ਅਗਰ ਲੇਕਿਨ ਡੀਕਨਸਟਰਕਟ ਕਰਨਾ ਹੈ, ਉਹਦਾ ਇਹ ਮਤਲਬ ਹਰਗਿਜ਼ ਨਹੀਂ ਹੈਗਾ ਕਿ ਅਸੀਂ ਇੰਡੀਅਨ ਕੰਪੋਜ਼ਿਟ ਨੈਸ਼ਨਲਿਜ਼ਮ ਨੂੰ ਰੀਅਫਰਮ ਕਰਨਾ ਹੈ। ਅਗਰ ਇੱਕ ਹੋਮੋਜੀਨਸ ਮੁਸਲਿਮ ਆਇਡੈਂਟੀਟੀ ਦੇ ਵਿੱਚ ਮਸਾਇਲ ਨੇ, ਇਸੇ ਤਰ੍ਹਾਂ ਇੱਕ ਹੋਮੋਜੀਨਸ ਇੰਡੀਅਨ ਨੈਸ਼ਨਲਿਜ਼ਮ ਦੇ ਵਿੱਚ ਵੀ ਮਸਾਇਲ ਨੇ, ਕਿਉਂਕਿ ਉਹ ਵੀ ਇੱਕ ਮਾਡਰਨ ਇਮੈਜੀਨੇਸ਼ਨ ਹੈ, ਉਹਦੀ ਵੀ ਜਿਹੜੀ ਲਿਮਿਟੇਸ਼ਨਸ ਨੇ। ਔਰ ਆਇਸ਼ਾ ਜਲਾਲ ਦਾ ਮੈਂ ਬਹੁਤ ਜ਼ਿਆਦਾ ਇਸੇ ਵਾਸਤੇ ਹਵਾਲਾ ਦਿੰਦਾ, ਜਿਹੜੀ ਉਹਨਾਂ ਦੀ ਸੈਲਫ ਐਂਡ ਸੋਵਰਨਿਟੀ ਕਿਤਾਬ ਹੈ ਉਹਦਾ, ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਸ ਨੂੰ ਕਮਿਊਨਲਿਜ਼ਮ ਕਹਿ ਕੇ ਰਿਜੈਕਟ ਕਰਤਾ ਜਾਂਦਾ ਹੈ, ਉਹ ਕਮਿਊਨਲਿਜ਼ਮ ਕੀ ਹੈ? ਉਹਦੇ ਵਿੱਚ ਇਹ ਵੀ ਸ਼ਾਮਿਲ ਹੈ ਕਿ ਵੀ ਜੋ ਕੁਝ ਇੰਡੀਅਨ ਨੈਸ਼ਨਲਿਜ਼ਮ ਅਕੋਮੋਡੇਟ ਨਹੀਂ ਕਰ ਪਾਉਂਦਾ, ਉਹ ਸਭ ਨੂੰ ਤੁਸੀਂ ਕਹੋ ਕਿ ਕਮਿਊਨਲਿਜ਼ਮ ਦੇ ਖਾਤੇ 'ਚ ਪਾ ਦਿਓ, ਇਹ ਤਰੀਕਾ ਗਲਤ ਹੈ। ਉਹੀ ਵਾਲੀ ਗੱਲ ਕਿ ਬਹੁਤ ਅੱਛਾ ਤੁਸੀਂ ਹਵਾਲਾ ਦਿੱਤਾ ਉਬੈਦੁੱਲਾ ਸਿੰਧੀ ਦਾ, ਕਿ ਵੀ ਇੱਕ ਉਬੈਦੁੱਲਾ ਸਿੰਧੀ ਹੈ ਜਿਹਨੂੰ ਇਹ ਗੱਲ ਸਮਝ 'ਚ ਆ ਰਹੀ ਹੈ ਕਿ ਇਹ ਇੱਕ ਫੈਡਰੇਸ਼ਨ ਆਫ ਨੇਸ਼ਨਸ ਹੈ, ਜਾਂ ਇਹਦੇ ਵਿੱਚ ਤੁਸੀਂ ਬਾਕੀ ਜਿਹੜੀਆਂ ਉਹਨੇ ਕੌਮਾਂ ਜਾਂ ਜ਼ੁਬਾਨਾਂ ਜਾਂ ਹੋਰ ਜਿਹੜੀ ਨੋਸ਼ਨਸ ਆਫ ਬਿਲੋਂਗਿੰਗ ਨੇ ਉਸਨੂੰ ਅਕੋਮੋਡੇਟ ਕਰਨਾ ਜਿਹੜਾ ਉਹ ਜ਼ਰੂਰੀ ਹੈ। ਅੱਛਾ, ਜਿਹੜੀ ਅਕੋਮੋਡੇਸ਼ਨ ਵਾਲੀ ਗੱਲ ਹੈ, ਮੈਂ ਉਹਦੇ ਵਿੱਚ ਵੀ ਇਬਤਦਾਈ 'ਚ ਵੀ ਲਿਖਿਆ ਕਿ ਪਹਿਲੇ ਬਲਕਿ अर्ਲੀਅਰ ਫੇਜ਼ ਆਫ ਇੰਡੀਅਨ ਨੈਸ਼ਨਲਿਜ਼ਮ 'ਚ ਬਹਰਹਾਲ ਸ਼ਾਇਦ ਇਹਦੀ ਗੁੰਜਾਇਸ਼ ਥੋੜੀ ਜਿਹੀ ਮੌਜੂਦ ਸੀ ਕਿ ਲਾਲਾ ਲਾਜਪਤ ਰਾਏ ਦਾ ਮੈਂ ਪਿੱਛੇ ਇੱਕ ਬਿਆਨ ਪੜ੍ਹਿਆ, ਮੈਂ ਹੈਰਾਨ ਰਹਿ ਗਿਆ, 1905 ਜਾਂ 6 ਦਾ, ਜਿਹਦੇ 'ਚ ਉਹ ਕਹਿੰਦਾ ਕਿ ਮੁਸਲਿਮਸ ਵਿਲ ਆਲਵੇਜ਼ ਰਿਮੇਨ ਮੁਸਲਿਮਸ ਐਂਡ ਹਿੰਦੂਜ਼ ਵਿਲ ਆਲਵੇਜ਼ ਰਿਮੇਨ ਹਿੰਦੂਜ਼। ਇਹ ਤੁਸੀਂ ਸੋਚੋ ਕਿ ਅਸੀਂ 1947 ਦੀ ਤਕਰੀਰ ਦਾ ਹਵਾਲਾ ਦਿੰਦੇ ਹਾਂ ਕਾਇਦ ਆਜ਼ਮ ਮੁਹੰਮਦ ਅਲੀ ਜਿੰਨਾ ਦੀ 11 ਅਗਸਤ ਦੀ, ਜਿਹਦੇ 'ਚ ਉਹ ਇਸ ਤੋਂ ਬਿਲਕੁਲ ਉਲਟ ਗੱਲ ਕਹਿ ਰਹੇ ਨੇ ਕਿ ਮੁਸਲਿਮ ਵਿਲ ਸੀਜ਼ ਟੂ ਬੀ ਮੁਸਲਿਮ ਐਂਡ ਹਿੰਦੂ ਵਿਲ ਸੀਜ਼ ਟੂ ਬੀ ਮੁਸਲਿਮ। ਲਾਜਪਤ ਰਾਏ ਬਹਰਹਾਲ ਮੁਸਲਿਮ ਐਜ਼ ਮੁਸਲਿਮ ਐਂਡ ਹਿੰਦੂ ਐਜ਼ ਹਿੰਦੂ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਹੈ ਫॉर ਨੈਸ਼ਨਲਿਸਟ ਪੋਲਿਟਿਕਸ। ਅਗਰਚਾ ਮਤਲਬ ਹੈ ਕਿ ਉਹ ਵੀ ਆਪਣੀ ਤਰਜ਼ ਦਾ ਇੱਕ ਕਮਿਊਨਿਸਟ ਉਹਦੇ 'ਚ ਏਜੰਡਾ ਹੈ ਔਰ ਉਹਨਾਂ ਦੀ ਜਿਹੜੀ ਐਫੀਲੀਏਸ਼ਨ ਆਰੀ ਸਮਾਜ ਦੇ ਨਾਲ ਔਰ ਇੱਕ ਉਰਦੂ ਦੇ ਨਾਲ ਮਸਲੇ ਔਰ ਉਹ ਮੁਸਲਿਮ ਪੰਜਾਬ ਦੀ ਪੋਲਿਟਿਕਸ ਨਾਲ ਜਿਹੜਾ ਮਸਲਾ ਉਹ ਆਪਣੀ ਜਗ੍ਹਾ, ਲੇਕਿਨ ਉਹ ਇਸ ਚੀਜ਼ ਨੂੰ ਰਿਕਗਨਾਈਜ਼ ਕਰਨ ਨੂੰ ਤਿਆਰ ਹੈ ਕਿ ਮੁਸਲਿਮ ਪੋਲਿਟਿਕਸ ਦੀ ਜਾਂ ਮੁਸਲਿਮ ਆਇਡੈਂਟੀਟੀ ਦੀ ਕੈਟੇਗਰੀ ਅਲੱਗ ਤੋਂ ਐਗਜ਼ਿਸਟ ਕਰ ਸਕਦੀ ਹੈ। ਲੇਕਿਨ ਜਿਹੜਾ ਲੇਟਰ ਕਾਂਗਰਸ ਨੈਸ਼ਨਲਿਜ਼ਮ ਹੈ, ਨਹਿਰੂਵੀਅਨ ਸੋਸ਼ਲਿਜ਼ਮ ਹੈ, ਉਹਦੇ ਵਿੱਚ ਐਜ਼ ਸਿਵਲਾਈਜੇਸ਼ਨ ਫੋਰਸ ਤੇ ਕੰਟਰੀਬਿਊਟ ਕਰ ਸਕਦੇ ਨੇ, ਲੇਕਿਨ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਆਈਡੀਆ ਉਹ ਬੜਾ ਸਿੰਗੂਲਰ ਹੋਮੋਜੀਨਸ ਹੋਈ ਜਾਂਦਾ। ਤੀਸਰੀ ਗੱਲ ਇਹ ਹੈਗੀ ਹੈ ਕਿ ਔਰ ਮੈਂ ਰੀਸੈਂਟਲੀ ਜਿਹੜੀ ਚੀਜ਼ ਲਰਨ ਕੀਤੀ ਹੈ ਔਰ ਮੈਂ ਜ਼ਿਆਦਾ ਇਹਦੇ 'ਚ ਇੰਟਰਸਟਡ ਹੋ ਗਿਆ, ਉਹ ਹੈਗਾ ਕਿ ਜਿੰਨੇ ਵੀ ਕੌਮੀਅਤ ਦੇ ਇਮੈਜੀਨੇਸ਼ਨਸ ਨੇ, ਕੌਮ ਦੀ ਜਿਹੜੀ ਇਮੈਜੀਨੇਸ਼ਨਸ ਨੇ, ਇਹ ਸਾਰੀਆਂ ਦੀ ਸਾਰੀਆਂ ਇਹ ਦੀ ਆਰ ਗੇਅਰਡ ਟੂਵਰਡ ਸਟੇਟ ਪਾਵਰ, ਕਿ ਇਹ ਸੋਵਰਨ ਠੀਕ ਹੈ, ਨੇਸ਼ਨ ਹੈ ਸੋਵਰਨ, ਠੀਕ ਹੈ, ਉਹ ਤੇ ਇੱਕ ਲਾਜ਼ਮੀ ਜੁਜ਼ ਹੈ, ਲੇਕਿਨ ਹੈ ਕਿ ਉਹ ਲਾਜ਼ਮੀ ਤੌਰ ਤੇ ਉਹ ਸਟੇਟ ਪਾਵਰ ਵਾਸਤੇ ਗੇਟ ਹੋਣਾ, ਇਹ ਮੈਨੂੰ ਸਮਝ 'ਚ ਨਹੀਂ ਆਉਂਦਾ। ਲਿਹਾਜ਼ਾ ਤੁਸੀਂ ਇਹ ਵੇਖੋ ਕਿ ਉਹ ਭਾਵੇਂ ਮੁਸਲਿਮ ਕੌਮੀਅਤ ਦੀ ਪੋਲਿਟਿਕਸ ਹੈ, ਭਾਵੇਂ ਉਹ ਸਿੱਖ ਕੌਮੀਅਤ ਦੀ ਪੋਲਿਟਿਕਸ ਹੈ, ਉਹਦੇ 'ਚ ਹਰ ਇੱਕ ਦੇ ਵਿੱਚ ਜਿਹੜਾ ਇੱਕ ਸਟੇਟ ਪਾਵਰ ਜਿਹੜੀ ਹੈ ਉਹਦੇ ਨਾਲ ਇੱਕ ਫੈਸੀਨੇਸ਼ਨ ਜਾਂ ਉਸ ਨੂੰ ਐਕਵਾਇਰ ਕਰਨਾ ਉਹ ਸ਼ਾਮਿਲ ਹੈ। ਔਰ ਇਹਦੀ ਬਹੁਤ ਸਾਰੀਆਂ ਮਿਸਾਲਾਂ ਅਸੀਂ ਉਹ ਵੇਖ ਸਕਦੇ ਹਾਂ। ਤੇ ਇਹ ਮੇਰਾ ਮਤਲਬ ਬੁਨਿਆਦੀ ਪ੍ਰੈਮਿਸ ਸੀ ਕਿ ਵੀ ਵਾਈ ਇਟਸ ਇੰਪੋਰਟੈਂਟ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇੱਕ ਹੋਮੋਜੀਨਸ ਮੁਸਲਿਮ ਨਾ ਆਇਡੈਂਟੀਟੀ ਐਗਜ਼ਿਸਟ ਕਰਦੀ ਸੀ, ਨਾ ਇੱਕ ਮੁਸਲਿਮ ਡਿਮਾਂਡ ਐਗਜ਼ਿਸਟ ਕਰਦੀ ਸੀ, ਬਿਲਕੁਲ ਜਿਸ ਤਰ੍ਹਾਂ ਇੰਡੀਅਨ ਨੈਸ਼ਨਲਿਜ਼ਮ ਦੀ ਮੁਖਤਲਿਫ ਤਰ੍ਹਾਂ ਦੀ ਇਮੈਜੀਨੇਸ਼ਨ ਸਨ, ਇਸੇ ਤਰ੍ਹਾਂ ਮੁਸਲਿਮ ਨੈਸ਼ਨਲਿਜ਼ਮ ਦੀਆਂ ਵੀ ਮੁਖਤਲਿਫ ਇਮੈਜੀਨੇਸ਼ਨਸ ਐਗਜ਼ਿਸਟ ਕਰਦੀਆਂ ਸਨ। ਅੱਛਾ, ਹੁਣ ਪ੍ਰੋਫੈਸਰ ਬਾਲ ਨੇ ਜਿਸ ਤਰ੍ਹਾਂ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਮੈਂ ਅਗਰ ਇੰਟੈਲੈਕਚੁਅਲ ਪੋਵਰਟੀ ਦਾ ਜ਼ਿਕਰ ਕਰ ਰਿਹਾ ਤੇ ਉਹ ਇੰਪਲਾਈ ਕਰ ਰਿਹਾ ਐਜ਼ ਇਫ ਕਿ ਜਿਹੜੇ ਮੁਸਲਿਮ ਲੀਗ ਵਾਲੇ ਸਨ ਉਹਨਾਂ ਦੀ ਇੰਟੈਲੈਕਚੁਅਲ ਜਿਹੜੀ ਕਲੈਰਿਟੀ ਸੀ ਸ਼ਾਇਦ ਜ਼ਿਆਦਾ ਸੀ ਜਾਂ ਉਹਨਾਂ ਦੀ ਸੁਪੀਰੀਅਰਿਟੀ ਜ਼ਿਆਦਾ ਸੀ। ਇਹ ਤੁਸੀਂ ਮਤਲਬ ਤੁਸੀਂ ਤੁਹਾਡੀ ਰੀਡਿੰਗ ਹੋ ਸਕਦੀ ਹੈ, ਆਲਦੋ ਮੈਂ ਮਤਲਬ ਮੈਂ ਇਸ ਨੂੰ ਆਊਟਰਾਈਟਲੀ ਮੈਂ ਕੋਈ ਕਿਤੇ ਵੀ ਇਹ ਗੱਲ ਨਹੀਂ ਕੀਤੀ ਔਰ ਨਾ ਮੈਂ ਇਹਦੇ ਤੇ ਬਿਲੀਵ ਕਰਨਾ ਹੈ। ਮੈਂ ਸਿਰਫ ਇਹ ਕਹਿ ਰਿਹਾ ਕਿ ਜਿਹੜਾ ਪ੍ਰਡੋਮੀਨੈਂਟ ਇੱਕ ਇੰਡੀਅਨ ਹਿਸਟੋਰੀਓਗ੍ਰਾਫੀ ਜਿਹੜਾ ਉਹਨੇ ਆਪ ਵੀ ਗੱਲ ਕੀਤੀ ਕਹਿ ਕੇ ਇਸ ਨੂੰ ਡਿਸਮਿਸ ਕਰਤਾ ਜਾਂਦਾ ਹੈ ਤੇ ਅੰਗਰੇਜ਼ਾਂ ਦੀ ਡਿਵਾਈਡ ਐਂਡ ਰੂਲ ਵਿਚ ਇਜ਼ ਫਾਈਨ, ਉਹਦੇ
ठीक है बड़ा इंपॉर्टेंट फैक्टर है, लेकिन ਉਹਦਾ ਇਹ ਮਤਲਬ ਨਹੀਂ ਹੈਗਾ ਕਿ ਉਹਦੇ ਕੋਈ ਜੈਨੂਇਨ ਬੇਸਿਸ ਨਹੀਂ ਸਨ ਹੈਗੇ, ਜਾਂ ਮੁਸਲਿਮ ਕੌਮੀਅਤ ਦੀ ਕੋਈ ਕਲਚਰਲ ਪੋਲਿਟਿਕਸ ਨਹੀਂ ਸੀ, ਜਾਂ ਉਹਦਾ ਕੋਈ ਕਲਚਰਲ ਕੰਟੈਂਟ ਨਹੀਂ ਸੀ ਹੈਗਾ। हाँ मेरे जैसा मैं पहले क्या कि ਇਹਦੇ ਮੇਨ ਡੈਫੀਸ਼ੀਐਂਸੀ ਹੈਗੀ ਹੈ ਕਿ ਜਿਹੜੇ ਜਿਸ ਕਲਚਰਲ ਕੰਟੈਂਟ ਦੀ ਮੈਂ ਗੱਲ ਕਰ ਰਿਹਾ ਉਹ ਸਾਰਾ ਦਾ ਸਾਰਾ ਆਲਮੋਸਟ ਨਾਰਥ ਇੰਡੀਅਨ ਹੈ ਔਰ ਉਰਦੂ ਬੇਸਡ ਹੈ। ਸਾਨੂੰ ਇਸ ਨੂੰ ਅਗਰ ਮਜ਼ੀਦ ਅਸੀਂ ਕੰਮ ਕਰਨਾ ਹੁਣ ਸ਼ੁਰੂ ਕਰੀਏ ਜਿਹੜੇ ਲੋਕੀ ਕਰਦੇ ਪਏ ਨੇ, ਤੇ ਵੀ ਵਿਲ ਕਮ ਟੂ different understandings of what is a qawm or a community or a sense of belonging, और उस सिंध वास्ते वखरा होएगा। अगर तुसी जरा सिंध नू खोलो तो सही ना, उसनू पढ़ो तो सही, पंजाब नू खोलो पढ़ो, जरा दास्ताना पढ़ो, शायरी पढ़ो, लिटरेचर पढ़ो, बाकी होर शैवां पढ़ो, ते ਇਹ एक नवा रिसर्च एजेंडा है, एक नवा रिसर्च प्रोजेक्ट है जिहदे जरिए असी जदों इहनू डिटेल दे विच जाके वेखांगे ते एक होर तरह दी इमेजिनेशन कौम दी और बिलोंगिंग दी नज़र आएगी, ਤੇ ਇਸ ਨੂੰ ਅਸੀਂ ਮੇਰੇ ਖਿਆਲ ਹੈ ਸਾਨੂੰ ਫੋਕਸ ਕਰਨਾ ਚਾਹੀਦਾ। ਅੱਛਾ, ਫਿਰ ਇਹਨਾਂ ਨੇ ਇਹ ਗੱਲ ਕੀਤੀ ਕਿ ਜੀ ਬਹੁਤ ਸਾਰੇ ਜਿਹੜੇ ਇਹਦੇ 'ਚ ਲੋਕ ਨੇ ਉਹਨਾਂ ਨੇ ਪਾਕਿਸਤਾਨ ਨੂੰ ਮੈਂ ਕਹਿ ਰਿਹਾ ਜਿਵੇਂ ਕਿ ਉਹਨਾਂ ਨੇ ਪਾਕਿਸਤਾਨ ਨੂੰ ਰਿਜੈਕਟ ਨਹੀਂ ਕੀਤਾ, ਮੈਂ ਇਹ ਕਹਿ ਰਿਹਾ ਕਿ ਕੁਛ ਲੋਕ ਤੇ ਹੈ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਮੁਕੰਮਲ ਤੌਰ ਤੇ ਰਿਜੈਕਟ ਨਹੀਂ ਕੀਤਾ। ਇੱਕ ਉਹ ਲੋਕ ਨੇ ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਚੌਧਰੀ ਰਹਿਮਤ ਅਲੀ ਜਾਂ ਮੌਲਾਨਾ ਮੌਦੂਦੀ ਜਾਂ ਇਨਾਇਤੁੱਲਾ ਖਾਨ ਮਸ਼ਰਕੀ, ਉਹਨਾਂ ਦਾ ਇਹ ਕਹਿਣਾ ਕਿ ਬਈ ਇਹ ਪਾਕਿਸਤਾਨ ਤੇ ਪੂਰਾ ਹਿੰਦੁਸਤਾਨ ਹੋਣਾ ਚਾਹੀਦਾ, ਕਿ ਸਾਡੀ ਤੇ ਪੂਰੇ ਜਿਵੇਂ ਹਿੰਦੁਸਤਾਨ ਤੇ ਹਕੂਮਤ ਹੋਣੀ ਚਾਹੀਦੀ ਹੈ, ਅਸੀਂ ਕਿਉਂ ਇੱਕ ਛੋਟੇ ਜਿਹੇ ਖਿੱਤੇ ਤੇ ਮਹਿਦੂਦ ਹੋ ਜਾਈਏ। ਲੇਕਿਨ ਦੂਸਰੇ ਉਹ ਲੋਕ ਨੇ ਜਿਨ੍ਹਾਂ ਨੇ ਮੈਂ ਕਹਿ ਰਿਹਾ ਸਾਂ ਕਿ ਮੁਸਲਿਮ ਕੌਮੀਅਤ ਨੂੰ ਰਿਜੈਕਟ ਨਹੀਂ ਕੀਤਾ। ਇਹਨਾਂ 'ਚ ਜਿਹੜੀ ਯੂਨੈਨਿਮਿਟੀ ਅਗਰ ਆਉਂਦੀ ਹੈ ਇਹਨਾਂ ਸਾਰਿਆਂ, ਜਾਂ ਕਾਮਨੈਲਿਟੀ ਅਗਰ ਕੋਈ ਥਾਟ ਦੀ ਕਿਸੇ ਵੀ ਪਾਸੇ ਅਗਰ ਆਉਂਦੀ ਹੈ, ਇਹਨਾਂ ਸਾਰੇ ਫਿਗਰਸ ਜਿਨ੍ਹਾਂ ਦੇ ਉੱਤੇ ਮਜ਼ਮੂਨ ਲਿਖੇ ਗਏ ਨੇ, ਤੇ ਉਹ ਇਹ ਹੈਗੀ ਕਿ ਉਹ ਮੁਸਲਿਮ ਕੌਮੀਅਤ ਦਾ ਕਿਸੇ ਨਾ ਕਿਸੇ ਲੈਵਲ ਤੇ ਇਕਰਾਰ ਕਰਦੇ ਨੇ, ਔਰ ਉਹ ਉਸ ਮੁਸਲਿਮ ਕੌਮੀਅਤ ਨੂੰ ਲੈ ਕੇ ਉਹ ਚਾਹੁੰਦੇ ਨੇ ਬਹੁਤ ਸਾਰੇ ਇਹਨਾਂ ਦੇ ਵਿੱਚ ਲੋਕੀ ਕਿ ਉਸ ਨੂੰ ਇੰਡੀਅਨ ਜਿਹੜੀ ਸਟੇਟ ਬਣਨੀ ਹੈ ਜਾਂ ਫਿਊਚਰ ਫੈਡਰਲ ਸਟਰਕਚਰ ਖੜਾ ਹੋਣਾ ਹੈ ਇੰਡੀਆ ਦਾ, ਉਹਦੇ ਵਿੱਚ ਉਸ ਮੁਸਲਿਮ ਕੌਮ ਨੂੰ ਅਕੋਮੋਡੇਟ ਇਸ ਤਰ੍ਹਾਂ ਕੀਤਾ ਜਾ ਸਕੇ ਕਿ ਮੁਸਲਿਮ ਹਕੂਕ ਦਾ ਤਹਫੁਜ਼ ਹੋ ਸਕੇ। ਉਹਨਾਂ ਦਾ ਖਿਆਲ ਸੀ ਕਿ ਸਿਰਫ ਪਾਕਿਸਤਾਨ ਬਣਾ ਲੈਣਾ ਵਾਹਿਦ ਹੱਲ ਨਹੀਂ ਹੈਗਾ ਮੁਸਲਿਮ ਕੁਐਸਚਨ ਦਾ, ਉਹਦੇ ਹੋਰ ਵੀ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ। ਔਰ ਇਹਦੇ ਵਾਸਤੇ ਮੇਰੇ ਖਿਆਲ ਹੈ ਹੁਸੈਨ ਅਹਿਮਦ ਮਦਨੀ ਦੀ ਮਿਸਾਲ ਬਹੁਤ ਅੱਛੀ ਹੈ ਕਿ ਹੁਸੈਨ ਅਹਿਮਦ ਮਦਨੀ ਜਿਹੜੇ ਨੇ ਉਹ ਉਹਨਾਂ ਦੀ ਜਿਹੜੀ ਕਿਤਾਬ ਹੈ, ਨਾਮ ਮੈਨੂੰ ਭੁੱਲ ਗਿਆ ਇਸ ਵੇਲੇ, ਲੇਕਿਨ ਉਹਦੇ ਵਿੱਚ ਜਿਵੇਂ ਦੱਸਦੇ ਨੇ ਕਿ ਮੁਸਲਿਮ ਜਿਹੜੀ ਇੱਥੇ ਜਿਹੜੀ ਮਤਲਬ ਜੁੜਤ ਹੈ ਇਸ ਧਰਤੀ ਦੇ ਨਾਲ, ਉਹ ਤਾਂ ਕਹਿੰਦੇ ਨੇ ਹਿੰਦੂਆਂ ਤੋਂ ਜ਼ਿਆਦਾ, ਕਿਉਂਕਿ ਉਹਨਾਂ ਦੀ ਜਿਹੜੀ ਆਪਣੀ ਇੱਕ ਮਿਥੀਕਲ ਟਾਈਮ ਲਾਈਨ ਹੈ ਉਹਦੇ ਮੁਤਾਬਿਕ ਆਦਮ ਔਰ ਹਵਾ ਜਿਹੜੇ ਨੇ ਉਹ ਜ਼ਮੀਨ ਤੇ ਜਦੋਂ ਆਏ ਸਨ ਤੇ ਉਹਨਾਂ ਦਾ ਮਿਲਾਪ ਐਸੇ ਸਰਜ਼ਮੀਨ ਤੇ ਹੋਇਆ ਸੀ, ਜਿਹਦਾ ਮਤਲਬ ਹੈ ਕਿ ਇੱਥੋਂ ਦੇ ਸਭ ਤੋਂ ਪਹਿਲੇ ਜਿਹੜੇ ਬਾਸ਼ਿੰਦੇ ਸਨ ਉਹ ਬਕੌਲ ਹੁਸੈਨ ਮਦਨੀ ਦੇ ਮੁਸਲਮਾਨ ਸਨ, ਜਾਂ ਇਹ ਕਿ ਮੁਸਲਮਾਨ ਜਿਹੜੇ ਨੇ ਉਹ ਤੇ ਜਦੋਂ ਫੌਤ ਵੀ ਹੋ ਜਾਂਦੇ ਨੇ ਤੇ ਉਹ ਜ਼ਮੀਨ ਦੇ ਵਿੱਚ ਦਫਨ ਹੁੰਦੇ ਨੇ ਤੇ ਉਹ ਤੇ ਇਸ ਧਰਤੀ ਦਾ ਹਿੱਸਾ ਬਣ ਜਾਂਦੇ ਨੇ, ਤੇ ਬਾਕੀ ਜਿਹੜੇ ਲੋਕ ਨੇ ਉਹ ਤੇ ਆਪਣੇ ਜਿਹੜੇ ਮੁਰਦੇ ਨੇ ਉਹ ਨਹੀਂ ਦਫਨਾਉਂਦੇ। ਇਹ ਮਤਲਬ ਇੱਕ ਮਿਸਾਲ ਦੇ ਤੌਰ ਤੇ ਮੈਂ ਗੱਲ ਕਰ ਰਿਹਾ। ਅੱਛਾ, ਆਮਿਰ ਰਿਆਜ਼ ਹੋਰਾਂ ਨੇ ਬਹੁਤ ਤਵੀਲ ਕਿਉਂਕਿ ਗੁਫ਼ਤਗੂ ਕੀਤੀ ਔਰ ਉਹਦੇ 'ਚ ਉਹ ਮਤਲਬ ਹੜੱਪਾ ਤੋਂ ਮਤਲਬ ਸ਼ੁਰੂ ਹੋ ਕੇ ਤੇ ਮਹਿਮੂਦ ਮੁਹੰਮਦ ਬਿਨ ਕਾਸਿਮ ਤੇ ਅੱਗੇ ਉਹ ਤੇ ਬਹੁਤ ਜ਼ਿਆਦਾ ਇੱਕ ਲੰਮੀ ਬਹਿਸ ਹੈ ਨਾ, ਉਹ ਤੇ ਇੱਕ ਬਹੁਤ ਵੱਡਾ ਇੱਕ ਇੰਟੈਲੈਕਚੁਅਲ ਏਜੰਡਾ ਹੈ ਕਿ ਕਿਸ ਤਰ੍ਹਾਂ ਤਾਰੀਖ ਪੰਜਾਬ ਦੀ ਨੂੰ ਵੇਖਣਾ ਚਾਹੀਦਾ ਤੇ ਕੀ ਉਹਦੇ 'ਚ ਮਸਾਇਲ ਨੇ ਔਰ ਕਿਸ ਤਰ੍ਹਾਂ ਨੂੰ ਅਸੀਂ ਬਿਹਤਰ ਤੌਰ ਤੇ ਕਰ ਸਕਦੇ ਹਾਂ। ਮੈਂ ਉਹਨਾਂ ਦੀ ਬਹੁਤ ਸਾਰੀ ਚੀਜ਼ਾਂ ਤੋਂ ਐਗਰੀ ਵੀ ਕਰਨਾ ਕਿ ਜੀ ਇਹ ਅੱਛਾ, ਲੇਕਿਨ ਇਹ ਗਿਵਨ ਨੇ, ਇਹਦੇ ਵਿੱਚ ਨਵੇਂ ਸਿਰੇ ਤੋਂ ਹਰ ਚੀਜ਼ ਦੇ ਵਿੱਚ ਇਹ ਗੱਲ ਜਾ ਕੇ ਦੱਸਣੀ ਜ਼ਰੂਰੀ ਤਾਂ ਨਹੀਂ ਹੈਗੀ ਨਾ ਕਿ ਬਈ ਇਹ ਤਾਂ ਗੁਲਾਮ ਇੰਡੀਆ ਸੀ, ਤਾਂ ਹੀ ਕਰਕੇ ਅਸੀਂ ਚਲੋ ਗੁਲਾਮ ਇੰਡੀਆ ਨਹੀਂ ਕਹਿੰਦੇ, ਬੜੀ ਲੋਡਡ, ਅਸੀਂ ਕਲੋਨੀਅਲ ਇੰਡੀਆ ਜਦੋਂ ਕਹਿੰਦੇ ਹਾਂ ਤਾਂ ਕਲੋਨੀਅਲ ਇੰਡੀਆ ਦਾ ਉਹੀ ਮਤਲਬ ਹੈ। ਅੱਛਾ, ਇੰਡੀਆ ਦਾ ਟਰਮ ਯੂਜ਼ ਕਰਨਾ ਉਹ ਵੀ ਇਨ ਇਟਸੈਲਫ ਪ੍ਰੋਬਲਮੈਟਿਕ ਹੈ, ਕਿਉਂਕਿ ਇੰਡੀਆ ਇਜ਼ ਅ ਵੈਰੀ 19th ਸੈਂਚੁਰੀ ਕੰਸਟਰਕਸ਼ਨ, ਜਾਂ ਤੁਸੀਂ ਕਹੋ ਜੀ ਹਿੰਦੁਸਤਾਨ ਦਾ ਕੰਸੈਪਟ ਇਸਤੇਮਾਲ ਕਰੋ ਜਾਂ ਕੋਈ ਹੋਰ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਪੋਲਿਟਿਕਸ ਲਿਮਿਟਡ ਸੀ, ਬਿਲਕੁਲ ਲਿਮਿਟਡ ਸੀ, ਅਸੀਂ ਤਾਂ ਨਹੀਂ ਕਹਿ ਰਹੇ ਕਿ ਕੋਈ ਉਹ ਬਹੁਤ ਸੁਣਾ ਸੀ। ਇੱਕ ਚੀਜ਼ ਜਿਹੜੀ ਮਿਸ ਕਰ ਗਏ, ਜਿਹੜੀ ਮੇਰੇ ਖਿਆਲ 'ਚ ਸਭ ਤੋਂ ਇੰਪੋਰਟੈਂਟ ਹੈ, ਉਹ ਹੈਗੀ ਹੈ ਕਿ ਸੈਪਰੇਟ ਇਲੈਕਟੋਰੇਟ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਸੈਪਰੇਟ ਇਲੈਕਟੋਰੇਟ ਦੀ ਬੁਨਿਆਦ ਤੇ ਤੁਸੀਂ ਭਾਵੇਂ 100 ਇੰਤਖਾਬਾਤ ਕਰਵਾ ਲੈਂਦੇ, ਉਹਦਾ ਨਤੀਜਾ ਉਹੀ ਨਿਕਲਣਾ ਸੀ ਜਿਹੜਾ ਕਿ ਨਿਕਲਿਆ, ਜਦੋਂ ਕਿ ਬਈ ਮਤਲਬ ਅਗਰ ਕੋਈ ਕਾਮਨੈਲਿਟੀ ਹੈ ਹੀ ਨਹੀਂ ਪੋਲਿਟਿਕਸ ਦੀ, ਜਦੋਂ ਮੁਸਲਿਮ ਲੀਗ ਵਾਸਤੇ ਕੋਈ ਇਨਸੈਂਟਿਵ ਹੀ ਨਹੀਂ ਹੈਗਾ, ਤੇ ਉਹ ਕਿਉਂ ਮਤਲਬ ਆਪਣੀ ਮੁਸਲਿਮ ਕਨਸਟੀਟੂਐਂਸੀ ਨੂੰ ਛੱਡ ਕੇ ਇੱਕ ਹੋਰ ਤਰ੍ਹਾਂ ਦੀ ਇਨਕਲੂਸਿਵ ਪੋਲਿਟਿਕਸ ਕਰਨ ਦੀ ਉਹ
कोशिश करेगी। तो यह मेरा ख्याल है बड़ा एक जरूरी। अच्छा, दूसरी उन्होंने बड़ी इंटरेस्टिंग गल की थी, जी उन्होंने क्या कि जी पार्टीशन ऑफ इंडिया नहीं है, पार्टीशन ऑफ पंजाब है। और मैं पिछले दिन वो यासिर लतीफ हमदानी की उन्होंने नवी किताब आई जिन्हों की बायोग्राफी उन्होंने मैं इंटरव्यू भी किया। अच्छा, रिमार्केबली उन्होंने भी सिमिलर एक अप्रोच है। उन्होंने जी किताब जिन्हों की बायोग्राफी वो टोटली ऑलमोस्ट एक्सक्लूसिवली फोकसिस ऑन पंजाब एज अ प्रॉब्लम, कि जिन्हों वास्ते भी जो पंजाब का प्रॉब्लम सी सेंट्रल सी, क्योंकि एक तो सब तो बड़ा सूबा या मुस्लिम पॉपूलेशन और एक अनईजी मेजोरिटी। अच्छा, इकबाल दे हाँ भी सानू मेरा ख्याल है यही एक एंगजाइटी नज़र आती है, और उन्होंने खतूत दे विच भी और बाकी चीज़ों च भी, कि भी इत्थों की जी पंजाब की मिडल क्लास है यह हली उन्नी डेवलप नहीं हैगी। यह जोड़े वड्डे वड्डे जागीरदार वडेरे ने इन्होंने ते रल के यूनिस्ट पार्टी बना ली, तो हिंदू भी तो सिख भी तो मुसलमान भी रल गए और रूरल इंटरस्ट उन्होंने सिक्योर कर ले अर्बन पॉलिटिक्स के विच, कि भी जलंधर, अमृतसर, लाहौर, लुधियाना, इत्थों का जोड़ा एक मुस्लिम मिडल क्लास है वो हिंदू के मुकाबले च बहुत ही ज़्यादा कमज़ोर है। और ते उसनू किवें सिक्योर करना है, क्योंकि उसकी इलैक्टोरल जी स्ट्रेंथ बनती है वो तो मसा मतलब 51% बनती है। तो जदों तक 51% पॉपूलेशन नू इलैक्टोरली सिक्योर नहीं किया जाता, उस वेले तक पंजाब का की बनेगा। इन्नी एंगजाइटी, ऐसी एंगजाइटी लैके मेरा ख्याल है कि अर्बन पॉलिटिक्स जी अगे चलती है, और यासिर लतीफ ने भी यही गल अपनी किताब च भी की है। एक उन्होंने होर हवाला दिता, उन्होंने क्या आमिर होरा ने कि जी ट्रांसफर ऑफ इंतकाले आबादी कितों आई, ट्रांसफर ऑफ पॉपूलेशन। बिल्कुल सही गल है कि भाई अगर पता होंदा कि पार्टीशन होनी है और सूबे की वंड होनी है, तो जिन्होंने लोगों ने 46 च वोट पाए वो शायद ना वोट पाते, कुछ सोच समझ के वोट पाते। और लेकिन कितों आया आइडिया, नीति नायर की किताब पढ़ लो। तो मैं समझना नीति नायर की किताब इंतहाई इंपॉर्टेंट किताब है और बहुत ही अच्छी किताब है समझने वास्ते कि पंजाब का जो कम्यूनल क्वेश्चन है और दी कम्यूनल पॉलिटिक्स है ਉਹਦੇ वास्ते। कि नीति नायर की किताब शुरू ही इत्थों होंदी है कि मैं ਜਿਹੜਾ ਹੈ ਉਹ ਨਹਿਰੂ ਮੈਮੋਰੀਅਲ ਆਰਕਾਈਵਸ ਦੇ ਵਿੱਚ ਜਿਹੜੇ ਰਿਕਾਰਡਡ ਇੰਟਰਵਿਊ ਸਨ, ओरल आर्काइव ਸੀ, ਉਹ ਮੈਂ ਸੁਣ ਰਹੀ ਸਾਂ ਤੇ ਇੱਕ ਇੰਟਰਵਿਊ ਜਿਹੜਾ ਸੀ ਉਹਦੇ ਵਿੱਚ ਉਹ ਕਹਿੰਦਾ ਬੰਦਾ ਕਿ ਅਸੀਂ ਕਿਹਾ ਕਿ ਪੰਜਾਬ ਦੀ ਪਾਰਟੀਸ਼ਨ ਕਰੋ। तो कहती मैं सुन के हैरान रह गई कि मैं सारी जिंदगी ऐसी किताबों च पढ़िया कि मुस्लिम लीग ने पार्टीशन करवाई है। कहते बंदा कांग्रेस पंजाब का कह रहा है कि असी क्या कि पार्टीशन करो पंजाब की। तो जाहिर है कि वो पार्टीशन जी है वो चूंकि कांग्रेस जी है वो कोई एक नुमाइंदा जमात उस तरह तो नहीं सी, कांग्रेस के उत्ते भी बेतहाशा प्रैशर सी आर्य समाज का, महासभा का और बाकी जो कम्यूनिस्ट फोर्सिस सन जोड़े चाहते सन कि भाई असी नहीं रहना एक मुस्लिम अक्सरीयती पाकिस्तान के या सूबे के सानू उत्थे असी सानू इनसिक्योरिटी है, तो लिहाजा उन्होंने पार्टीशन करवाई। और जिन्ना साहब का एक तरह का समझ लो एक ब्लफ सी, उन्होंने यह ब्लफ सी कि कांग्रेस कभी भी सूबे की पार्टीशन के उत्ते राजी नहीं होएगी। तो लेकिन कांग्रेस कॉल्ड हिज ब्लफ और उन्होंने जोड़ा है उन्होंने कहा कि नहीं अगर हम पार्टीशन होनी ही है तो फिर सूबे की भी पार्टीशन करो। कायदे आजम के मनसूबे के जी यूनिट ऑफ डिविजन सी वो प्रोविंस इंटायर प्रोविंस सी, वो कभी भी डिविजन या डिस्ट्रिक्ट नहीं सी, ठीक है। तो लेकिन जदों कांग्रेस उन्होंने प्रोविंशियल लैवल पर लै आई, यदा मतलब कि फिर डिविजन या डिस्ट्रिक्ट लैवल तक जाके वो डिविजन करनी पेगी जोड़ा कि खून खराबे का ही वो काम हो सकता सी। तो बहरहाल यह कुछ गल्लां मैं क्या जिहड़ियां इंपॉर्टेंट सन उन्होंने ते जवाब दिता जाए। और बाकी जो ओवरऑल जिहड़ा किताब का जिहड़ा मकसद है वो यह दसना है कि भाई जी पार्टीशन की जिवें प्रोफैसर बाल ने बहुत अच्छी गुफ्तगू की, और उन्होंने कहा कि भाई सानू समझण की लोड़ है कि चीज़ां सिंपलिस्टिक नहीं हैगियां, यह सिर्फ कांग्रेस मुस्लिम लीग तक महदूद नहीं हैगियां। एक तो अवामी पहलू है, जिवें आमिर होरां ने कहा कि यह हाई पॉलिटिक्स और बिल्कुल ठीक एतराज़ है, यू नो क्रिटिक कि सारे एलीट्स के मसले सन, अवामी सतह ते सानू उस एक वक्री तारीख है जी लिखनी पवेगी। लेकिन जी हाई पॉलिटिक्स है उहदे विच भी कंपलैक्सिटी है, उहदे विच भी सिर्फ यह कह देना कि कांग्रेस यह कहती सी मुस्लिम लीग यह कहती सी कांग्रेस अच्छी सी मुस्लिम लीग माड़ी सी, यह एक वाइट वॉश कर देती है बहुत सारी चीज़ां इस तो बहुत ज़्यादा वक्फो वक्त सन। बहुत सारे मुस्लिम ग्रुप लीडर्स उन्होंने अगर मुस्लिम कौम के हवाले नाल कोई सोच है भी सी
ਉਹ ਸਾਰੇ ਦੇ ਸਾਰੇ ਇਸ ਗੱਲ ਤੇ ਐਗਰੀਡ ਨਹੀਂ ਸਨੇਗੇ ਕਿ ਮੁਸਲਿਮ ਕੌਮ ਦੇ ਸਵਾਲ ਤੇ ਜਾਂ ਮੁਸਲਿਮ ਕੁਐਸਚਨ ਦਾ ਵਾਹਿਦ ਹੱਲ ਇਹ ਹੈਗਾ ਕਿ ਇੱਕ ਅਲੱਗਾ ਰਿਆਸਤ ਬਣਾਤੀ ਜਾਏ। ਇਹ ਇਸ ਕਿਤਾਬ ਦਾ ਮੇਜਰ ਇੱਕ ਮੈਂ ਸਮਝਦਾ ਹੈ ਕਿ ਆਰਗੂਮੈਂਟ ਹੈ। ਔਰ ਸਾਡਾ ਮੇਗਨ ਦਾ ਔਰ ਮੇਰਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਬਈ ਹੁਣ ਇਹਦੀ ਬੁਨਿਆਦ ਤੇ ਅਸੀਂ ਵੀ ਕੈਨ ਬੀ ਹੋਪਫੁਲ ਕਿ ਕੱਲ ਨੂੰ ਹੋਰ ਲੋਕੀ ਸਾਹਮਣੇ ਆਉਣਗੇ ਔਰ ਬਹੁਤ ਸਾਰੇ ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਨੇ ਜਾਂ ਇੰਡੀਵਿਜੂਅਲਸ ਨੇ ਉਹਨਾਂ ਦੇ ਉੱਤੇ ਉਹ ਕੰਮ ਕਰਨਗੇ। ਮੇਰੇ ਖਿਆਲ ਹੈ ਮੈਂ ਇੰਨੀ ਗੱਲ ਕਰਾਂਗਾ, ਬਾਕੀ ਕੋਈ ਅਗਰ ਸਵਾਲੋ ਜਵਾਬ ਲੋਕੀ ਕਰਨੀ। ਜੀ ਸਰ, ਬਹੁਤ ਬਹੁਤ ਸ਼ੁਕਰੀਆ। ਸਾਰਾ ਜਿਹੜੀ ਗੱਲਬਾਤ ਹੋਈ ਉਹਦੇ ਹਵਾਲੇ ਨਾਲ ਇੱਕ ਗੱਲ ਤੇ ਜਿਹੜੀ ਹੈ ਉਸਦੀ ਸਾਰੇ ਦੋਸਤਾਂ ਨੇ ਵੀ ਕਿਹਾ ਔਰ ਅਸੀਂ ਵੀ ਕਹਾਂਗੇ ਕਿ ਇਹ ਕਿਤਾਬਾਂ ਦਾ ਜਦੋਂ ਕਿਹਾ ਜਾਂਦਾ ਕਿ ਇਹਨਾਂ ਨੂੰ ਆਮ ਬੋਲੀ 'ਚ ਕਰਨ ਦਾ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਦੇ 'ਚ ਕੁਝ ਲੋਕ ਸਾਹਮਣੇ ਵੀ ਆਉਣ ਕਿ ਜਿਹੜੇ ਇਹਨੂੰ ਕਰ ਸਕਦੇ ਨੇ ਔਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਕਰਨਾ ਵੀ ਚਾਹੀਦਾ। ਅੱਜ ਤੁਹਾਡੇ ਸਾਹਮਣੇ ਅਸੀਂ ਵੀ ਇਹ ਗੱਲ ਰੱਖਦੇ ਹਾਂ, ਆਮਰ ਸਾਹਿਬ ਨੇ ਬੜੀ ਜ਼ਬਰਦਸਤ ਗੱਲ ਕੀਤੀ। ਸੋ ਅਸੀਂ ਥੋੜਾ ਜਿਹਾ ਸਵਾਲ ਜਵਾਬ ਵੱਲ ਵੀ ਜਾਣੇ ਹਾਂ ਤੇ ਜੀ ਜੀ ਕਾਸਿਮ ਸਾਹਿਬ, ਇੱਥੇ ਇੱਕ ਸਵਾਲ ਬਾਰ-ਬਾਰ ਜਿਹੜਾ ਕੀਤਾ ਜਾਂਦਾ ਹੈ ਔਰ ਅਸੀਂ ਉਹ ਇੱਕ ਸਵਾਲ ਪੁੱਛਦੇ ਵੀ ਰਹਿੰਦੇ ਹਾਂ ਔਰ ਹੁਣ ਵੀ ਇਹੀ ਗੱਲ ਹੋਈ ਹੈ ਕਿ ਜਿਹੜਾ ਅਸੀਂ ਪਾਰਟੀਸ਼ਨ ਦੀ ਗੱਲ ਕਰਨੇ ਆ ਉਹਦੇ 'ਚ ਹਰਦੀਪ ਕੌਰ ਵੜੈਚ ਨੇ ਪੰਜਾਬ ਯੂਨੀਵਰਸਿਟੀ ਤੋਂ ਔਰ ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਅਸੀਂ ਜਿਹੜੀ ਗੱਲ ਕਰਨੇ ਕਿ ਜੀ ਇਹ ਮੁਸਲਿਮ ਲੀਗ, ਕਾਂਗਰਸ ਔਰ ਇਹਨਾਂ ਦੀ ਜਿਹੜੀ ਲੜਾਈ ਹੈ ਇਹ ਇੱਕ ਜਗ੍ਹਾ ਤੇ ਬ੍ਰਿਟਿਸ਼ ਨੇ ਜਿਹੜਾ ਪੰਜਾਬ ਨੂੰ ਡਿਵਾਈਡ ਕੀਤਾ ਇਹ ਦੂਜੀ ਜਗ੍ਹਾ। ਇਹਨਾਂ ਨੂੰ ਅਸੀਂ ਇੱਕ ਸਾਈਡ ਤੇ ਵੀ ਰੱਖ ਦਈਏ ਤੇ ਜਿਹੜਾ ਇੰਟਰਨਲ ਜਿਹੜਾ ਇੱਥੇ ਚੱਲ ਰਿਹਾ ਸੀ ਕਿ ਅਸੀਂ ਜਿਹੜੇ ਲੋਕਲ ਜਿਹੜੀ ਕਮਿਊਨਿਟੀ ਹੈ ਜਿਹੜੀ ਆਪਣੇ ਤੌਰ ਤੇ ਸੀ ਇਹਨਾਂ ਤੇ ਵੀ ਕੋਈ ਗੱਲ ਪੈਂਦੀ ਹੈ ਜਾਂ ਮਸਲਨ ਇਹ ਸਾਰਾ ਕੁਝ ਬਾਹਰੋਂ ਹੀ ਹੋ ਰਿਹਾ ਸੀ? ਬਹੁਤ ਅੱਛਾ ਨਹੀਂ ਇਹ ਮੇਰਾ ਸਵਾਲ ਹੈ ਔਰ ਇਹਦੇ ਤੇ ਮੈਂ ਇਹ ਕਹਾਂਗਾ ਕਿ ਬਈ ਉਹੀ ਜਿਹੜੀ ਗੱਲ ਹੈ ਕਿ ਜਿਹੜੀ ਡਿਵੀਜ਼ਨ ਦੀ ਬੁਨਿਆਦ ਜਿਸ ਬੁਨਿਆਦ ਤੇ ਅੰਗਰੇਜ਼ ਨੇ 100 ਸਾਲ ਪੂਰਾ ਢਾਂਚਾ ਖੜਾ ਕੀਤਾ ਸੀ ਤੇ ਉਹਦੇ ਨਾਲ ਲਾਜ਼ਮੀ ਤੌਰ ਤੇ ਇੱਕ ਕਮਿਊਨਲ ਡਿਵਾਈਡ ਹੀ ਪੈਦਾ ਹੋਣੀ ਸੀ। ਉਹਦੀ ਬੁਨਿਆਦ ਤੇ ਕਮਿਊਨਲ ਵਾਇਲੈਂਸ ਨੇ ਹੀ ਜਨਮ ਲੈਣਾ ਸੀ ਕਿਉਂਕਿ ਉਹਦੇ ਵਿੱਚ ਪੋਪੂਲਰ ਪੋਲਿਟਿਕਸ ਦੀ, ਇਨਕਲੂਸਿਵ ਪੋਲਿਟਿਕਸ ਦੀ ਕੋਈ ਗੁੰਜਾਇਸ਼ ਨਹੀਂ ਸੀ ਰੱਖੀ ਗਈ। ਅੰਗਰੇਜ਼ਾਂ ਨੇ ਜਿਹੜਾ ਆ ਕੇ ਇੱਕ ਕਨਸੈਪਟ ਦਿੱਤਾ ਜਾਂ ਬਣਾਇਆ ਕਿ ਬਈ ਹਿੰਦੂ ਇਹ ਹੁੰਦਾ ਹੈ, ਮੁਸਲਮਾਨ ਇਹ ਹੁੰਦਾ ਹੈ, ਹਿੰਦੂ ਦੇ ਅਕਾਇਦ ਇਹ ਹੁੰਦੇ ਨੇ, ਮੁਸਲਮਾਨ ਦੇ ਅਕਾਇਦ ਇਹ ਹੁੰਦੇ ਨੇ, ਇਹ ਦੋਵੇਂ ਕਦੀ ਰਲ ਕੇ ਰਹਿ ਨਹੀਂ ਸਕਦੇ। ਔਰ ਲਿਹਾਜ਼ਾ ਜਦੋਂ ਵੀ ਪਿਛਲੇ 1000 ਸਾਲ ਦੀ ਤਾਰੀਖ ਇਹ ਹੈਗੀ ਹੈ ਕਿ ਦੋਵੇਂ ਆਪਸ 'ਚ ਲੜਦੇ ਰਹੇ ਨੇ। ਇਹ ਇਹਨਾਂ ਨੇ ਇੱਕ ਕਮਿਊਨਲ ਪਾਸਟ ਦਾ ਆਈਡੀਆ ਦਿੱਤਾ ਔਰ ਉਹਦੀ ਬੁਨਿਆਦ ਤੇ ਉਹਨਾਂ ਨੇ ਇੱਕ ਐਡਮਿਨਿਸਟ੍ਰੇਟਿਵ ਸਟਰਕਚਰ, ਇੱਕ ਪੋਲੀਟੀਕਲ ਸਟਰਕਚਰ ਖੜਾ ਕੀਤਾ ਔਰ ਆਪਣੇ ਆਉਣ ਦਾ ਜਵਾਬ ਪੈਦਾ ਕੀਤਾ ਕਿ ਅਸੀਂ ਆ ਕੇ ਇੱਕ ਆਰਬਿਟ੍ਰੇਸ਼ਨ ਦੀ ਇੱਕ ਅਸੀਂ ਪੈਦਾ ਕਰਾਂਗੇ ਕਿ ਜਿਹਦੇ ਵਿੱਚ ਇਹ ਜਿਹੜੇ ਆਪਸ 'ਚ ਹਮੇਸ਼ਾ ਲੜਦੇ ਰਹਿੰਦੇ ਨੇ ਉਹਨਾਂ ਨੂੰ ਅਸੀਂ ਇਨਸਾਨ ਬਣਾਈਏ। ਤੇ ਇਹ ਆਪਣੀ ਜਗ੍ਹਾ ਬਿਲਕੁਲ ਦੁਰਸਤ ਹੈ ਔਰ ਐਸੇ ਵਾਸਤੇ ਫਿਰ ਸੈਪਰੇਟ ਇਲੈਕਟੋਰੇਟਸ ਔਰ ਉਹਦੇ ਨਤੀਜੇ 'ਚ ਹੋਣ ਵਾਲੀ ਡਿਵਾਈਸਿਵ ਪੋਲਿਟਿਕਸ। ਫਿਰ ਇਸੇ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਹੁਣ ਆਮਿਰ ਹੋਰੀ ਜ਼ਿਆਦਾ ਬਿਹਤਰ ਵੈਸੇ ਦੱਸ ਸਕਦੇ ਨੇ, ਲੇਕਿਨ ਇਹ ਕਿ ਜਿਵੇਂ ਸ਼ਹੀਦਗੰਜ ਦਾ ਇੱਕ ਮਸਲਾ ਹੈ 1935 'ਚ ਅਚਾਨਕ ਖੜਾ ਹੋ ਗਿਆ, ਉਸ ਤੋਂ ਪਹਿਲੇ 150 ਸਾਲ ਤੱਕ ਕਿਸੇ ਨੂੰ ਕੋਈ ਹੋਸ਼ ਨਹੀਂ ਸੀ ਜਾਂ ਕਿਸੇ ਨੂੰ ਕੋਈ ਉਹਦੇ ਤੇ ਇਸ਼ੂ ਨਹੀਂ ਸੀ ਖੜਾ ਕੀਤਾ ਤੇ ਨਾ ਮੁਸਲਮਾਨਾਂ ਦੀ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਸੀ ਸ਼ਹੀਦਗੰਜ ਨੂੰ ਲੈ ਕੇ। ਤੇ ਉਹ ਅੱਛਾ ਇਲਮ ਦੀਨ ਵਾਲਾ ਵਾਕਿਆ ਵੇਖ ਲਓ, ਉਹਦੇ 'ਚ ਅਸੀਂ ਹੁਣ ਉਹਦੇ ਸਾਰੇ ਉਹ ਟਰਾਇਲ ਦੇ ਕੁਝ ਡਾਕੂਮੈਂਟਸ ਵਗੈਰਾ ਵੀ ਆਪਣੀ ਉਹ ਆਰਕਾਈਵ ਤੇ ਪਾਏ ਨੇ ਕਿ ਉਹ ਜਿਹੜਾ ਪੈਂਫਲੇਟ ਹੈ ਉਹ ਛਪ ਕੇ ਤੇ ਉਹਦੇ ਤੇ ਕੇਸ ਹੋ ਕੇ ਤੇ ਉਹ ਔਰ ਲੈਜਿਸਲੇਸ਼ਨ ਪਾਸ ਹੋ ਕੇ 4 ਸਾਲ ਗੁਜ਼ਰ ਵੀ ਗਏ। ਉਸ ਤੋਂ ਵੀ ਬਾਅਦ ਕੋਈ 2 ਸਾਲ ਬਾਅਦ ਜਾ ਕੇ ਇਲਮਦੀਨ ਨੇ ਜਾ ਕੇ ਮਹਾਸ਼ਯ ਰਾਜਪਾਲ ਨੂੰ ਕਤਲ ਕੀਤਾ ਤੇ ਜਿਹੜੀ ਕਮਿਊਨਲਿਜ਼ਮ ਜਿਹੜੀ ਇੱਕ ਫਿਜ਼ਾ ਬਣਦੀ ਪਈ ਸੀ ਖਿਲਾਫਤ ਤੋਂ ਬਾਅਦ, ਨਾਨ ਕੋਆਪਰੇਸ਼ਨ ਤੋਂ ਬਾਅਦ ਔਰ ਫਿਰ ਮਤਲਬ ਤਗੜਾ ਜ਼ੋਰ ਸੀ ਬੁਲਸ਼ਵਿਕਾਂ ਦਾ 20s ਦੇ ਵਿੱਚ, ਤੇ ਉਸ ਨੂੰ ਕਿਵੇਂ ਕਮਿਊਨਲਾਈਜ਼ ਉਹ ਹੋ ਗਈ ਸਾਰੀ ਫਿਜ਼ਾ। ਅੱਛਾ 30s ਦੇ ਵਿੱਚ ਸਿੱਖਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਫਰਦਰ ਕਮਿਊਨਲਾਈਜ਼ ਹੋ ਗਈ। ਤੇ ਇਹ ਜਿਹੜਾ ਕਮਿਊਨਲਿਜ਼ਮ ਜਿੱਥੇ ਵੀ ਤੁਸੀਂ ਵੇਖੋ ਜਿੱਥੋਂ ਫ੍ਰੈਂਚ, ਬੈਲਜੀਅਨ, ਡੱਚ, ਅੰਗਰੇਜ਼ ਜਿੱਥੋਂ ਵੀ ਗਏ ਨੇ ਉਹ ਵਾਇਲੈਂਸ ਹੀ ਛੱਡ ਕੇ ਆਏ ਨੇ ਕਿਉਂਕਿ ਉਹਨਾਂ ਦੀ ਬੁਨਿਆਦ ਵਾਇਲੈਂਸ ਤੇ ਸੀ ਤੇ ਖਲੋਤੀ ਸੀ ਪੂਰੀ ਇਮਾਰਤ ਜਿਹੜੀ ਐਮਪਾਇਰ ਦੀ ਔਰ ਡਿਵਾਈਡ ਤੇ ਖਲੋਤੀ ਸੀ ਤੇ ਲਿਹਾਜ਼ਾ ਜਦੋਂ ਛੱਡ ਕੇ ਆਏ ਨੇ ਤੇ ਉਹਦੇ ਨਤੀਜੇ 'ਚ ਵਾਇਲੈਂਸ ਹੀ ਹੋਇਆ। ਇਹ ਸਭ ਕਹਿਣ ਤੋਂ ਬਾਅਦ ਵੀ ਲੇਕਿਨ ਮੈਂ ਇਸ ਗੱਲ ਦਾ
ਮੈਂ ਬਹੁਤ ਵੱਡਾ ਪ੍ਰਚਾਰਕ ਹਾਂ ਕਿ ਜਿਹੜੀ ਕਮਿਊਨਿਟੀਜ਼ ਨੇ ਲੋਕਲ ਸਾਨੂੰ ਸਾਰਿਆਂ ਨੂੰ ਸਾਂਝੀਆਂ ਹੋ ਕੇ ਆਪਣੇ ਆਪਣੇ ਗਰੇਬਾਨ 'ਚ ਝਾਂਕਣਾ ਜ਼ਰੂਰ ਚਾਹੀਦਾ ਔਰ ਆਪਣੇ ਆਪ ਤੇ ਸ਼ਰਮਿੰਦਾ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਜਦੋਂ ਤੱਕ ਸ਼ਰਮਿੰਦਾ ਨਹੀਂ ਹੋਵਾਂਗੇ ਤਦ ਤੱਕ ਅਸੀਂ ਅੱਗੇ ਨਹੀਂ ਵੱਧ ਸਕਦੇ। ਔਰ ਇਹ ਮੇਰਾ ਇੱਕ ਇਹਦੇ ਤੇ ਕਹਿਣਾ। ਜੀ ਸਰ, ਬਹੁਤ ਸ਼ੁਕਰੀਆ। ਇੱਕ ਕੁਐਸਚਨ ਹੈ ਕਾਫੀ ਡਿਟੇਲ ਚ ਲਿਖਿਆ ਹੋਇਆ ਪ੍ਰੋਫੈਸਰ ਸੁਖਦੇਵ ਸੋਲਰਨ, ਮੈਂ ਚਾਹਾਂਗਾ ਕਿ ਮੈਂ ਉਸ ਸਕਰੀਨ ਤੇ ਕਰ ਦੇ, ਕਿਉਂਕਿ ਹਿਸਟੋਰੀਓਗ੍ਰਾਫੀ ਦੇ ਹਵਾਲੇ ਨਾਲ ਇਸ ਕਿਤਾਬ ਦੇ, ਤੇ ਸਰ ਉਹ ਤੁਸੀਂ ਇੱਕ ਦਫਾ ਵੇਖਣਾ, ਔਰ ਬਾਕੀ ਜਿਹੜੇ ਸਕਾਲਰ ਸਾਡੇ ਨਾਲ ਮੌਜੂਦ ਨੇ ਕਾਈਂਡਲੀ ਉਹ ਵੀ ਇਹਨੂੰ ਵੇਖਣ, ਇਸ ਕੁਐਸਚਨ ਨੂੰ ਜਿਹੜਾ ਮੈਂ ਸਕਰੀਨ ਤੇ ਸ਼ੋ ਕੀਤਾ ਹੈ। अच्छा, नहीं है, बहुत अच्छा सवाल है। मैं बिल्कुल भी नहीं सुखदेव जी, मैं कैम्ब्रिज स्कूल का बिल्कुल भी नहीं हामी हैगा कि तुसी क्रिस बेली दी किताब दा जिवें और के फैक्शन देखे सन ते मैं कि तड़े दी पॉलिटिक्स नहीं, मैं तो एक तुसी कह लो कि अगर मुस्लिम कौम दी और उदी कोई अगर इंटलैक्चुअल हिस्ट्री लिखी जाए तो उस इंटलैक्चुअल हिस्ट्री की बुनियाद ते असी समझण की कोशिश करिए कि उहदे च की कॉम्पलैक्सिटीज सन, की वैरायटी सन, और वो किवें अपने एंड हाउ डिड दे प्ले आउट इन द एक्चुअल पॉलिटिकल एरेना। दैट्स द जी सर ਅਸੀਂ ਹੁਣ ਅਮਨਦੀਪ ਬੱਲ ਜੀ ਤੋਂ ਵੀ ਇਹੀ ਗੱਲ ਜਿਹੜੀ ਤੁਹਾਡੇ ਨਾਲ ਡਿਸਕਸ ਹੋਈ ਹੈ, ਅਸੀਂ ਇਹੀ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਤੁਹਾਡਾ ਮਾਈਕ ਆਫ ਜੇ, ਇਹਨੂੰ ਜ਼ਰਾ ਔਨ ਕਰ ਲੈਣਾ। ਹਾਂਜੀ, ਇਹ ਕੁਐਸਚਨ ਜਿਸ ਤਰ੍ਹਾਂ ਅਸੀਂ ਕਰ ਰਹੇ ਸਾਂ, ਮੈਂ ਇਹਦੇ 'ਚ ਸਿਰਫ ਤੁਹਾਡੇ ਨਾਲ ਇੱਕ ਕੁਐਸਚਨ ਕਰਨਾ ਚਾਹਾਂਗਾ ਕਿ ਜਿਹੜੀ ਬੰਗਾਲ ਦੀ ਔਰ ਪੰਜਾਬ ਦੀ ਪਾਰਟੀਸ਼ਨ ਹੈ, ਇਹ ਇੱਥੇ ਸਾਡੇ ਇੱਕ ਦੋਸਤ ਨੇ ਗੁਰਸ਼ਮਸ਼ੇਰ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਤੁਸੀਂ ਇਹਦੇ 'ਚ ਕੋਈ ਡਿਫਰੈਂਸ ਵੇਖਦੇ ਹੋ ਜਾਂ ਇੱਕ ਹੀ ਤਰ੍ਹਾਂ ਦਾ ਵਾ? ਦੇਖੋ, ਇਹ ਜਿਹੜਾ ਡਿਸੀਜਨ ਹੈ ਇਹ ਉੱਤੋਂ ਹੀ ਲਿਆ ਗਿਆ, ਸੋ ਇਹ ਡਿਸੀਜਨ ਜਿਹੜਾ ਹੈ ਲੋਕਾਂ ਦੇ ਉੱਤੇ ਛੱਡਿਆ ਤੇ ਜ਼ਰੂਰ ਜਾਂਦਾ ਹੈ। 1946 ਦੀ ਇਲੈਕਸ਼ਨ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹਦਾ ਬੇਸਿਸ ਬਣਦੀਆਂ ਨੇ, ਪਰ ਇਹ ਡਿਸੀਜਨ ਜਿਹੜਾ ਆ, ਇਹ ਜਿਵੇਂ ਟੂਟੂ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਆਮ ਲੋਕ ਤਾਂ ਕਦੀ ਇਹਦੇ ਵਿੱਚ ਸੀਗੇ ਹੀ ਨਹੀਂ। 10% ਅਸੀਂ ਕਹਿ ਸਕਦੇ ਹਾਂ ਜਿਹੜੇ ਇਲੈਕਟੋਰਲ ਵੋਟ ਦੇ ਕੇ ਜਾਂ ਲੈਜਿਸਲੇਚਰ ਨੇ ਉਹ ਹੀ ਡਿਸਾਈਡ ਕਰ ਰਹੇ ਨੇ ਸਾਰਾ ਕੁਝ, ਉਹ ਵੀ ਇਨਫੈਕਟ ਨਹੀਂ ਡਿਸਾਈਡ ਕਰ ਰਹੇ। ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਕਿ ਜਿਹੜਾ ਆਲਮੋਸਟ ਬਰਾਬਰ ਜਿਹੜੇ ਨੇ ਅਪੋਜ਼ ਕਰਨ ਵਾਲੇ ਨੇ ਤੇ ਉਸ ਪਾਰਟੀਸ਼ਨ ਦੇ ਹੱਕ ਦੇ ਵਿੱਚ ਨੇ, ਇਦਾਂ ਹੀ ਬੰਗਾਲ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਸਾਨੂੰ ਦਿਖਦਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਦੋਨੋਂ ਹੀ ਥਾਵਾਂ ਦੇ ਉੱਤੇ ਇਹ ਲੋਕਾਂ ਦੀ ਜਿਹੜੇ ਆਮ ਲੋਕ ਖੈਰ ਕਦੀ ਵੀ ਪਿਕਚਰ 'ਚ ਨਹੀਂ ਹੁੰਦੇ, ਸੋ ਇਹ ਡਿਸੀਜਨ ਉੱਪਰੋਂ ਹੀ ਹੋਇਆ ਆ, ਔਰ ਆਪਾਂ ਨੂੰ ਵੀ ਪਤਾ ਹੈ ਕਿ ਸਡਨਲੀ ਹੋਇਆ ਆ। ਜੂਨ 3 ਤੱਕ ਕਿਸੇ ਨੂੰ ਨਹੀਂ ਪਤਾ ਇਹ ਹੋਏਗਾ ਕਿ ਨਹੀਂ ਹੋਏਗਾ। ਇਹਦੇ ਤੇ ਬਹੁਤ ਸਾਰੇ ਹੋਰ ਵੀ ਸਵਾਲ ਉੱਠਦੇ ਰਹਿੰਦੇ ਨੇ ਕਿ ਪਿੱਛੇ ਜੇ ਕੁਝ ਕਿਤਾਬਾਂ ਵੀ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਵੀ ਜਿਹੜਾ ਇੱਕ ਉਹਨਾਂ ਨੇ ਆਲਰੇਡੀ ਇੱਕ ਪਲਾਨ ਬਣਾ ਚੁੱਕੇ ਹੋਏ ਸੀਗੇ ਕਿ ਇਹਨਾਂ ਨੂੰ ਪਾਰਟੀਸ਼ਨ ਅਸੀਂ ਕਰਨਾ ਹੀ ਕਰਨਾ ਹੈ। ਸੋ ਹਾਂਜੀ, ਜਿਹੜਾ ਇਹ ਪਲਾਨ ਜਿਹੜਾ ਉੱਥੇ ਆਇਆ, ਹਾਂਜੀ ਮੈਂ ਹੁਣ ਅਮਰ ਰਿਆਜ਼ ਹੋਰ ਅਮਲ ਜਾਵਾਂਗਾ ਕਿ ਸਰ ਜਿਹੜੀ ਪਾਰਟੀਸ਼ਨ ਇੱਥੇ ਵੇਖਦੀ ਹੈ, ਗੁਰਸ਼ਮਸ਼ੇਰ ਉਹਨਾਂ ਦਾ ਕੁਐਸਚਨ ਹੈ ਕਿ ਜਿਹੜੀ ਪਾਰਟੀਸ਼ਨ ਜਿਹੜੀ ਹੈ ਨਾ ਉਹਨਾਂ ਦੀ ਬੰਗਲਾਦੇਸ਼ ਦੀ ਔਰ ਪੰਜਾਬ ਦੀ, ਇਹਦੇ ਵਿੱਚ ਕੋਈ ਸਿਮਿਲੈਰਿਟੀਜ਼ ਵੀ ਨੇ ਜਾਂ ਮਤਲਬ ਕਿ ਇਹਨਾਂ ਨੂੰ ਹੀ ਦੋ ਮਤਲਬ ਕਿ ਡਿਵਾਈਡ ਪੰਜਾਬ ਦੀ ਤੇ ਡਿਵਾਈਡ ਬੰਗਾਲ ਦੀ ਵੀ ਤੇ ਹੋਈ, ਇਹਦੇ ਹਵਾਲੇ ਨਾਲ ਸਰ ਕੁਛ ਆਪਣੀ ਗੱਲ। ਦੇਖੋ, ਪਹਿਲੀ ਗੱਲ ਤੇ ਹੈ ਕਿ ਸਾਨੂੰ ਹਾਈ ਪੋਲਿਟਿਕਸ ਦੇ ਉੱਤੇ ਵੀ ਗੱਲ ਕਰਨੀ ਚਾਹੀਦੀ ਹੈ, ਜਿਹੜੀ ਸਾਡੇ ਅਕਸਰ ਰਿਸਰਚਰ ਨਹੀਂ ਕਰਦੇ, ਕਿਉਂਕਿ ਉਹ ਅਮਰੀਕਾ ਬਰਤਾਨੀਆ ਦੇ ਵਿੱਚੋਂ ਵੀ ਪੜ੍ਹ ਕੇ ਆਏ ਹੁੰਦੇ ਨੇ, ਤੇ ਹੁਣ ਮੇਰਾ ਕੀ ਕਸੂਰ ਹੈਗਾ ਇਹਦੇ 'ਚ? ਦੇਖੋ, ਗੱਲ ਹੈਗੀ ਹੈ ਕਿ ਤੁਸੀਂ ਪੀਟਰ ਕਲਾਰਕ ਦੀ ਕਿਤਾਬ ਪੜ੍ਹ ਕੇ ਦੇਖ ਲਓ, ਜਿਹੜੀ ਲਾਸਟ 1000 ਡੇਜ਼ ਆਫ ਬ੍ਰਿਟਿਸ਼ ਅੰਪਾਇਰ ਹੈਗੀ। ਜੋ ਅਮਰੀਕਾ ਕਹਿ ਰਿਹਾ ਸੀ, ਅਮਰੀਕਾ ਕਹਿ ਰਿਹਾ ਸੀ ਕਿ ਭਾਜੀ ਤੁਸੀਂ ਵਾਪਸ ਜਾਣਾ ਹੈਗਾ, ਤੇ ਬਰਤਾਨੀਆ ਜਾਣ ਵਾਸਤੇ ਤਿਆਰ ਨਹੀਂ ਹੈਗਾ ਸੀ। ਉਹ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਅਟਲਾਂਟਿਕ ਚਾਰਟਰ 14 ਅਗਸਤ 1941 ਨੂੰ ਹੋ ਗਿਆ ਤੇ ਬਰਤਾਨੀਆ ਨੂੰ ਉਹੀ ਕਰਨਾ ਪਿਆ। ਉਹ ਹਰ ਕੁਛ ਅਰਸੇ ਦੇ ਬਾਅਦ ਇੱਕ ਕਮਿਸ਼ਨ ਬਣਾਉਂਦਾ ਸੀ। ਉਹ ਤੁਸੀਂ ਕ੍ਰਿਪਸ ਮਿਸ਼ਨ ਤੋਂ ਲੈ ਕੇ ਤੇ ਕੈਬਨਿਟ ਮਿਸ਼ਨ ਦੇ 3 ਜੂਨ ਤੱਕ ਦੇਖ ਲਓ, ਉਹ ਉਸ ਤੋਂ ਪਹਿਲੇ ਅਮਰੀਕਾ ਨੂੰ ਇਤਲਾਹ ਕਰਦਾ ਸੀ
ਕਿ ਜਨਾਬ ਮੈਂ ਭਾਜੀ ਇਹ ਕਰਨ ਲੱਗਾ ਹਾਂ। ਔਰ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਮੈਕਾਰਥੀਜ਼ਮ ਦੁਨੀਆ 'ਚ ਆ ਗਿਆ ਸੀ। ਮੈਕਾਰਥੀਜ਼ਮ ਦਾ ਇੱਕ ਪੂਰਾ ਹਵਾਲਾ ਮੌਜੂਦ ਹੈਗਾ ਸੀ। ਇਹ ਸਾਰੀ ਜਿਹੜੀ ਪਾਰਟੀਸ਼ਨ ਸਿਰਫ ਪੰਜਾਬ ਵਿੱਚ ਹੋਈ, ਉਹਦਾ ਮਤਲਬ ਕਹਿੰਦਾ ਹੈਗਾ ਕਿ ਬੰਗਾਲ ਦੇ ਵਿੱਚ ਇੱਕ ਖਾਸ ਲੋਕ ਮੁਖਤਲਿਫ 2 ਜਗ੍ਹਾ ਤੇ ਰਹਿੰਦੇ। ਪੰਜਾਬ ਵਿੱਚ 3 ਕਮਿਊਨਿਟੀਜ਼ ਹੈਗੀਆਂ ਸਨ। ਔਰ ਜਿਵੇਂ ਮੈਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੁਸਲਮਾਨ ਰਹਿ ਰਹੇ ਸਨ, ਉਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਗਈ ਸੀ ਉੱਥੇ। ਕਲਕੱਤਾ ਉਹਨਾਂ ਦਾ ਮੇਨ ਸ਼ਹਿਰ ਹੈਗਾ ਸੀ। ਕਲਕੱਤਾ ਦੇ ਵਿੱਚ ਕਿੰਨੇ ਕੁ ਮੁਸਲਮਾਨ ਹੈਗੇ ਸਨ? ਸਰਕਾਰ ਗੱਲ ਹੈਗੀ ਹੈ ਕਿ ਪੰਜਾਬ ਦੇ ਅੰਦਰ ਤਕਸੀਮ ਹੋਈ ਹੈ। ਇਹ ਗੱਲ ਜਿਹੜੀ ਹੈਗੀ ਹੈ ਸਾਨੂੰ ਹਜ਼ਮ ਨਹੀਂ ਹੁੰਦੀ, ਲੇਕਿਨ ਇਹ ਗੱਲ ਹਕੀਕਤ ਹੈਗੀ ਹੈ ਕਿ ਜਿਸ ਤਰ੍ਹਾਂ ਦੀ ਤਕਸੀਮ ਹੋਈ ਔਰ ਫਿਰ ਜਿਹੜੇ ਈਸਟ ਪੰਜਾਬ ਦੇ 5 ਸ਼ਹਿਰ ਹੈਗੇ ਨੇ ਖਾਸ ਤੌਰ ਤੇ, ਯਾਨੀ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਗੁਰਦਾਸਪੁਰ ਤਾਂ ਵੈਸੇ ਹੀ 50% ਤੋਂ ਜ਼ਿਆਦਾ ਮੁਸਲਮਾਨ। ਹੁਣ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਵਿੱਚ ਮੁਸਲਮਾਨ ਸਿੰਗਲ ਲਾਰਜੈਸਟ ਹੈਗੇ ਸਨ। ਔਰ ਉਹ ਤਕਸੀਮ ਜਦੋਂ ਹੋਈ ਤੇ ਇਸ ਵਾਸਤੇ ਉਹਨਾਂ ਨੂੰ ਛੱਡਣਾ ਪਿਆ ਸਿੰਗਲ ਲਾਰਜੈਸਟ, ਜਿਹਨੂੰ ਜਿਹੜਾ ਆਪਣਾ ਘਰ ਸਮਝਦਾ ਉਸ ਜਗ੍ਹਾ ਨੂੰ, ਉਹਨੂੰ ਛੱਡਣਾ ਪਿਆ। ਇਹ ਕੋਈ ਛੋਟਾ ਕੰਮ ਨਹੀਂ ਹੈਗਾ, ਬਹੁਤ ਵੱਡਾ ਫਿਨੋਮੀਨਾ ਹੈਗਾ ਸੀ। ਉਹ ਸਾਰਾ ਜਿਹੜਾ ਕੰਮ ਹੈ ਉਹਦੇ 'ਚ ਹਾਈ ਪੋਲੀਟਿਕਸ ਦਾ ਅਮਲ ਦਖਲ ਹੈ, ਲੇਕਿਨ ਹਾਈ ਏਜੰਡਾ ਉਸ ਲਈ ਚੱਲਦਾ ਹੈ ਜਦੋਂ ਲੋਕਲ ਏਜੰਡਾ ਉਹਦੇ ਨਾਲ ਮਿਲਦਾ ਹੈ। ਔਰ ਲੋਕਲ ਏਜੰਡਾ ਵੀ ਇਹ ਹੈਗਾ ਸੀ ਕਿ ਤੁਸੀਂ ਜ਼ਰਾ ਦੇਖ ਲਓ ਕਿ ਮੀਆਂ ਫਜ਼ਲੇ ਹੁਸੈਨ ਨੇ ਜੋ ਪੰਜਾਬ ਵਿੱਚ ਬੀਜ ਬੋਏ ਸਨ ਨਾ, ਉਹਨੇ ਉਸ ਵੇਲੇ ਸਕੂਲ ਬਣਾਉਣੇ ਸ਼ੁਰੂ ਕੀਤੇ ਸਨ 1922 ਦੇ ਵਿੱਚ। ਔਰ ਇੰਡੀਅਨ ਜਿਹੜਾ ਐਜੂਕੇਸ਼ਨ ਰਜਿਸਟਰ ਉਹਦਾ ਰਿਕਾਰਡ ਚੁੱਕ ਕੇ ਦੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਪੰਜਾਬ ਦੇ ਵਿੱਚ ਸਕੂਲ ਜਿਹੜੇ ਨੇ 20s ਦੇ ਵਿੱਚ ਇੰਨੀ ਵੱਡੀ ਤਾਦਾਦ ਵਿੱਚ ਬਣੇ ਨੇ ਕਿ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਮਿਸਾਲ ਨਹੀਂ ਹੈਗੀ। ਔਰ ਪਿੰਡਾਂ ਦੇ ਵਿੱਚ ਬਣੇ ਸਕੂਲ, ਉਹ ਸਾਰਾ ਰਿਕਾਰਡ ਮੌਜੂਦ ਹੈਗਾ। ਹੁਣ ਗੱਲ ਹੈਗੀ ਹੈ ਕਿ ਉਹਦੇ ਨਤੀਜੇ 'ਚ 40s ਦਾ ਪੰਜਾਬ ਜਿਹੜਾ ਹੈਗਾ ਉਹ ਬਹੁਤ ਅੱਗੇ ਜਾ ਰਿਹਾ ਸੀ। ਔਰ ਇਹ ਯੂਪੀ ਦੇ ਜਿਹੜੇ ਅਸ਼ਰਾਫੀਆ ਸੀ ਉਹਨਾਂ ਨੂੰ ਵਾਰਾ ਨਹੀਂ ਖਾਂਦੀ ਸੀ। ਉਹਨਾਂ ਨੂੰ ਵਾਰਾ ਖਾਂਦਾ ਸੀ ਕਿ ਪੰਜਾਬ ਨੂੰ ਜਿਹੜਾ ਹੈਗਾ ਵੰਡ ਦਿੱਤਾ ਜਾਏ, ਤੋੜ ਦਿੱਤਾ। ਉਹਨਾਂ ਉਸ ਤੋਂ ਬਾਅਦ ਟੁੱਟੇ ਪੰਜਾਬ ਨੂੰ ਵੀ 3 ਦਫਾ ਤੋੜਿਆ ਹੈ। ਇਹ ਯਾਦ ਰੱਖਣਾ ਕਿ ਪੰਜਾਬ ਦੀ ਜਿਹੜੀ ਵੰਡ ਹੈਗੀ ਹੈ ਉਹਦੇ ਪਿੱਛੇ ਪੰਜਾਬ ਦਾ ਰਾਈਜ਼ ਕਰਨਾ ਹੈਗਾ। ਜਿਸ ਤਰ੍ਹਾਂ ਫਸਟ ਵਰਲਡ ਵਾਰ ਵਿੱਚ ਜਰਮਨੀ ਨੂੰ ਮਾਰਨ ਦੇ ਵਿੱਚ ਜਰਮਨੀ ਦਾ ਰਾਈਜ਼ ਕਰਨਾ ਹੈਗਾ। ਜਰਮਨੀ ਰਾਈਜ਼ ਕਰ ਰਿਹਾ ਸੀ ਔਰ ਇਹਨਾਂ ਨੇ ਉਹਨੂੰ ਮਾਰਿਆ। ਇੱਕ ਵਾਰੀ ਨਹੀਂ, 2 ਜੰਗਾਂ ਦੀ ਮਾਰਿਆ। ਉਹ ਹਿਟਲਰ ਤੇ ਨਹੀਂ ਅਸੀਂ ਪਹਿਲੀ ਜੰਗ ਅਜ਼ੀਮ 'ਚ ਕੀ ਹਾਲ ਕੀਤਾ ਉੱਥੇ ਜਰਮਨੀ ਦਾ। ਤੇ ਇਸ ਵਾਸਤੇ ਸਾਨੂੰ ਜਿਹੜਾ ਹੈਗਾ ਨਾ ਥੋੜਾ ਜਿਹਾ ਪੰਜਾਬੀ ਹੋ ਕੇ ਸੋਚ ਲੈਣਾ ਚਾਹੀਦਾ ਹੈ, ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜੀ ਸਾਰੀ ਪੋਲੀਟਿਕਸ ਹੈਗੀ ਸੀ ਜਿਹੜੀ 40s ਦੇ ਵਿੱਚ ਹੋਈ, ਉਹਦੇ ਵਿੱਚ ਹਾਈ ਪੋਲੀਟਿਕਸ ਵੀ ਹੈਗੀ ਸੀ। ਅੱਜ ਵੀ ਤੁਸੀਂ ਦੇਖ ਲਓ ਇਹ ਕਿਸ ਤਰ੍ਹਾਂ 9/11 ਤੋਂ ਬਾਅਦ ਜਿਹੜਾ ਹੈਗਾ ਐਕਸਟ੍ਰੀਮਿਜ਼ਮ ਦੇ ਖਿਲਾਫ ਉਹੀ ਅਮਰੀਕੀ ਹੋਏ ਜਿਹੜੇ ਜਹਾਦ ਕਰਦੇ ਫਿਰਦੇ ਹਨ ਪੂਰੀ ਦੁਨੀਆ ਦੇ ਵਿੱਚ। ਤੇ ਸਾਰੀ ਦੁਨੀਆ ਹੀ ਜਿਹੜਾ ਹੈਗਾ ਐਕਸਟ੍ਰੀਮਿਜ਼ਮ ਦੇ ਖਿਲਾਫ ਹੋ ਗਈ ਹੈ। ਉਹ ਅਸੀਂ ਤੇ ਜ਼ਿਆਉਲ ਹਕ ਦੇ ਵੇਲੇ ਤੋਂ ਮੋਦੀਆਂ ਦੇ ਖਿਲਾਫ ਹੈਗੇ ਨਾ, ਜ਼ਿਆਉਲ ਹੱਕਾਂ ਦੇ ਖਿਲਾਫ ਆ। ਸਾਨੂੰ ਨਹੀਂ ਫਰਕ ਹੋਇਆ, ਅਸੀਂ 9/11 ਤੋਂ ਬਾਅਦ ਵੀ ਉਂਝ ਹੀ ਰਹੇ ਹੈਗੇ। ਲੇਕਿਨ ਜਿਹੜੇ ਲੋਕ 9/11 ਤੋਂ ਬਾਅਦ ਹੋਏ ਇੰਝ ਏਜੰਡਾ ਆਉਂਦਾ ਔਰ ਇੰਝ ਚੀਜ਼ਾਂ ਬਦਲ ਜਾਂਦੀਆਂ ਨੇ। ਇਹ ਏਜੰਡਾ ਜਿਹੜਾ ਲੈ ਕੇ ਆਏ ਸਨ ਅਮਰੀਕੀ, ਉਹਦਾ ਨਤੀਜਾ ਹੈਗਾ ਸੀ ਉਹਦੇ 'ਚ ਬਰਤਾਨੀਆ ਨੇ ਹਾਜ਼ਰੀ ਲਾਈ ਉਸ ਮੈਕਾਰਥੀਜ਼ਮ ਦੇ ਵਿੱਚ, ਇਹ ਸਾਰਾ ਕਤਲੇਆਮ ਕਰਵਾ ਕੇ। ਔਰ ਇਹਦੇ ਵਿੱਚ ਬੁਨਿਆਦੀ ਤੌਰ ਤੇ ਲੋਕਲ ਪਲੇਅਰਸ ਨੂੰ ਵੀ ਫਾਇਦਾ ਹੈਗਾ ਸੀ। ਜਿਨ੍ਹਾਂ ਨੂੰ ਫਾਇਦਾ ਹੈਗਾ ਸੀ ਉਹਨਾਂ ਨੂੰ ਫਾਇਦਾ ਮਿਲਿਆ ਹੈ 47 ਤੋਂ ਬਾਅਦ, ਉਧਰ ਵੀ ਇੱਧਰ ਵੀ। ਸ਼ੁਕਰੀਆ ਸਰ ਜੀ। ਆਖਰ ਤੇ ਹੁਣ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਆਖਰ ਤੇ ਕਾਸਮੀ ਸਾਹਿਬ ਦੇ ਨਾਲ ਗੱਲ ਕਰਨਾ ਚਾਹਾਂਗਾ ਕਿ ਸਰ ਤੁਸੀਂ ਜਿਹੜਾ ਕਰ ਰਹੇ ਹੋ, ਜਿਸ ਤਰ੍ਹਾਂ ਤੁਸੀਂ ਇੱਕ ਆਪਣੀ ਕਿਤਾਬ ਦੇ ਹਵਾਲੇ ਨਾਲ ਗੱਲ ਕੀਤੀ ਕਿ ਤੁਸੀਂ ਮਜ਼ੀਦ ਵੀ ਇਹਦੇ ਹਵਾਲੇ ਨਾਲ ਕੋਈ ਕੰਮ ਅੱਗੇ ਵਧੇਗਾ, ਇਸ ਤਰ੍ਹਾਂ ਕਿਤਾਬ ਤੁਸੀਂ ਜਿਹੜੀ ਨੈਕਸਟ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਕਰਨ ਜਾ ਰਹੇ ਹੋ ਸਰ? ਜੀ ਉਹ ਮੈਂ ਜਿਸ ਤਰ੍ਹਾਂ ਮੈਂ ਆਪ ਤੇ ਸਿਰਫ ਨਹੀਂ, ਕਿਉਂਕਿ ਮੈਂ ਇਹ ਕਹਿ ਰਿਹਾ ਸਾਂ ਕਿ ਜਿਵੇਂ ਸਾਡਾ ਜਿਹੜਾ ਫੋਕਸ ਹੈ ਕਿਉਂਕਿ ਸਿਰਫ ਉਹ ਨਾਰਥ ਇੰਡੀਆ ਜਾਂ ਉਰਦੂ ਜਾਂ ਉਹਦੇ ਤੱਕ ਮਹਿਦੂਦ ਹੈ, ਤੇ ਉਹਦੇ ਨਾਲ ਬੜੀ ਲਿਮਿਟਡ ਅੰਡਰਸਟੈਂਡਿੰਗ ਜਿਹੜੀ ਹੈ ਪੋਲੀਟਿਕਸ ਦੀ ਔਰ ਬਾਕੀ ਚੀਜ਼ਾਂ ਨਿਕਲ ਕੇ ਆਉਂਦੀ ਹੈ। ਤੇ ਹੁਣ ਮੈਂ ਆਪਣਾ ਜਿਹੜਾ ਰਿਸਰਚ ਦਾ ਕੰਮ ਹੈ ਉਹ ਵਸੀ ਕਰਦੇ ਹਾਂ। ਮੈਂ ਜ਼ਿਆਦਾ ਕੋਸ਼ਿਸ਼ ਇਹ ਕਰ ਰਿਹਾ ਕਿ ਜਿਹੜਾ ਪੰਜਾਬੀ ਲਿਟਰੇਚਰ ਹੈ ਤੇ ਉਹਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਬਈ ਕਿਹੜੇ ਕਮਿਊਨਿਟੀ ਦੇ ਹਵਾਲੇ ਨਾਲ ਕਮਿਊਨਿਟੀ ਕੀ ਹੁੰਦੀ ਹੈ ਜਾਂ ਬਿਲੋਂਗਿੰਗ ਕੀ ਹੁੰਦੀ ਹੈ ਜਾਂ ਧਰਤੀ ਕੀ ਹੁੰਦੀ ਹੈ, ਤੇ ਉਹਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਅੰਗਰੇਜ਼ ਤੋਂ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਆਈਡੀਆਜ਼ ਐਗਜ਼ਿਸਟ ਕਰਦੇ ਸਨ ਔਰ ਅੰਗਰੇਜ਼ ਤੋਂ ਆਉਣ ਤੋਂ ਬਾਅਦ ਫਿਰ ਮੋਡਰਨਿਟੀ ਔਰ ਕਲੋਨਿਜ਼ਮ ਦਾ ਜਿਹੜਾ ਇੰਪੈਕਟ ਹੈ ਉਹਦੇ ਨਾਲ ਉਹ ਕਿਸ ਤਰ੍ਹਾਂ ਤਬਦੀਲੀ ਆਈ। ਔਰ ਇਹਦੇ 'ਚ ਹੋਰ ਵੀ ਬਹੁਤ ਸਾਰੇ ਲੋਕ ਨੇ। ਹੁਣ ਸਾਡੇ ਜਿਵੇਂ ਇੱਕ ਦੋਸਤ ਨੇ ਤੈਮੂਰ ਸ਼ਾਹਿਦ, ਉਹ ਆਪਣਾ ਜਿਹੜਾ PhD ਲਿਖ ਰਹੇ ਨੇ, ਉਹ ਸੈਫੁਲ ਮਲੂਕ ਤੇ ਮੀਆਂ ਮੁਹੰਮਦ ਬਖਸ਼ ਤੇ ਉਹ ਲਿਖ ਰਹੇ ਨੇ ਮੀਆਂ ਸਾਹਿਬ ਤੇ ਉਹ ਉਸ ਤੋਂ ਅੰਦਾਜ਼ਾ ਹੁੰਦਾ ਕਿ ਬਈ ਉਹ ਇੱਕ ਐਸੀ ਇੱਕ ਐਪਿਕ ਟੇਲ ਹੈ ਕਿ ਜਿਹੜੀ ਸਿਰਫ ਪੰਜਾਬੀ ਦੇ ਵਿੱਚ ਉਹਦੇ ਮਤਲਬ ਬੇਤਹਾਸ਼ਾ ਵਰਜ਼ਨਸ ਨੇ, ਲੇਕਿਨ ਇਸ ਤੋਂ ਇਲਾਵਾ ਉਹਨਾਂ ਨੇ ਤਕਰੀਬਨ 27 ਜ਼ੁਬਾਨਾਂ ਹੋਰ ਨੇ
ਹਿੰਦੁਸਤਾਨ ਦੀਆਂ ਔਰ ਸੱਜੇ ਖੱਬੇ ਦੀਆਂ, ਜਿਹਦੇ ਵਿੱਚ ਉਹ ਕਿੱਸਾ ਮਿਲਦਾ ਹੈ। ਤੇ ਇਹਦਾ ਮਤਲਬ ਹੈ ਕਿ ਵੀ ਇੱਕ ਵਸੀਹਦਰ, ਇੱਕ ਕੋਸਮੋਪੋਲੀਟਨ ਕਿਸਮ ਦਾ ਵੀ ਤੇ ਇੱਕ ਟੈਕਸਟ ਹੈ ਨਾ, ਜਿਹੜਾ ਕਿ ਜਿਹੜਾ ਪੂਰੇ ਇੰਡੀਅਨ ਓਸ਼ਨ ਦੇ ਵਿੱਚ ਸਰਕੂਲੇਟ ਕਰਦਾ ਹੈ, ਜਿਹੜਾ ਸੈਂਟਰਲ ਏਸ਼ੀਆ ਤੱਕ ਜਾਂਦਾ ਹੈ। ਉੱਥੋਂ ਆਈਡੀਆਜ਼ ਆ ਰਹੇ ਨੇ, ਉਹ ਪੰਜਾਬੀ ਦੇ ਵਿੱਚ ਵੀ ਆ ਰਹੇ ਨੇ, ਪੰਜਾਬੀ ਤੋਂ ਦੂਸਰੀ ਜ਼ੁਬਾਨਾਂ ਦੇ ਵਿੱਚ ਵੀ ਜਾ ਰਹੇ ਨੇ। ਤੇ ਇਸ ਤਰ੍ਹਾਂ ਦੀ ਚੀਜ਼ਾਂ ਦੇ ਨਾਲ ਮੇਰੇ ਖਿਆਲ ਅਗਰ ਅਸੀਂ ਆਪਣਾ ਪਰਸਪੈਕਟਿਵ ਜਿਹੜਾ ਵਸੀ ਕਰਕੇ ਵੇਖਾਂਗੇ ਤੇ ਅਸੀਂ ਪੰਜਾਬ ਦੀ ਜਿਹੜੀ ਤਾਰੀਖ ਹੈ ਉਸਨੂੰ ਹੋਰ ਬਿਹਤਰ ਤੌਰ ਤੇ ਵੀ ਸਮਝ ਸਕਦੇ। ਇੱਕ ਆਖਰੀ ਜਿਹੜੀ ਮੈਂ ਗੱਲ ਕਹਿਣਾ ਚਾਹ ਰਿਹਾ ਸਾਂ ਚੱਠਾ ਸਾਹਿਬ, ਉਹ ਇਹ ਹੈ ਕਿ ਇਹ ਜਿਹੜਾ ਤੁਸੀਂ ਸਿਲਸਿਲਾ ਸ਼ੁਰੂ ਕੀਤਾ ਹੈ, ਇਹਦਾ ਇੰਨਾ ਫਾਇਦਾ ਹੈ ਕਿ ਬਈ ਇਹ ਜਿਹੜੀ ਵੰਡ ਹੈ, ਇਹਦਾ ਨਤੀਜਾ ਕੀ ਹੈ ਕਿ ਨਾ ਅਸੀਂ ਉੱਥੇ ਜਾ ਸਕਦੇ ਹਾਂ, ਨਾ ਉਹ ਇੱਥੇ ਆ ਸਕਦੇ ਨੇ। ਤੇ ਇੱਥੋਂ ਦੀ ਲਾਇਬ੍ਰੇਰੀਆਂ, ਆਰਕਾਈਵਸ, ਉਹ ਸਾਨੂੰ ਸਿਰਫ ਉਹਨਾਂ ਉੱਥੋਂ ਤੱਕ ਅਸੀਂ ਮਹਿਦੂਦ ਆ, ਉਹ ਸਿਰਫ ਉੱਥੋਂ ਤੱਕ ਮਹਿਦੂਦ ਨੇ। ਤੇ ਇਹ ਜਿਹੜੀ ਵੰਡ ਹੈ ਉਹ ਅਸੀਂ ਇੰਟਰਨਲਾਈਜ਼ ਕਰ ਲਈਏ, ਔਰ ਉਸ ਵੰਡ ਇੰਟਰਨਲਾਈਜ਼ ਕਰਨ ਦਾ ਨੁਕਸਾਨ ਇਹ ਹੋਇਆ ਕਿ ਜਿਹੜੀ ਸਾਡੀ ਸਾਂਝ ਹੈ, ਜਿਹੜੀ ਸਾਡੀ ਇੰਨੀ ਸਾਰੀ ਚੀਜ਼ਾਂ ਮੁਸ਼ਤਰਕ ਨੇ, ਹਿਸਟਰੀ ਦੀਆਂ, ਕਲਚਰ ਦੀਆਂ, ਲੈਂਗੁਏਜ ਦੀਆਂ, ਸਾਡੀਆਂ ਮੈਮਰੀਜ਼ ਦੀਆਂ, ਸਾਡੇ ਹਿਸਟੋਰੀਕਲ ਸਟਰਗਲਸ ਦੀਆਂ, ਰੈਵੋਲੂਸ਼ਨਰੀ ਸਟਰਗਲਸ ਦੀਆਂ, ਉਹ ਵੀ ਜਿਹੜੀ ਨਾ ਤਕਸੀਮ ਹੋ ਗਈਆਂ। ਕਿ ਚੂੰਕਿ ਸਾਨੂੰ ਇੱਥੇ ਗੁਰਮੁਖੀ ਪੜ੍ਹਨ 'ਚ ਮੁਸ਼ਕਿਲ ਹੈ, ਉਹਨਾਂ ਨੂੰ ਉੱਥੇ ਸ਼ਾਹਮੁਖੀ ਪੜ੍ਹਨ 'ਚ ਮੁਸ਼ਕਿਲ ਹੈ। ਅੱਛਾ, ਸੋਰਸਿਸ ਇੱਥੇ ਨਹੀਂ ਮਿਲਦੇ, ਉਹ ਉੱਥੇ ਨਹੀਂ ਮਿਲਦੇ। ਤੇ ਇਸ ਨੂੰ ਓਵਰਕਮ ਕਰਨ ਦਾ ਮੇਰਾ ਖਿਆਲ ਹੈ ਬਿਹਤਰੀਨ ਜ਼ਰੀਆ ਇਹੀ ਹੈ ਕਿ ਅਸੀਂ ਇਸ ਤਰ੍ਹਾਂ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਇੱਕ ਦੂਸਰੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਔਰ ਤਾਂ ਕਿ ਇਸ ਤਰ੍ਹਾਂ ਇੱਕ ਰਿਸਰਚ ਏਜੰਡਾ ਅਸੀਂ ਅੱਗੇ ਵਧਾਈਏ। ਸਿਰਫ ਵਰਨਾ ਅਸੀਂ ਹਲੀ ਵੀ ਇਹਦੇ ਤੇ ਹੀ ਬੈਠੇ ਕਿ ਕੋਈ ਜਿਹੜਾ ਜਰਮਨੀ, ਫਰਾਂਸ, ਅਮਰੀਕਾ, ਬਰਤਾਨੀਆ ਤੋਂ ਜਿਹੜਾ ਬੰਦਾ ਆਉਂਦਾ ਹੈ ਤੇ ਉਹਦੇ ਕੋਲ ਐਕਸੈਸ ਹੈ ਕਿ ਉਹ ਉੱਥੇ ਵੀ ਜਾਏ, ਉਹ ਇੱਥੇ ਵੀ ਆਏ, ਔਰ ਉਹ ਫਿਰ ਉਹੀ ਕਲੋਨੀਅਲ ਰਿਕਾਰਡ ਲੈ ਕੇ ਤੇ ਉਹੀ ਫਿਰ ਸਾਨੂੰ ਰਿਪਰੈਜ਼ੈਂਟ ਕਰ ਰਿਹਾ, ਸਾਡੀ ਹਿਸਟੋਰੀਕਲ ਰਿਪਰੈਜ਼ੈਂਟੇਸ਼ਨ ਉਹ ਉਹਨਾਂ ਦੇ ਥਰੂ ਹੋ ਰਹੀ ਹੈ। ਤੇ ਇਹ ਇੱਕ ਪ੍ਰੋਪਰ ਇੱਕ ਰਿਸਰਚ ਤਹਿਰੀਕ ਜਾਂ ਰਿਸਰਚ ਏਜੰਡਾ ਹੋਣਾ ਚਾਹੀਦਾ ਜਿਹਦੇ ਤਹਿਤ ਅਸੀਂ ਆਪਣੀ ਜਿਹੜੀ ਮੁਸ਼ਤਰਕਾ ਜਿਹੜੀ ਸਾਂਝ ਜਿਹੜੀ ਹੈ ਉਸਨੂੰ ਅਸੀਂ ਰਿਕਵਰ ਕਰ ਸਕੀਏ। ਜੀ ਸਰ, ਬਹੁਤ ਬਹੁਤ ਮਿਹਰਬਾਨੀ ਸਰ। ਤੁਸੀਂ ਵੀ ਕੋਈ ਡਿਜੀਟਲ ਆਰਕਾਈਵਸ ਦੇ ਹਵਾਲੇ ਨਾਲ ਕੁਝ ਕਰ ਰਹੇ ਸੀ ਪਿਛਲੇ ਦਿਨਾਂ 'ਚ, ਅਸੀਂ ਵੇਖ ਰਹੇ ਸਾਂ। ਥੋੜਾ ਜਿਹਾ ਅਗਰ ਤੁਸੀਂ ਦੱਸ ਦਿਓ ਤਾਂ ਸਾਡੀ ਕਾਫੀ ਸਾਰੀ ਆਡੀਅנס ਹੈ ਜਿਹੜੀ ਉਹਨੂੰ ਵੇਖ ਸਕੇ। ਜੀ ਉਹ ਬਲਕਿ ਬਹੁਤ ਅੱਛਾ ਹੋਇਆ ਤੁਸੀਂ ਤਾਂ ਜ਼ਿਕਰ ਕਰਤਾ ਕਿ ਇੱਕ ਡਿਜੀਟਲ ਆਰਕਾਈਵ ਅਸੀਂ ਲਮਜ਼ ਯੂਨੀਵਰਸਿਟੀ ਦੇ ਪਲੇਟਫਾਰਮ ਤੋਂ ਅਸੀਂ ਲਾਂਚ ਕੀਤੀ ਹੈ। ਹਲੀ ਉਹ ਜ਼ਰਾ ਥੋੜਾ ਜਿਹਾ ਮਤਲਬ 4-5 ਪ੍ਰੋਜੈਕਟ ਹੈਗੇ ਨੇ, ਲੇਕਿਨ ਉਹ ਤਕਰੀਬਨ ਸਾਰੇ ਦੇ ਸਾਰੇ ਪੰਜਾਬ ਦੀ ਤਾਰੀਖ ਦੇ ਨਾਲ ਉਹਨਾਂ ਦਾ ਲਿੰਕ ਬਣਦਾ ਹੈ। ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਪ੍ਰੋਜੈਕਟ ਹੈ ਉਹ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੇ ਜਿਹੜੇ ਇੰਟਰਵਿਊਜ਼ ਕੀਤੇ ਸਨ ਪਾਰਟੀਸ਼ਨ ਵਾਇਲੈਂਸ ਦੇ ਹਵਾਲੇ ਨਾਲ ਔਰ ਪਾਰਟੀਸ਼ਨ ਸਰਵਾਈਵਰਸ ਦੇ ਨਾਲ, ਉਹ ਤਮਾਮ ਉਹਨਾਂ ਨੇ ਸਾਨੂੰ ਬਗੈਰ ਕਿਸੇ ਉਹਦੇ, ਪ੍ਰੋਫੈਸਰ ਇਸ਼ਤਿਆਕ ਦੀ ਬੜੀ ਮਿਹਰਬਾਨੀ ਹੈ ਕਿ ਕਿਸੇ ਕਾਸਟ ਦੇ ਬਗੈਰ ਉਹਨੇ ਸਿਰਫ ਇਸ ਕੰਡੀਸ਼ਨ ਤੇ ਦਿੱਤੇ ਕਿ ਤੁਸੀਂ ਸਾਰੇ ਦੇ ਸਾਰੇ ਇਹਨੂੰ ਡਿਜੀਟਾਈਜ਼ ਕਰਕੇ ਤੁਸੀਂ ਅਵੇਲੇਬਲ ਕਰ ਦੇਵੋ ਤਾਂ ਕਿ ਲੋਕਾਂ ਤੱਕ ਪਹੁੰਚ ਨੂੰ ਲੈ ਕੇ ਅਲੀ ਰਜ਼ਾ ਨੇ ਉਹ ਪੂਰੀ ਡਿਟੇਲਡ ਉਹਦੀ ਉਹ ਬਣਾਈ ਹੈ, ਇੱਕ ਮੈਟਾ ਡੇਟਾ ਬਣਾਇਆ। ਤੁਸੀਂ ਉਹ ਇੰਟਰਵਿਊਜ਼ ਜਾ ਕੇ ਸਾਰੇ ਸੁਣ ਸਕਦੇ ਹੋ। ਤੁਸੀਂ ਅਗਰ ਕਿਸੇ ਖਾਸ ਥੀਮ ਦੇ ਵਿੱਚ ਇੰਟਰਸਟਿਡ ਹੋ, ਉਸ ਮੈਟਾ ਡੇਟਾ ਦੇ ਨਾਲ ਫਾਇਦਾ ਹੈ ਕਿ ਤੁਸੀਂ ਉਸ ਨੂੰ ਲੋਕੇਟ ਕਰ ਸਕਦੇ ਹੋ, ਕਿਹੜਾ ਸ਼ਹਿਰ, ਕਿਹੜੀ ਜਗ੍ਹਾ, ਕਿਹੜੀ ਥੀਮ। ਅੱਛਾ, ਇਸ ਤੋਂ ਇਲਾਵਾ ਅਸੀਂ ਪੰਜਾਬੀ ਜਿਹੜੇ ਰਸਾਇਲ ਸਨ ਉਹ ਸ਼ਾਹਮੁਖੀ ਦੇ, ਉਹ ਜਿੰਨੇ ਰਸਾਇਲ, ਉਹ ਜੂਲੀਅਨ ਜਿਹੜਾ ਫ੍ਰੈਂਚ ਸਕਾਲਰ ਹੈ ਉਹ PhD ਕਰ ਰਿਹਾ ਸੀ, ਉਹਨੇ ਜਿੰਨੇ ਪੰਜਾਬੀ ਨੇ ਸਕੈਨ ਕੀਤੇ ਉਹਨੇ ਸਾਨੂੰ ਅਗੇਨ ਫ੍ਰੀ ਆਫ ਕਾਸਟ ਉਹਨੇ ਉਹ ਦੇ ਦਿੱਤੇ। ਉਹਨੇ ਕਿਹਾ ਮੈਂ ਤੁਹਾਡੇ ਕੋਲੋਂ ₹1 ਲਵਾਂਗਾ ਜਿਹੜਾ ਨਾ, ਲੇਕਿਨ ਇੱਕ ਸਿੰਬੋਲਿਕ ਦੇ ਉੱਤੇ ਤੇ ਉਹਨੇ ₹1 ਦੇ ਅਵਜ਼ ਸਾਰੇ ਦਾ ਸਾਰਾ ਜਿਹੜਾ ਪੰਜਾਬੀ ਰਸਾਇਲ ਦਾ ਡੇਟਾ ਸੀ ਉਹ ਸਾਨੂੰ ਦੇ ਦਿੱਤਾ। ਉਹ ਅਸੀਂ ਸਕੈਨ ਕਰਕੇ ਉਹ ਵੀ ਆਨਲਾਈਨ ਪਾਤਾ। ਇਸੇ ਤਰ੍ਹਾਂ ਇੱਕ ਜਿਹੜਾ ਸਾਡਾ ਆਨਗੋਇੰਗ ਪ੍ਰੋਜੈਕਟ ਹੈ ਉਹਦੇ ਵਾਸਤੇ ਅਗਰ ਸਾਡੇ ਜਿਹੜੇ ਪੰਜਾਬੀ ਦੋਸਤ ਜਿਹੜੇ ਅਕ੍ਰੋਸ ਦਾ ਬਾਰਡਰ ਬੈਠੇ ਨੇ ਉਹਨਾਂ ਦੀ ਸਾਨੂੰ ਹੈਲਪ ਦਰਕਾਰ ਹੈ, ਉਹ ਹੈਗਾ ਪਾਰਟੀਸ਼ਨ ਵਾਇਲੈਂਸ ਦੇ ਉੱਤੇ। ਔਰ ਪਾਰਟੀਸ਼ਨ ਵਾਇਲੈਂਸ ਦੇ ਉੱਤੇ ਮੈਂ ਕਹਿੰਦਾ ਇੰਨਾ ਵੱਡਾ ਜ਼ੁਲਮ ਹੈ, ਅਸੀਂ ਕਿਵੇਂ ਕੋਈ ਭੁੱਲ ਸਕਦਾ ਹੈ ਕਿ ਤਕਰੀਬਨ ਕੋਈ 80-90 ਹਜ਼ਾਰ ਔਰਤਾਂ ਦੀ ਆਫੀਸ਼ੀਅਲ ਫਿਗਰ ਹੈ, ਆਫੀਸ਼ੀਅਲ ਜਿਹੜੀ ਅਗਵਾ ਹੋਈਆਂ ਸਨ ਔਨ ਬੋਥ ਸਾਈਡਸ ਆਫ ਦਾ ਬਾਰਡਰ। ਉਹਦੇ ਵਿੱਚ ਜਿਹੜੀਆਂ ਔਰਤਾਂ, ਮੁਸਲਮਾਨ ਔਰਤਾਂ ਈਸਟ ਪੰਜਾਬ ਤੋਂ ਅਗਵਾ ਹੋਈਆਂ ਸਨ, ਉਹਨਾਂ ਦਾ ਤੇ ਬਹੁਤ ਸਾਰਾ ਡੇਟਾ ਸਾਡੇ ਕੋਲ ਮੌਜੂਦ ਹੈ, ਤਕਰੀਬਨ 10-12 ਹਜ਼ਾਰ ਔਰਤਾਂ ਦਾ। ਇਸੇ ਤਰ੍ਹਾਂ ਦਾ ਜਿਹੜਾ ਵੈਸਟ ਪੰਜਾਬ ਤੋਂ ਹਿੰਦੂ ਔਰ ਸਿੱਖ ਔਰਤਾਂ ਅਗਵਾ ਹੋਈਆਂ ਸਨ, ਉਹਨਾਂ ਦਾ ਵੀ ਪਬਲਿਸ਼ ਡੇਟਾ ਹੈ, ਲੇਕਿਨ ਉਹ ਸਾਨੂੰ ਉਹਦੇ ਤੱਕ ਐਕਸੈਸ ਨਹੀਂ ਹੋ ਰਹੀ। ਔਰ ਉਹ ਇੱਕ ਰਿਪੋਰਟ ਹੈ ਜਿਹੜੀ ਕਿ ਆਫੀਸ਼ੀਅਲ ਪਬਲਿਕੇਸ਼ਨ ਉਹ ਇੰਡੀਆ ਤੋਂ ਛਪੀ ਸੀ, ਜਲੰਧਰ ਤੋਂ। ਤੇ ਅਗਰ ਕਿਸੇ ਦੋਸਤ ਦੇ ਕੋਲ ਉਹਦੀ ਕੋਈ ਕਾਪੀ ਹੋਏ ਔਰ ਉਹ ਐਕਸੈਸ ਹੋਏ, ਅਗਰ ਸਾਡੇ ਨਾਲ ਸ਼ੇਅਰ ਕਰ ਸਕੇ। ਸਾਡਾ ਆਈਡੀਆ ਇਹ ਹੈਗਾ ਅਲੀ ਰਜ਼ਾ ਔਰ ਮੇਰਾ ਕਿ ਅਸੀਂ ਇਸ ਨੂੰ ਮੈਪ ਕਰਨਾ ਚਾਹੁੰਦੇ
ਡਿਜੀਟਲੀ ਮੈਪ ਕਰਨਾ ਚਾਹੁੰਦੇ ਹਾਂ। ਉਸ ਡਿਜੀਟਲ ਮੈਪਿੰਗ ਦੀ ਵਜ੍ਹਾ ਤੋਂ ਸਾਨੂੰ ਇਹ ਪਤਾ ਚੱਲੇਗਾ ਕਿ ਕਿਤੇ ਕਿਹੜੇ ਡਿਸਟ੍ਰਿਕਟ, ਗਾঁव, ਗਲੀ ਮੁਹੱਲੇ ਦੇ ਵਿੱਚ ਜ਼ਿਆਦਾ ਇਹ ਵਾਰਦਾਤਾਂ ਹੋ ਰਹੀਆਂ ਸਨ, ਕਿਉਂਕਿ ਸਾਰੇ ਪੰਜਾਬ ਦੇ ਵਿੱਚ ਤੇ ਹੋ ਰਹੀਆਂ ਸਨ, ਲੇਕਿਨ ਕਿਹੜੇ ਕੁਝ ਜਗ੍ਹਾਵਾਂ ਸਨ ਜਿੱਥੇ ਜ਼ਿਆਦਾ ਸਨ। ਮਤਲਬ ਸ਼ੇਖੂਪੁਰਾ 'ਚ ਜ਼ਿਆਦਾ ਸੀ, ਪਟਿਆਲੇ 'ਚ ਜ਼ਿਆਦਾ ਸੀ। ਤੇ ਕੀ ਵਜ੍ਹਾ ਬਣਦੀ ਹੈ? ਜਦੋਂ ਅਸੀਂ ਇਸ ਤਰ੍ਹਾਂ ਦਾ ਇੱਕ ਹੀਟ ਮੈਪ ਜਨਰੇਟ ਕਰਾਂਗੇ ਤੇ ਸਾਨੂੰ ਉਹ ਫਿਰ ਹੋਰ ਫੈਕਟਰਸ ਵੀ ਪਤਾ ਚੱਲਣਗੇ ਕਿ ਵੀ ਇੱਥੇ ਰੇਲਵੇ ਲਾਈਨ ਸੀ, ਇੱਥੇ ਮੰਡੀ ਸੀ, ਇੱਥੇ ਕੋਈ ਮਸ਼ਹੂਰ ਕੋਈ ਤਾਰੀਖੀ ਵਾਕਿਆ ਹੋਇਆ ਸੀ। ਤੇ ਇਹ ਮੈਮਰੀ ਬਹੁਤ ਜ਼ਰੂਰੀ ਹੈ, ਅਸੀਂ ਇਹ ਭੁੱਲ ਨਹੀਂ ਸਕਦੇ। ਔਰ ਸਾਨੂੰ ਜ਼ਰੂਰੀ ਹੈ ਕਿ ਅਸੀਂ ਇਹ ਜਿਹੜੀਆਂ ਤਮਾਮ ਔਰਤਾਂ ਸਨ, ਹਿੰਦੂ, ਸਿੱਖ, ਮੁਸਲਮਾਨ ਔਰਤਾਂ ਜਿਨ੍ਹਾਂ ਦਾ ਅਗਵਾ ਹੋਇਆ, ਤੇ ਉਹਨਾਂ ਦੀ ਜਿਹੜੀ ਇੱਕ ਸਾਨੂੰ ਜਿਹੜੀ ਜਿਸ ਦੇ ਉੱਤੇ ਇੱਕ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਇੱਕ ਦੂਸਰੇ ਦੇ ਨਾਲ ਕੀ ਕੀਤਾ ਹੈ। ਇਸ ਮੈਮਰੀ ਨੂੰ ਅਲਾਈਵ ਰੱਖਣ ਵਾਸਤੇ ਅਸੀਂ ਇਹ ਪ੍ਰੋਜੈਕਟ ਚਲਾ ਰਹੇ ਹਾਂ, ਤਾਂ ਕਿ ਸਾਡੇ ਆਉਣ ਵਾਲੀ ਅੱਗੇ ਨਸਲਾਂ ਉਹ ਵੀ ਇਹਦੇ ਬਾਰੇ 'ਚ ਜਾਣ ਸਕਣ ਕਿ ਕੀ ਅਸੀਂ ਇੱਕ ਦੂਸਰੇ ਨਾਲ ਕੀਤਾ। ਔਰ ਆਖਰੀ ਜਿਹੜਾ ਪ੍ਰੋਜੈਕਟ ਹੈ ਉਹ ਇੱਕ ਲਾਹੌਰ ਦੀ ਹਿਸਟਰੀ ਦੇ ਹਵਾਲੇ ਨਾਲ ਅਸੀਂ ਬਹੁਤ ਸਾਰੇ ਸਟੂਡੈਂਟਸ ਦੇ ਕੋਲੋਂ ਪ੍ਰੋਜੈਕਟ ਕਰਵਾਏ ਸਨ। ਔਰ ਉਹਦੇ ਵਿੱਚ ਲਾਹੌਰ ਦੇ ਜਿਹੜੇ ਮੰਦਿਰ ਨੇ, ਫੋਰ ਐਗਜ਼ਾਮਪਲ ਇੱਥੋਂ ਜਿਹੜੇ ਹਿੰਦੂ ਅਖਬਾਰ ਨਿਕਲਦੇ ਸਨ, ਲਾਹੌਰ ਦੀ ਮਾਲ ਰੋਡ, ਲਾਹੌਰ ਦੀ ਰੈਵੋਲੂਸ਼ਨਰੀ ਹਿਸਟਰੀ, ਭਗਤ ਸਿੰਘ ਦਾ ਅਸੀਂ ਬਹੁਤ ਸਾਰਾ ਰਿਕਾਰਡ ਲੈ ਕੇ ਆਰਕਾਈਵ ਤੋਂ ਅਸੀਂ ਉਹ ਆਨਲਾਈਨ ਪਾਇਆ ਹੈ ਕਿ ਵੀ ਭਗਤ ਸਿੰਘ ਜਦੋਂ ਫੋਰ ਐਗਜ਼ਾਮਪਲ ਸੌਂਟਰਸ ਨੂੰ ਮਾਰਿਆ ਤਾਂ ਉਹਦਾ ਐਸਕੇਪ ਰੂਟ ਕੀ ਸੀ। ਅੱਛਾ, ਇਸੇ ਤਰ੍ਹਾਂ ਅਸੀਂ ਇਲਮਦੀਨ ਦਾ ਰਿਕਾਰਡ ਸਾਰਾ ਪਾਇਆ। ਔਰ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਦੋਵੇਂ ਇੱਕੋ ਹੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ, ਦੋਵਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਨਜ਼ਦੀਕ ਹੈ, ਤੇ ਲੇਕਿਨ ਦੋਵਾਂ ਦੀ ਪੋਲਿਟਿਕਸ ਜਿਹੜੀ ਕਿਨੂੰ ਵੱਖੋ-ਵੱਖ ਹੈ। ਤੇ ਇੱਕ ਪਾਸੇ ਕਮਿਊਨਲਿਜ਼ਮ ਦੀ ਪੋਲਿਟਿਕਸ ਹੈ, ਇੱਕ ਪਾਸੇ ਰੈਵੋਲੂਸ਼ਨਰੀ ਪੋਲਿਟਿਕਸ ਹੈ। ਉਸ ਰੈਵੋਲੂਸ਼ਨਰੀ ਔਰ ਕਮਿਊਨਲਿਸਟ ਪੋਲਿਟਿਕਸ ਨੂੰ ਅਗਰ ਅਸੀਂ ਅਰਬਨ ਲੈਂਡਸਕੇਪ ਦੇ ਵਿੱਚ ਵਿਜ਼ੂਅਲਾਈਜ਼ ਕਰੀਏ ਤੇ ਕੀ ਮਤਲਬ ਸ਼ੇਪ ਨਿਕਲ ਕੇ ਸਾਹਮਣੇ ਆਉਂਦੀ ਹੈ, ਅਸੀਂ ਉਹ ਵਿਖਾਇਆ। ਇਸ ਤਰ੍ਹਾਂ ਅਸੀਂ ਜਿਹੜਾ ਕਲਚਰਲ ਹਿਸਟਰੀ ਹੈ, ਹਲਕਾ ਰਬਾਬੇ ਔਫ ਗੈਟਲੀ ਹਾਊਸ ਹੈ, ਉਹ ਅਸੀਂ ਵਿਖਾਈ ਹੈ। ਤੇ ਕਾਫੀ ਡੀਟੇਲਡ ਪੋਲੀਟੀਕਲ ਮੂਵਮੈਂਟਸ ਦਾ ਜਿਹੜਾ ਰੋਲਟ ਐਕਟ ਦੇ ਖਿਲਾਫ, ਅੱਛਾ, ਔਰਤਾਂ ਦੀ ਤਹਿਰੀਕ, ਇਸੇ ਤਰ੍ਹਾਂ ਐਂਟੀ-ਐਮ ਦੀ ਤਹਿਰੀਕ, ਅਸੀਂ ਹਰ ਤਰ੍ਹਾਂ ਦੀ ਤਹਿਰੀਕ ਜਿਹੜੀ ਸਿਆਸੀ ਤਹਿਰੀਕ ਲਾਹੌਰ ਦੇ ਵਿੱਚ ਚੱਲੀ ਹੈ ਉਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਡਾ ਜਿਹੜਾ ਐਮਫੈਸਿਸ ਹੈ ਇਸ ਆਰਕਾਈਵ ਦੇ ਜ਼ਰੀਏ ਉਹ ਅਵਾਮੀ ਤਾਰੀਖ ਨੂੰ, ਮਜ਼ਦੂਰ ਦੀ ਤਾਰੀਖ ਨੂੰ, ਵਰਕਰਸ ਦੀ ਤਾਰੀਖ ਨੂੰ ਮਹਿਫੂਜ਼ ਕਰਨਾ, ਔਰ ਉਹਦੇ ਜ਼ਰੀਏ ਲੋਕਾਂ ਨੂੰ ਦੱਸਣਾ ਹੈ ਕਿ ਭਈ ਕਿਸ ਤਰ੍ਹਾਂ ਅਸੀਂ ਹਿਸਟਰੀ ਕਰ ਸਕਦੇ ਹਾਂ। ਤੇ ਅਗਰ ਕੋਈ ਲੋਕ ਨੇ ਜਿਹੜੀ ਆਪਣੀ ਆਰਕਾਈਵਸ, ਆਪਣੇ ਪ੍ਰਾਈਵੇਟ ਪੇਪਰਸ, ਕੋਈ ਪੈਂਫਲੇਟਸ, ਕੋਈ ਹੈਂਡ ਬਿਲਸ, ਕੋਈ ਪੋਸਟਰਸ, ਕੋਈ ਡਾਇਰੀਆਂ ਜਿਹੜੇ ਕਿ ਚਾਹੁੰਦੇ ਨੇ ਕਿ ਉਸ ਨੂੰ ਮਹਿਫੂਜ਼ ਕੀਤਾ ਜਾਏ ਔਰ ਉਸ ਨੂੰ ਹਿਸਟੋਰੀਕਲ ਸੋਰਸ ਦੇ ਤੌਰ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਜਾਏ। ਤੇ ਅਸੀਂ ਤੁਹਾਨੂੰ ਸਭ ਨੂੰ ਰਿਕੁਐਸਟ ਕਰਾਂਗੇ, ਸਾਡਾ ਪ੍ਰੋਜੈਕਟ ਤੁਸੀਂ ਆਨਲਾਈਨ ਵੇਖ ਸਕਦੇ ਹੋ archive.lums.edu.pk, ਤੇ ਸਾਡੇ ਨਾਲ ਤੁਸੀਂ ਫਿਰ ਰਾਬਤਾ ਵੀ ਕਰ ਸਕਦੇ ਹੋ। ਜੀ ਬਿਲਕੁਲ ਸਰ, ਅਸੀਂ ਉਹਦਾ ਲਿੰਕ ਵੀ, ਜਿਹੜੇ ਦੋਸਤ ਪੁੱਛ ਰਹੇ ਨੇ, ਅਸੀਂ ਉਹਦਾ ਲਿੰਕ ਵੀ ਜ਼ਰੂਰ ਇਸ ਦੇ ਵਿੱਚ ਕਰ ਦਿਆਂਗੇ ਔਰ ਦੋਸਤਾਂ ਨੂੰ ਵੇਖਣ। ਤੇ ਸਰ ਬਹੁਤ ਜ਼ਬਰਦਸਤ ਇਹ ਕੰਮ ਹੈ, ਬੜਾ ਅੱਛਾ ਸਰ ਲੱਗਾ ਮੈਨੂੰ। ਸਪੈਸ਼ਲੀ ਇਹ ਕੰਮ ਬੜਾ, ਤੁਸੀਂ ਜਦੋਂ ਕਿਹਾ ਕਿ ਮੈਂ ਉਹਨੂੰ ਲਾਸਟ ਤੇ ਰੱਖਿਆ ਕਿ ਤਾਂ ਕਿ ਸਾਡੀ ਜ਼ਿਆਦਾ ਆਡੀਅנס ਆ ਜਾਏ, ਉਹ ਆਖਰ ਤੇ ਜ਼ਿਆਦਾ ਲੋਕ ਉਹਨੂੰ ਵੇਖ ਰਹੇ ਹੁੰਦੇ ਨੇ, ਤੇ ਉਦੋਂ ਮੈਂ ਸਰ ਨੂੰ ਕਹਾਂਗਾ ਕਿ ਦੱਸਿਆ ਜਾਏ, ਕਿਉਂਕਿ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ ਨਾ ਤੁਹਾਡੀ ਇਸ ਨਾਲ ਆਈ ਹੈ। ਅਸੀਂ ਵੀ ਇਸੇ ਸਿਲਸਿਲੇ 'ਚ ਹੀ ਇੱਕ ਆਪਣੇ ਸਾਡਾ, ਕਿਉਂਕਿ ਸਾਡਾ ਤੇ ਦੇਸੀ ਕੰਮ ਹੈ, ਅਸੀਂ ਤੇ ਆਪਣੇ ਤਰੀਕੇ ਨਾਲ ਕਰਨੇ ਤਾਂ ਅਸੀਂ ਆਪਣਾ ਕਰ ਰਹੇ ਇਕੱਠਾ। ਸੋ ਇਸ ਦੇ ਨਾਲ ਹੀ ਮੇਰੇ ਸਾਰੇ ਜਿਹੜੇ ਮਹਿਮਾਨ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਦਫਾ ਸਕਰੀਨ ਤੇ ਇਨਵਾਈਟ ਕਰਾਂਗਾ। ਅਮਰ ਰਿਆਜ਼ ਸਾਹਿਬ ਨੂੰ, ਡਾਕਟਰ ਅਮਨਦੀਪ ਬਲ ਜੀ ਨੂੰ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਅੱਜ ਤੁਸੀਂ ਆਏ ਸਾਡੇ ਲੈਲਪੁਰ ਤੇ ਜਿਹੜਾ ਰੀਡਿੰਗ ਰੂਮ ਇੱਕ ਵਿਰਚੁਅਲ ਬਣਿਆ ਹੋਇਆ ਉਹਦੇ ਵਿੱਚ, ਔਰ ਬੜੀ ਸੋਹਣੀ ਗੱਲਬਾਤ ਹੋਈ। ਔਰ ਖਾਸ ਕਰਕੇ ਮੈਂ ਅਮਰ ਹੋਰਾਂ ਦੇ ਨਾਲ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਟਰਾਂਸਲੇਟ ਵੀ ਹੋਣਾ ਚਾਹੀਦਾ ਪੰਜਾਬੀ 'ਚ, ਤੇ ਸਰ ਬਹੁਤ ਸਾਰਾ ਅੱਗੇ ਵੀ ਟਰਾਂਸਲੇਟ ਕਰਦੇ ਨੇ, ਤੇ ਕੁਝ ਹੁਣ ਹੋਰ ਵੀ ਟਰਾਂਸਲੇਸ਼ਨ ਦੇ ਹਵਾਲੇ ਨਾਲ ਵੀ ਕਾਸਟਿੰਗ ਸਾਥ ਪੰਡਤਾਂ ਦੀ ਕਰ ਦਿਓ। ਠੀਕ ਹੈ ਜੀ, ਤੇ ਬਹੁਤ ਬਹੁਤ ਮਿਹਰਬਾਨੀ ਸਾਹਿਬ ਜੀ, ਬੜਾ ਮਜ਼ਾ ਆਇਆ, ਬਹੁਤ ਅੱਛਾ ਲੱਗਾ, ਬਹੁਤ